जट्टां व्यालियां मजाजन जट्टियां एह जट्टियां शौकीनी दियां पट्टियां बड़ा जच रहियां सोहणियां ए जोड़ियां एह जोड़ियां ने गुड़ दियां रौड़ियां बाही छणक दे चूड़े रंग मेहंदी आले गूड़े मुख जट्टियां ने गुंड च लुकाए आग चेहरियां ते संग हो गए सूहे सूहे रंग पिंड सौरियां दा ज्यों ज्यों नेड़े आए आग चेहरियां ते संग हो गए सूहे सूहे रंग पिंड सौरियां दा ज्यों ज्यों नेड़े आए करा सिफत किलाड़ियां दी टोर दी गल कैंठे पैरी जुत्तियां लाहौर दी रूप चोबरां दा चंबे दी सुगंध जी लथे अंबरां तो लगदे आ चंद जी एह लाचियां दे दाने खंड दे मखाने ना बाबले दे बागर सुनाए आग चेहरियां ते संग हो गए सूहे सूहे रंग पिंड सौरियां दा ज्यों ज्यों नेड़े आए आग चेहरियां ते संग हो गए सूहे सूहे रंग पिंड सौरियां दा ज्यों ज्यों नेड़े आए तू जाके लड्डूआं दा थाल लेके आई गड़ भी लिया बੀਬੀ ਲਿਆਉਣੀ ਆ ਨੀ ਵਧਾਈਆਂ ਤਾਈ ਵਧਾਈਆਂ ਮੁੰਡੇ ਵਿਆਹੇ ਗਏ ਦੋਹੇ नहीं मैं सदके जावा मेरे माँ बारे पुत्तां दे चुल्हे बलदे हो गए जवानियां माणो खुश रहो थोड़ियां जड़ां लगियां रहन पुत्त ਉਹ ਖੜ ਜਾ ਭਾਈ ਆ ਕੀ ਤੁਸੀਂ ਤਾਂ ਪਾਸਾ ਹੀ ਪਲਟਤਾ ਆ ਕੁੜੀਏ ਇੱਧਰ ਆ ਤੂੰ ਕੁੜੇ ਹੁਣੇ ਹੀ ਦੱਸ ਦੇ ਕਿਹੜੀ ਕੀ ਦੀ ਬਹੂ ਹੈ ਕਿਤੇ ਇਹ ਨਾ ਹੋਵੇ ਮੁੰਡੇ ਇੱਕ ਦੂਜੇ ਦੀ ਬਹੂ ਦੇ ਘੁੰਡ ਚੱਕਦੇ ਫਿਰਨ ਲੈ ਨੀ ਕੁੜੇ ਤਾਈ ਬਿਸ਼ਨੀ ਨੇ ਚੜਾਤਾ ਟਿੱਬਿਆਂ ਤੇ ਪਾਣੀ मैं तो क्या किते छड़े ही रहणगे चलो आज भाई हुण आपां तेल चोईए आज बाजो ਲੈ ਭਾਈ ਚੱਲ ਲਾ ਰੌਣਕਾਂ ਵਧਾਈਆਂ ਬੀਬੀ ਤੈਨੂੰ ਤੈਨੂੰ ਵੀ ਸੁਖਾ ਸੁਖ ਦੀ ਹੋਏ ਆਏ ਬਨਾ ਬਨੀ ਵਾਰੀ ਵਾਰੇ ਪਾਣੀ ਬਨਾ ਬਨੀ ਵਾਰੇ ਪਾਣੀ ਇੱਕ ਹੋਰ ਮਾਂ ਦੀ ਪੁੱਛਦੀ ਨੂੰ ਆਏ ਬਨਾ ਬਨੀ ਵਾਰੇ ਲੈ ਆਜੋ ਭਾਈ ਚਲੋ ਚਲੋ ਬਿਠਾਓ ਕੁੜੀਆਂ ਨੂੰ ਚਲੋ ਕੁੜੇ ਚਲੋ ਹੁਣ ਸ਼ਗਨ ਤਾਂ ਹੋ ਗਏ ਆਪਾਂ ਵੀ ਕਿੱਦਾਂ ਪਾ ਲਈਏ ਨੱਚੋ ਨੀ ਕੁੜੀਓ ਖੇਡ ਲੋ ਨੀ ਕੁੜੀਓ ਨੱਚਣਾ ਖੇਡਣਾ ਰਹਿ ਜਾਊਗਾ ਕੋਈ ਬੜਿਆ ਸ਼ਕੀਨ ਵਿਆਹ ਕੇ ਲੈ ਜਾਊਗਾ ਸਾਡੇ ਵੀਰ ਦਾ ਵਿਆਹ ਸਾਨੂੰ ਗੋਡੇ ਗੋਡੇ ਚਾ ਅਸੀਂ ਸਾਰੇ ਜਾਵਾਂਗੇ ਚਿੱਟੇ ਦੰਦ ਗੁਲਾਬੀ ਫੁੱਲ ਕਿਸੇ ਤੋਂ ਮੰਗ ਲਿਆਵਾਂਗੇ ਮਾਸੀਆਂ ਵੀ ਨੱਚੀਆਂ ਤੇ ਚਾਚੀਆਂ ਵੀ ਨੱਚੀਆਂ ਨੱਚ ਨੱਚ ਪੱਟ ਦਿੱਤਾ ਵੇੜਾ ਕੁੜੀਓ ਅੱਜ ਰੋਕ ਲੂ ਇਹਨਾਂ ਨੂੰ ਕਿਹੜਾ ਕੁੜੀਓ ਅੱਜ ਰੋਕ ਲੂ ਇਹਨਾਂ ਨੂੰ ਕਿਹੜਾ ਕੁੜੀਓ ਅੱਜ ਰੋਕ ਲੂ ਇਹਨਾਂ ਨੂੰ ਕਿਹੜਾ ਕੁੜੀਓ ਆਹੋ ਤਾਈ ਆਹੋ ਚੰਗਾ ਤਾਈ ਆ ਤਾਂ ਤੂੰ ਬਹੁਤ ਵਧੀਆ ਕੰਮ ਕੀਤਾ ਮੈਂ ਕਾਹਦਾ ਵਧੀਆ ਕੀਤਾ ਪੁੱਤ ਸਾਹਿਬ ਹੱਥ ਵਡਿਆਈਆਂ ਜਿਸ ਭਾਵੇਂ ਤਿਸ ਦੇ ਠੀਕ ਹੈ ਤਾਈ ਮੈਂ ਚੱਲਦੀ ਆ ਪੈਰੀ ਪੈਣੀ ਆ ਕੁੜੀ ਆਉਂਦੀ ਜਾਂਦੀ ਰਹੀ ਆਹੋ ਤਾਈ ਖਲਾਰਾ ਪਿਆ ਸਵੇਰੇ ਹਾਕਮ ਨੂੰ ਕਿੰਨੇ ਚੁੱਕੇ ਆ ਕੀ ਹੋਇਆ ਭਾਈ ਕੌਣ ਡਿੱਗਿਆ ਫੱਟੂ ਕੀ ਹੋ ਗਿਆ ਤੁਸੀਂ ਕੁਝ ਬੋਲੋਗੇ ਨਹੀਂ ਜੀ?
ਅਸਲ 'ਚ ਲਾਲੀ ਮੇਰੇ ਮਨ 'ਚ ਇੱਕ ਗੱਲ ਸੀ। ਗੱਲਾਂ ਤਾਂ ਮੈਂ ਵੀ ਕਰਨੀਆਂ ਨੇ, ਪਰ ਜੇ ਆਪਾਂ ਇੱਕ ਦੂਜੇ ਨੂੰ ਦੇਖ ਕੇ ਕਰੀਏ ਤਾਂ ਜ਼ਿਆਦਾ ਵਧੀਆ ਨਹੀਂ? ਕੀ ਹੋਇਆ ਜੀ? ਮੈਂ ਤੁਹਾਡੇ ਪਸੰਦ ਨਹੀਂ? ਨਹੀਂ ਲਾਲੀ, ਇਹ ਸਵਾਲ ਤਾਂ ਮੈਨੂੰ ਕਰਨਾ ਚਾਹੀਦਾ ਨਾ। ਆਪਣੇ ਦੋਵਾਂ 'ਚ ਫਰਕ ਜੋ ਇੰਨਾ ਹੈ। ਤੁਹਾਡਾ ਮਤਲਬ ਪੜ੍ਹਾਈ ਤੋਂ ਆਣਾ ਜੀ? ਤੁਸੀਂ ਇਦਾਂ ਕਿਉਂ ਸੋਚਦੇ ਹੋ? ਇਨਸਾਨ ਦੀ ਖੂਬਸੂਰਤੀ ਉਸਦੀ ਸੋਚ ਨਾਲ ਹੁੰਦੀ ਹੈ। ਹੁਣ ਦੇਖੋ ਨਾ, ਜ਼ਿੰਮੇਵਾਰੀਆਂ ਦੇ ਬੋਝ ਕਰਕੇ ਤੁਸੀਂ ਬੇਸ਼ੱਕ ਪੜ੍ਹ ਲਿਖ ਨਹੀਂ ਸਕੇ, ਪਰ ਪੜ੍ਹਾਈ ਦੀ ਅਹਿਮੀਅਤ ਤੁਹਾਨੂੰ ਚੰਗੀ ਤਰ੍ਹਾਂ ਪਤਾ ਸੀ। ਇਸੇ ਲਈ ਤਾਂ ਤੁਸੀਂ ਆਪਣੇ ਨਿੱਕੇ ਭਰਾ ਨੂੰ ਪੜ੍ਹਾਇਆ ਲਿਖਾਇਆ, ਉਹਨੂੰ ਹਰ ਸਹੂਲਤ ਦਿੱਤੀ। ਸੱਚ ਕਹਾਂ ਤਾਂ ਮੈਨੂੰ ਤੁਹਾਡੀ ਇਹ ਖੂਬੀ ਬਹੁਤ ਵਧੀਆ ਲੱਗੀ। ਕੀ ਹੋਇਆ ਜੀ? ਮੈਂ ਕੁਝ ਗਲਤ ਕਿਹਾ? ਨਹੀਂ ਲਾਲੀ, ਮੈਂ ਕਹਿਣ ਲੱਗਾ ਸੀ ਬ੍ਰਹਮ ਸਿਰਫ ਮੇਰਾ ਭਰਾ ਨਹੀਂ। ਚੰਨੀ ਬੇਬੇ ਬਾਪੂ ਦਾ ਤਾਂ ਮੈਨੂੰ ਪਤਾ ਨਹੀਂ, ਪਰ ਵੱਡਾ ਭਰਾ ਕੀ ਹੁੰਦਾ ਮੈਨੂੰ ਚੰਗੀ ਤਰ੍ਹਾਂ ਪਤਾ। ਜਿਵੇਂ ਲੋਕ ਕਹਿੰਦੇ ਆ ਨਾ ਬਈ ਰੱਬ ਹੈ ਨਹੀਂ, ਮੈਂ ਤਾਂ ਕਹਿਣਾ ਮੇਰੇ ਨਾਲ ਹੀ ਰਹਿੰਦਾ। ਬਾਈ ਨੇ ਨਾ ਆਪਦੇ ਹਿੱਸੇ ਦਾ ਵੀ ਸਾਰਾ ਕੁਝ ਮੈਨੂੰ ਦੇ ਦਿੱਤਾ, ਇੱਥੋਂ ਤੱਕ ਕਿ ਵਿਦਿਆ ਵੀ। ਚੰਨੀ ਮੈਂ ਨਾ ਬੜਾ ਕੁਝ ਨਹੀਂ ਚਾਹੁੰਦਾ ਤੇਰੇ ਤੋਂ, ਬਸ ਇੰਨਾ ਹੀ ਬਈ ਤੇਰੇ ਮੇਰੇ ਮਿਲਣ ਨਾਲ ਨਾ ਬਾਈ ਦਾ ਸਤਿਕਾਰ ਹੋਰ ਵਾਚੇ। ਉਹ ਮੈਂ ਵੀ ਸੋਚਿਆ ਸੀ ਬਈ ਮੈਂ ਤਾਂ ਇਕੱਲਾ ਹੀ ਗੱਲਾਂ ਕਰੀ ਜਾਂਦਾ। ਅਸਲ 'ਚ ਚੰਨੀ ਮੈਂ ਬੋਲਦਾ ਬਹੁਤ ਆ, ਮੈਂ ਬਾਲੀ ਦੇਰ ਚੁੱਪ ਨਹੀਂ ਰਹਿ ਸਕਦਾ। ਤੇ ਹੋਰ ਮੈਂ ਤਾਂ ਆਪ ਤੰਗ ਆਈ ਹੋਈ ਹਾਂ। ਮੈਨੂੰ ਨਾ ਭਾਬੀ ਨੇ ਸਮਝਾ ਕੇ ਭੇਜਿਆ ਸੀ ਬਾਹਰ ਨਹੀਂ ਬੋਲਣਾ, ਮੇਰੇ ਤਾਂ ਬੋਲੇ ਜੁੜ ਚੱਲੇ ਸੀ। ਤੁਹਾਨੂੰ ਪਤਾ ਹੈ, ਸਾਨੂੰ ਨਾ ਛੋਟੇ ਹੁੰਦੇ ਤੋਂ ਭਾਬੀ ਤੇ ਵੀਰੇ ਨੇ ਪਾਲਿਆ, ਤਾਂ ਕਰਕੇ ਨਾ ਅਸੀਂ ਉਹਨਾਂ ਦੀ ਕੋਈ ਗੱਲ ਨਹੀਂ ਮੋੜਦੇ। ਹਾਏ, ਮੈਂ ਤਾਂ ਫੇਰ ਬੋਲੀ ਜਾ ਰਹੀ ਹਾਂ। ਮੈਂ ਵੀ ਨਾ ਤੁਹਾਡੇ ਵਾਂਗੂ ਬਾਲੇ ਬੋਲਦੀ ਹਾਂ। ਐਂ ਤਾਂ ਮੈਂ ਤੈਨੂੰ ਪਿਆਰ ਵੀ ਬਹੁਤ ਕਰਦਾ। ਪਿਆਰ ਤਾਂ ਮੈਂ ਵੀ ਬਹੁਤ। ਬੋਲ ਬੋਲ ਬੋਲ। ਤੈਨੂੰ ਪੀਣੀ, ਮੈਂ ਤਾਂ ਪੀਣੀ ਆ। और ਚਾਚਾ ਚਾਹ ਕਹਾਂ ਤੇਰੀ? ਉਹ ਨਹੀਂ ਭਤੀਜ, ਹੁਣੇ ਪੀ ਕੇ ਟਿਆ। ਅੱਛਾ ਮਰਜ਼ੀ ਹੈ ਤੇਰੀ। चाचा कैच ਉਹ ਦੇਖ ਕੇ ਭਤੀਜ ਨਾਕੀ ਭੰਨਤਾ ਸੀ। हवा भर दे ਭਰ ਦਿੰਦਾ। गोल्डी पत हाँ जी हवा भरा के सीधा ग्राउंड 'ਚ पहुंच जा। ठीक है जी घट्टो घੱਟ 1 घंटा ਹੋਰ ਪ੍ਰੈਕਟਿਸ ਲਾਉਣੀ जी ਠੀਕ ਆ? ठीक है ਚੰਗਾ ਚਾਚਾ। ਚੰਗਾ। साइकिल बाहर से कर ली पहले हवा भर ਉਹ ਭਰ ਦਿੰਦਾ ਭਤੀਜ, ਰੁਕ ਜਾ, ਸਬਰ ਕਰ। ਦਿਲਾ ਮੇ ਅੜਾ ਪ੍ਰਸ਼ਾਦ ਵਾਹਿਗੁਰੂ ਜੀ।
ਲਿਆਓ ਬਾਬਾ ਜੀ ਤੇ ਮੇਰੀ ਭੈਣ ਦਾ ਵੀ ਦੇ ਦਿਓ। ਹਾਂਜੀ ਲਓ ਜੀ। ਲਿਆਓ ਜੀ ਮੇਰਾ ਵੀ ਪ੍ਰਸ਼ਾਦ ਬਾਬਾ ਜੀ। ਵਰਿਆਮ ਤੂੰ ਚਾਹ ਹੁਣੇ ਪੀਏਗਾ ਕਿ ਨਾ ਕੇ? ਵੈਸੇ ਤਾਂ ਮੈਂ ਨਹਾ ਕੇ ਪੀਣਾ ਹੁੰਨਾ, ਜਿੰਨੀ ਸੋਹਣੀ ਖੁਸ਼ਬੂ ਆ ਰਹੀ ਹੈ ਨਾ, ਹੁਣ ਤਾਂ ਪਹਿਲਾਂ ਹੀ ਪੀਊਂਗਾ। ਕਿੱਥੇ ਰਹਿ ਗਏ? ਹੁਣ ਤਾਂ ਦੇਖੇ ਬਿਨਾਂ ਵੀ ਰਿਹਾ ਨਹੀਂ ਜਾਂਦਾ। ਰਿਆ ਨਹੀਂ ਜਾਂਦਾ। ਅਖਬਾਰ ਪੁੱਠਾ ਫੜਿਆ ਬਾਈ। ਅੱਛਾ ਮੈਂ ਤਾਂ ਯਾਰ ਫੋਟੋ ਹੀ ਦੇਖਦਾ ਸੀ। ਅੱਛਾ ਆਪਣਾ ਕੰਮ ਕਰਨ ਨਹੀਂ ਉੱਠਿਆ ਜੀ? ਐਡੀ ਵੀ ਕੋਈ ਗੱਲ ਨਹੀਂ। रजाइयां सुकने पातियां, कंबल धोते, चदरा धोतियां, कपड़े पॉलिश ते बूट भी प्रेस करते। और दसो की करा? बस तू और कुछ नहीं कर। थोड़ी रोटी चन्नी बना दूंगी। ठीक है। खेत भी वही फड़ा दूंगी। ठीक है जी। मैं जावा? हाँ जी। तुसी कदों तक आओगे? तुसी डिकोगे मैनू? ਚੱਲ ਵੀ ਬਰਿਆਮ ਸਿਆ। एक मिनट ਹਾਂ ਝੂਟਾ ਲੈਣਾ? हाँ ਝੂਟੇ ਮਾਰੇ होली हाकम भाई मास्टर तो बन गए, हुण बंदा बन। जी भाई जी। भाभी पैने रोटी। वो आ जा भाभी। थैंक यू। बाय। ਮੈਂਬਰਾ ਹੁਣ ਤਾਂ ਸਵੈਟਰ ਧਵਾ ਲੈ, ਹੁਣ ਤਾਂ ਧੋਣ ਵਾਲੀਆਂ ਵੀ ਆ ਗਈਆਂ।
ਕਿਧਰੇ ਨਹੀਂ ਮੈਨੂੰ ਪੰਚਾਇਤ ਚੋਂ ਕੱਢਣ ਲੱਗੇ ਸਵਾਟਰ ਖਾਤਰ। ਤੂੰ ਆਪਦੇ ਟੌਰ ਟੱਪੇ ਦਾ ਖਿਆਲ ਰੱਖਿਆ ਕਰ ਮਾਸਟਰਾ। ਅੱਛਾ ਜੀ। एक मिनट अच्छा ले जाओ, रोटी मैं खेत ले आऊंगी। बैम्बू इधर देखा है दिल जले। हाँ शेव कराना है? नहीं, सरका वाल कटाना हैगी। कितना कितना काटना है? इतने इतने काट दो। Keep quiet. ਇਹ ਕਾ ਰੱਖਾ ਹੈ? ਇਹ ਲੱਗਦੇ ਰਹਿੰਦੇ ਨੇ। ये ठंडा है थोड़ा, डालो डालो अच्छे से। आहा, अरे वाह वाह, क्या स्टाइल है, मजा आ रहा। थोड़ा जोर से करो ना, करो करो करो। अरे वाह, मजा आ रहा। क्या बात है, हाथों में जादू है। किन्नू की रेट? ਤੂੰ ਦੱਸ ਕਿੰਨੇ ਲੈਣੇ? 50 ਰੁਪਏ ਕਿਲੋ ਆ। ਮੁੰਡੀ ਅੱਜ ਫੇਰ? ਆਹੋ, ਇਹ ਧੌਣ ਦੇ ਪਟਾਕੇ ਪਾਈ ਜਾਂਦਾ ਤੇ ਮੈਂ ਟੂਪਾਂ ਦੇ। ਭਾਬੀ ਸਕੂਲ ਤਾਂ ਤੂੰ ਅੱਗੇ ਵੀ ਜਾਂਦੀ ਹੋਣੀ ਆ ਪੇਕਿਓ, ਪਰ ਅੱਜ ਸਹੁਰਿਓਂ ਚੱਲੀਆਂ ਪਹਿਲੀ ਵਾਰ। ਕਿਉਂ, ਲੱਗਦਾ ਕੋਈ ਫਰਕ ਜਾਣ 'ਚ? ਨਾ ਮੈਨੂੰ ਤਾਂ ਜਵਾ ਨਹੀਂ ਲੱਗਦਾ। ਅੱਛਾ ਠੀਕ ਆ ਠੀਕ ਆ। ਅੱਜ ਫਿਰ ਲੱਗ ਦੇਊਗਾ ਇਕੱਠੇ ਕਰਾਂਗੇ। ਉਹ ਚੱਲ ਚੱਲ ਯਾਰ, ਤੂੰ ਆਪਣੀ ਬਾਰੀ ਚੱਲ, ਉਧਰ ਕੀ ਵੇਖੀ ਜਾਂਦਾ? ਇਹ ਯਾਰ ਲੈ साले तोड़दा के तोड़दा। ओए मारदा का तू है? लगदा मार देदा। ओए की देखदा है? मैं वेखदा ਉਹ ਜਿਹੜੇ ਕੋਟ ਪੈਂਟ ਆਪਾਂ ਚੋਰੀ ਕਰਕੇ ਲਿਆਏ ਸੀ ਨਾ, ਹੁਣ ਤਾਂ ਇਹਨਾਂ ਦੇ ਜਵਾਕਾਂ ਦੇ ਵੀ ਵਿਆਹ ਹੋ ਗਏ ਹੋਣੇ ਆ। ਆਪਣੀ ਵਾਰੀ ਕਦੋਂ ਆਊਗੀ? ਤੂੰ ਫਿਕਰ ਨਾ ਕਰ, 12 ਸਾਲ ਬਾਅਦ ਰੂੜੀ ਦੀ ਵੀ ਸੁਣੀ ਗਈ ਸੀ, ਪਰ ਆਪਾਂ ਨੂੰ ਤਾਂ ਠੱਤੀ ਹੋ ਗਏ। ਆਪਣੀ ਵਾਰੀ ਕਦੋਂ ਆਊਗੀ? ਭੈਣ ਹੋਣੀ ਤਾਂ ਪਹਿਲਾਂ ਆ ਜਾਣਗੇ, ਚਾਬੀ ਫੇਰ ਐ ਕਰਦੀ ਆ, ਗਵਾਂਢੀਆਂ ਨੂੰ ਫੜਾ ਦਿੰਨੀ ਆ, ਗਵਾਂਢੀਆਂ ਨੂੰ ਫੜਾ ਦਿੰਨੀ ਆ, ਗਵਾਂਢੀਆਂ ਨੂੰ ਫੜਾ ਦਿੰਨੀ ਆ।
ਜਾਣ ਜੇ ਤੁਸੀਂ ਉਹਨਾਂ ਨੂੰ ਫੜਾ ਦਿਓ ਤਾਂ? ਆ ਚਾਬੀ ਤਾਂ ਮੇਰੀ ਆ। ਮੇਰੀ ਆ। ਮੈਂ ਛੋਟਾ ਹਾਂ, ਮੇਰੀ ਆ। ਮੈਂ ਵੱਡਾ, ਮੇਰੀ ਆ। ਉਹ ਮੇਰੀ ਆ। ਮੈਂ ਤੈਨੂੰ ਕਿਹਾ ਇਹ ਮੇਰੀ ਆ, ਨਿਕਲ ਮੇਰੇ ਘਰੋਂ। ਇਸ ਘਰ 'ਚ ਮੈਂ ਬਰਾਬਰ ਦਾ ਹੱਕਦਾਰ ਹਾਂ। ਓਏ ਮੇਰੀ ਆ, ਮੇਰੀ ਆ, ਮੇਰੀ ਆ, ਮੇਰੀ ਆ, ਮੇਰੀ ਆ, ਮੇਰੀ ਆ। ਵੀਰੇ ਆ ਪਈ ਹੈ ਚਾਬੀ, ਜਿਹੜਾ ਮਰਜ਼ੀ ਚੱਕ ਲਿਓ। ਵੀਰੇ ਤੇਰੀ ਆ। ਤੇਰੀ ਆ। ਤੂੰ ਛੋਟਾ, ਤੇਰੀ ਆ। ਸ਼ਤੂ, ਹਾਂ ਐ ਤਾਂ ਆਪਾਂ ਲੜ ਲੜ ਮਰ ਜਾਾਂਗੇ। ਫੇਰ ਵੰਡ ਲੈਨੇ ਆ, ਇੱਕ ਤੇਰੀ ਤੇ ਇੱਕ ਮੇਰੀ। ਠੀਕ ਆ ਫਿਰ, ਚਾਬੀ ਤੂੰ ਚੱਕ ਲੈ। ਤੋੜ ਲੈ ਯਾਰ ਹੁਣ ਇਹਨੂੰ। ਓਏ ਤੋਰ ਲੈਣਾ, ਅੱਗੇ ਜਾ ਕੇ ਅੱਗ ਬੁਝਾਉਣੀ ਐ। 4 ਸਵਾਰੀਆਂ ਹੋਰ ਆ ਤਾਂ ਲੈਣ ਦੇ। ਭਰੀ ਤਾਂ ਬੈਠਾ, ਹੋਰ ਸਿਰ ਤੇ ਬਿਠਾਉਣੀਆਂ। ਤੈਨੂੰ ਜ਼ਿਆਦਾ ਕਾਲੀ ਉਹ ਬਰਿਆਮ, ਰੋਕੀ ਮਾੜਾ ਜਾ, ਰੋਕੀ ਰੋਕੀ। ਉਹ ਕੀ ਹੋ ਗਿਆ ਬਖਸ਼ੀ? ਵਧਾਈਆਂ ਤੈਨੂੰ, ਤੇਰਾ ਵਿਆਹ ਹੋ ਗਿਆ। ਤੇ ਵਿਆਹ ਤੇ ਨਹੀਂ ਸੱਦਿਆ, ਕੋਈ ਗੱਲ ਨਹੀਂ, ਪਰ ਮੂੰਹ ਤਾਂ ਮਿੱਠਾ ਕਰਾ ਦਿੰਦਾ। 2 ਲੱਡੂ ਹੀ ਸਹੀ। ਤੇਰਾ 2 ਲੱਡੂਆਂ ਨਾਲ ਕੀ ਬਣਨਾ? ਤੈਨੂੰ ਤਾਂ 4-5 ਲੱਡੂ ਲਵਾਉਣੇ ਪੈਣਗੇ। ਆਜੀ ਜੰਮੀ ਘਰੇ। ਉਹ ਤਾਂ ਠੀਕ ਹੈ, ਭਰਜਾਈ ਵਾਲੀ ਸਿਆਣੀ ਹੈ, ਇਹਨੇ ਪਹਿਲਾਂ ਹੀ ਮੂੰਹ ਨੰਗਾ ਰੱਖਿਆ ਹੋਇਆ। ਜੇ ਮੈਨੂੰ ਪਤਾ ਹੀ ਹੋਵੇ ਮੈਂ ਤੇ ਤੂੰ ਛੋਟਾ ਹੀ ਆ। ਲੱਗਦਾ ਛੋਟੇ ਦਾ, ਤੂੰ ਤਾਂ ਉਹ ਤੋਂ ਵੀ 5-7 ਸਾਲ ਵੱਡਾ ਜਿਹਦੀ ਇਹ ਘਰ ਵਾਲੀ ਆ। ਕੀ ਤੇਰੀ ਘਰ ਵਾਲੀ ਨਹੀਂ ਹੈ? ਉਹ ਨਹੀਂ, ਇਹ ਤਾਂ ਹਾਕਮ ਬਾਈ ਦੇ ਘਰੋਂ ਆ। ਮੇਰੀ ਤਾਂ ਭਾਬੀ ਆ। ਚੱਲ ਠੀਕ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਆਜੀ ਜੰਮੀ ਘਰੇ, ਕਰਾਉਣਾ ਤੇਰਾ ਮੂੰਹ ਕੌੜਾ। ਪੀਤਿਆ ਸਵਾਰੀਆਂ ਬਾਅਦ ਚ, ਖਬਰ ਪਹਿਲਾਂ। ਲੱਗਦਾ ਕਾਕਾ ਗੁੱਸਾ ਕਰ। ਠੰਡ ਤਾਂ ਬਹੁਤ ਹੋ ਗਈ। ਉਹ ਸ਼ੁਕਰ ਕਰ ਅੱਜ ਧੁੰਦ ਨਹੀਂ ਪਈ। ਅੱਜ ਤਾਂ ਪਤਾ ਹੈ ਠੰਡ ਚ ਗੋਡੇ ਹੋ ਗਏ। ਕਿਉਂ ਭਾਈ? ਸੀਟਾਂ ਲੈ, ਬੂਝਾਂ ਲੈ, ਪਾਵੇ। ਕਿੱਧਰ ਗਈ ਜੀ? ਸਤਿ ਸ਼੍ਰੀ ਅਕਾਲ ਬਾਪੂ ਜੀ। ਸਤਿ ਸ੍ਰੀ ਅਕਾਲ। ਜਿਹੜਾ ਹੋਰ ਨਾ ਵੇਖੀ ਜਾਓ, ਕੋਈ ਗੱਲ ਨਹੀਂ। ਪਾਵੇ ਲੈ, ਬੂਝਾਂ ਲੈ, ਸੀਟਾਂ ਲੈ, ਬੂਝਾਂ ਲੈ, ਪਾਵੇ ਲੈ, ਸੀਟਾਂ ਲੈ, ਬੂਝਾਂ ਲੈ, ਪਾਵੇ ਲੈ। ਲੋਨਾ ਅੱਗੇ ਨਾ ਲੰਘ, ਕਰਤਾਰਾ ਦਾ ਕਰ ਪਿੱਛੇ ਹੈ। ਹਾਏ ਸਾਰੂ ਆ ਗਈ ਬਾਹਰ। ਇੱਕ ਵਾਰ ਫੇਰ ਰੋਕ ਕੇ ਦੇਖਦੇ ਨਾ ਕਿੱਥੇ ਆ ਜੇ। ਸੀਟਾਂ ਲੈ, ਬੂਝਾਂ ਲੈ, ਪਾਵੇ ਲੈ। ਸੀਟ ਆ ਜਾ ਭਾਈ। ਆ ਗਿਆ ਕਰਤਾਰ, ਬਣ ਗਈ ਗੱਲ। ਦੀਦੀ ਨਹੀਂ ਦੇ ਚੰਦਰੀਏ ਦਰਸ਼ਨ ਕਿੱਥੇ ਆ ਕਰਤਾਰ? ਲੱਗਦਾ ਅੱਜ ਤਾਂ ਮੇਰੇ ਦੀ ਲਾਈਨ 'ਚ ਨਾਂ ਲਿਖਿਆ ਜਾਊ, ਕੁੱਟੂਗੀ। ਬੇ ਤੇਰੀ ਐਡੀ ਹਿੰਮਤ ਕਿਵੇਂ ਹੋਈ ਹੈ ਮੇਰੇ ਨਾਲ ਇਹ ਕੁਝ ਕਰਨ ਲਈ? ਦੱਸ। ਕੀ ਗੱਲ ਹੋ ਗਈ? ਆਹੋ ਲੱਲੜੀ ਜੇ ਕੱਢੀ ਜਾਂਦਾ, ਮੈਨੂੰ ਟੋਕਾ ਨਾਲ ਖੁਦ ਮੇਰੇ ਮੱਥੇ ਮਾਰ ਗਿਆ। ਡੋਕਾਂ ਲਾ ਆਹੋ ਇਹਨੂੰ ਤੇ ਹੋਰ ਆ ਕੋਟਾ ਕੋ ਚੱਕਿਆ। ਉਹ ਚਟਣੀ ਕੁੱਟਦੀ ਸੀਗੀ ਤਾਂ ਆ ਗਈ ਤੇਰੀ ਬਾਤ ਸੁਣ ਕੇ। ਅੱਛਾ ਕਰਤਾਰ, ਹਾਂ? ਤੇਰੇ ਵਾਸਤੇ ਬੰਬੇ ਤੋਂ ਸੂਟ ਲੈ ਕੇ ਆਇਆ, ਟੌਪ ਦਾ ਵਿਖਾਵਾਂ। ਦਿਖਾ। ਹੱਦ ਹੀ ਪਈ ਆ, ਬੜਾ ਸੋਹਣਾ। ਮੈਨੂੰ ਤਾਂ ਲੱਗੇ ਉੱਥੇ 4-5 ਦਿਨ। ਏ ਵੇ ਗੱਜ ਨਾ ਪਰੇ ਕਰ। ਕੋਈ ਨਹੀਂ, ਗੱਜ ਲੱਗੂ, ਸੂਟ ਵੀ ਲੱਗੂ। ਹਿਮਾ ਮਾਲ ਨਹੀਂ ਲੱਗेंगे ਜਮਾ। ਸੁਣ। ਹਾਂ ਸੋਹਣਾ। ਕਿੰਨੇ ਵੱਟੇ ਦਾ ਇਹ? ਦਿਲ ਵੱਟੇ ਹੈ ਜਿੰਨਾ ਮਰਜੀ ਦੇ ਦੀ। 300 ਦਊਂਗੀ ਮੈਂ ਤਾਂ। ਚੱਲ ਦੇ। ਚੱਲ ਠੀਕ ਹੈ। ਮੈਂ ਨਾ ਉਹ ਟੋਕਾ ਵਾਲਾ ਸੂਟ ਲੈ ਕੇ ਆਉਣੀ। ਨਾ ਕੱਚੇ ਕੁੱਛੇ ਬਣ ਜਾਂਦੇ ਹੋ, ਰੱਖ ਲੈ ਕੋਈ ਨਾ। ਅੱਛਾ ਫਿਰ 2 ਹੋ ਗਏ? ਹਾਂ 2 ਹੋ ਗਏ। ਚੰਗਾ ਠੀਕ ਹੈ, ਤੂੰ ਤਾਂ ਬਾਹਲੀ ਚੰਗਾ। ਮੈਂ ਨਾ ਤੇਰੀ ਚਾਹ ਪਿਲਾਉਣੀ ਸੀ, ਕੀ ਕਰਾਂ ਦੁੱਧ ਹੀ ਹੈ ਨਹੀਂਗਾ। ਅੱਜ ਮੈਂ ਵੀ ਮਾਰੂ ਚਾਹ ਪੀਤੀ ਆ। ਕੋਈ ਨਹੀਂ, ਮੈਂ ਉਹਦੇ ਆਜੂ ਜਿੱਦੇ ਤੂੰ ਦੁੱਧ ਲਿਆਂਦਾ। ਧੰਨਵਾਦ। ਕਰਤਾਰ। ਹਾਂ? ਉਰਾ ਇਹ
ਇਹਦੀ ਰਜਾਈ ਬਣਾਈ। ਅੱਛਾ ਇਹਦੇ ਨਾਲ ਠੰਡ ਨਹੀਂ ਲੱਗਦੀ। ਹਾਂ ਪਰ ਕਰਵੇ ਚੰਦੇ ਵਾਲਾ ਸੂਟ ਫੜਾਈ ਜਾਂਦਾ ਚੰਗਾ ਚੰਗਾ ਧੰਨਵਾਦ ਤੇਰਾ ਕੋਈ ਦੁੱਧ ਲਿਆਈ ਫਿਰ ਹੈ ਪੱਕਾ। ਹਾਂ ਚੰਗਾ ਠੀਕ ਹੈ ਨਿਕਲ ਜਾ ਗਾਈ ਦਾ ਪਤਾ ਨਹੀਂ ਲੱਗੀ। ਚੀਟਾ ਲਾ ਪੁੱਜਾ ਲਾ ਬਾਵਲਾ ਕੱਤਰ ਲਾ ਤੇਲਾ ਤਾਜੀ ਤਾਜੀ ਸਬਜ਼ੀ ਆ ਗਈ ਭਾਈ, ਤਾਜੀ ਤਾਜੀ ਸਬਜ਼ੀ। ਆਲੂ ਲਾ, ਬਤਾਊ ਲਾ, ਘਈਆ ਲਾ, ਕੱਦੂ ਲਾ ਭਾਈ। ਆਲੂ ਲਾ, ਬਤਾਊ ਲਾ, ਘਈਆ ਲਾ, ਕੱਦੂ ਲਾ ਭਾਈ। ਵੇ ਤੂੰ ਵੀ ਲੰਘਿਆ ਆ ਗਿਆ। ਸੱਜੇ ਪਾਸੇ ਦਾ ਦਰਵਾਜ਼ਾ ਖੁੱਲਦਾ, ਗੁਲਾਬੀ ਰੰਗ ਦੇ ਗਿੱਟੇ ਪੈਰਾਂ 'ਚ ਝਾਂਜਰਾਂ ਸ਼ਨ 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 ਕਰਕੇ ਚੌਕੇ 'ਚ ਦਾਖਲ ਹੁੰਦੇ ਆ। ਹਾਏ ਫਿਰ ਖੱਬੇ ਪਾਸੇ ਦਾ ਦਰਵਾਜ਼ਾ ਖੁੱਲਦਾ, ਖੁੱਲ ਗਿਆ। ਸੂਹੇ ਰੰਗ ਦੇ ਗਿੱਟੇ ਪੈਰਾਂ 'ਚ ਝਾਂਜਰਾਂ ਠੁਮਕ 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 ਕਰਦੇ ਵਿਹੜੇ 'ਚ ਦਾਖਲ ਹੁੰਦੇ ਆ। ਅੱਛਾ। ਤੇ ਜਿਹੜੀ ਲਾਲੀ ਆ, ਹਾਂ ਲਾਲੀ ਤਿਆਰ ਹੋਣ ਵਾਸਤੇ ਅੰਦਰ ਵੜ ਜਾਂਦੀ ਆ। ਵੜ ਗਈ ਚੱਲ। ਚੰਨੀ ਪੱਗ ਦੀਆਂ ਪੂਣੀਆਂ ਕਰਾਉਂਦੀ ਆ। ਫਿਰ ਹਾਕਮ ਦੀ ਨਹੀਂ ਵਰਿਆਮ ਦੀਆਂ। ਵਰਿਆਮ ਵਿਹੜੇ 'ਚ ਆ ਕੇ ਮੋਟਰਸਾਈਕਲ ਕੱਢਦਾ ਬਾਹਰ, ਮੋਟਰਸਾਈਕਲ ਦੀ ਮਾਰਦਾ ਕਿੱਕ ਤੇ ਚੰਨੀ ਪਟਕ ਦੇ ਨੇ ਉਹਦੇ ਪਿੱਛੇ ਬਹਿ ਜਾਂਦੀ ਆ। ਹਾਏ। ਤੇ ਵਿਹੜੇ ਦੇ ਵਿੱਚ ਹੀ ਫਿਰ ਦੇ ਗੇੜੇ ਤੇ ਗੇੜਾ, ਦੇ ਗੇੜੇ ਤੇ ਗੇੜਾ, ਦੇ ਗੇੜੇ ਤੇ ਗੇੜਾ, ਦੇ ਗੇੜੇ ਤੇ ਗੇੜਾ। ਹਾਂ ਮੋਟਰਸਾਈਕਲ ਬਾਹਰ ਕਿਉਂ ਨਹੀਂ ਆ ਰਿਹਾ? ਕਿਉਂਕਿ ਹਾਕਮ ਅੰਦਰ ਆ ਨਾ। ਓਏ ਲੈ ਹੁਣ ਬਣੂਗੀ ਗੱਲ। ਉਹ ਨਹੀਂ ਇੱਥੇ ਤਾਂ ਗੱਲ ਖਰਾਬ ਹੁੰਦੀ ਆ। ਉਹ ਕਿਵੇਂ ਯਾਰ ਮੈਨੂੰ ਨਾ ਇਹਨਾਂ ਦੇ ਘਾਲੇ ਮਾਲੇ ਦੀ ਸਮਝ ਹੀ ਨਹੀਂ ਆਈ। ਜਿਹੜੀ ਤਾਂ ਹਾਕਮ ਦੇ ਘਰ ਵਾਲੀ ਆ, ਚਲੋ ਉਹ ਤਾਂ ਤਿਆਰ ਤੁਰ ਹੋ ਕੇ ਚਲੀ ਜਾਂਦੀ ਆ ਵਰਿਆਮ ਦੇ ਨਾਲ, ਆ ਵੇਗੀ ਇਹਦੇ ਨਾਲ। ਹੈਨਾ। ਆ ਹੁਣ ਜਿਹੜੀ ਵਰਿਆਮ ਦੇ ਘਰ ਵਾਲੀ ਆ, ਹਾਂ ਇਹ ਤਿਆਰ ਤੁਰ ਹੋ ਕੇ ਰੋਟੀ ਟੋਕ ਕਰਕੇ ਹਾਕਮ ਦੇ ਕੋਲੇ ਚਲੀ ਜਾਂਦੀ ਆ। ਹੱਦ ਹੋਈ ਪਈ ਆ ਯਾਰ। ਜਿਹੜੀ ਕੱਲ ਮਾਸਟਰ ਨਾਲ ਜੱਫੀ ਪਾ ਕੇ ਟੱਪੀ ਸੀ ਉਹ ਕਿਹਦੀ ਬਹੂ ਸੀ? ਓਏ ਹੋਏ ਹਾਕਮ ਦੀ ਬਹੂ ਸੀ। ਉਹ ਫਿਰ ਬਰਿਆਮ ਦੀ ਕਿਹੜੀ ਹੋਈ? ਓਏ ਦੱਸੀ ਤਾਂ ਜਾਨਾ ਜਿਹੜੀ ਰੋਟੀ ਟੋਕ ਲੈ ਕੇ ਖੇਤ ਗਈ ਆ ਯਾਰ। ਓਏ ਓਏ ਉਹ ਤੁਸੀਂ ਛੱਡੋ ਯਾਰ ਇਹਨਾਂ ਗੱਲਾਂ ਨੂੰ। ਤੁਸੀਂ ਇਹ ਦੇਖੋ ਵੀ ਰੱਬ ਨੇ ਜੋੜੀਆਂ ਕਿੰਨੀਆਂ ਸੋਹਣੀਆਂ ਬਣਾ ਕੇ ਭੇਜੀਆਂ। ਇਹ ਸਵਾਰੀਆਂ ਚੱਕਣ ਦੇ ਟਾਈਮ ਤੇ ਇੱਧਰ ਕਿੱਧਰ? ਲੋ ਬਈ ਕਰਾਓ ਮੇਰਾ ਮੂੰਹ ਮਿੱਠਾ। ਬਿਲਕੁਲ ਨਵੀਂ ਖਬਰ ਲੈ ਕੇ ਆਇਆ। ਹਾਂ ਮੈਂ ਮਾਸਟਰ ਤੇ ਮਾਸਟਰਾਨੀ ਘੇਰ ਲਏ ਮੋਟਰਸਾਈਕਲ ਤੇ। ਮੈਂ ਕਿਹਾ ਬਰਿਆਮ ਸਿਆ ਤੈਂ ਵਿਆਹ ਕਰਵਾ ਲਿਆ, ਮੇਰਾ ਮੂੰਹ ਨਹੀਂ ਮਿੱਠਾ ਕਰਵਾਇਆ ਹੈ। ਜੋੜੀ ਵੀ ਬੜੀ ਸੋਹਣੀ ਜੱਚਦੀ ਹੈ। ਉਹ ਕਹਿੰਦਾ ਮੇਰੀ ਘਰ ਵਾਲੀ ਨਹੀਂ ਭਰਜਾਈ ਹੈ। ਪਤੰਦਰ ਆਪਣੀ ਭਰਜਾਈ ਨੂੰ ਹੀ ਘਮਾਉਂਦਾ ਫਿਰਦਾ ਹੈ। ਓਏ ਤਾਂ ਰਾਮ ਕਹਾਣੀ ਫੱਤੂ ਨੇ ਪਹਿਲਾਂ ਸਾਨੂੰ ਸੁਣਾਤੀ। ਬਾਲਾ ਰਸਗੁੱਲੇ। ਇਹ ਗੱਲ ਵੀ ਇਹਦੀ ਗੰਦੀਆਂ ਗਾਜਰਾਂ ਵਰਗੀ ਨਿਕਲੀ। ਯਾਰ ਮੈਨੂੰ ਕਿਉਂ ਵਿੱਚ ਘੜੀਸ ਲਿਆ? ਪਰ ਇੱਕ ਗੱਲ ਸੁਣ ਲਾ ਟੈਂਪੂ ਮਾਸਟਰਾ, ਹੋ ਤੂੰ ਰੋਦੀ ਤਰ੍ਹਾਂ ਲੇਟੇ ਗਿਆ। ਅੱਛਾ ਯਾਰ ਜਾ ਟੈਂਪੂ ਮਾਸਟਰਾ ਮਰ ਗਿਆ ਕਿਹੜਾ। ਅਮਨ ਮੈਮ ਘੂਰਨਾ ਬੰਦ ਕਰੋ। ਕਿਉਂ? ਕਿਉਂਕਿ ਮੈਂ ਡਿਸਟਰਬ ਹੋ ਰਿਹਾ। ਤੇ ਹੋਈ ਜਾਓ। ਅਮਨ ਤੈਨੂੰ ਚੰਗੀ ਤਰ੍ਹਾਂ ਪਤਾ ਵੀ ਹਾਂ ਬਰਿਆਮ, ਸਾਨੂੰ ਪਤਾ ਹੈ ਤੁਹਾਡਾ ਵਿਆਹ ਹੋ ਗਿਆ। ਬਈ ਇਹਨਾਂ ਕੰਜੂਸਾਂ ਨੇ ਤਾਂ ਸਾਡਾ ਮੂੰਹ ਮਿੱਠਾ ਨਹੀਂ ਕਰਾਇਆ। ਬੈਠੋ ਬੈਠੋ ਬਈ, ਆਪਣਾ ਸਟਾਫ ਦਾ ਫਰਜ਼ ਤਾਂ ਬਣਦਾ ਨਾ। ਇਹਨਾਂ ਦਾ ਮੂੰਹ ਮਿੱਠਾ ਕਰਾਈਏ ਤੇ ਦਈਏ ਵਧਾਈਆਂ। ਲਿਆ ਵੀ ਕੀ ਚੁਪੜਾ ਡੱਬਾ। ਏ ਸ਼ਾਬਾਸ਼। ਲੋ ਬਈ ਫਲੋ ਮੂੰਹ। ਏ ਲੈ ਮੁਬਾਰਕਾਂ ਜੀ। ਲੈ ਜੀ ਸ਼ਾਬਾਸ਼ ਮੁਬਾਰਕਾਂ ਬਈ। ਬਈ ਬਰਿਆ ਤੁਹਾਡੇ ਵਿਆਹ ਦਾ ਹੀ ਫਾਇਦਾ ਤਾਂ ਹੋਇਆ ਸਕੂਲ ਨੂੰ। ਮੈਡਮ ਉਹ ਕਿਵੇਂ? ਲੈ ਜੇ ਲਾਲੀ ਦਾ ਵਿਆਹ ਕਿਤੇ ਹੋਰ ਹੋ ਜਾਂਦਾ ਇਹਦੀ ਬਦਲੀ ਪਤਾ ਨਹੀਂ ਕਿੱਥੋਂ ਦੀ ਹੋ ਜਾਣੀ ਸੀ। ਇੱਕ ਵਧੀਆ ਟੀਚਰ ਸਕੂਲ 'ਚ ਚਲੀ ਜਾਣੀ ਸੀ। ਨਾਲੇ ਲਾਲੀ ਨੂੰ ਵੀ ਤਾਂ ਫਾਇਦਾ ਹੈ, ਇਹਨੂੰ ਕਿਰਾਇਆ ਨਹੀਂ ਲਾਉਣਾ ਪੈਣਾ। ਦੋਨੋਂ ਦਿਓਰ ਭਰਜਾਈ ਮੋਟਰਸਾਈਕਲ ਤੇ ਆ ਜਾ ਕਰਨਗੇ ਸਕੂਲ। ਲੈ ਵੀ ਕਿਚੂ ਵੰਡਦੇ ਸਾਰੇ ਸਟਾਫ। ਚਲੋ ਵੀ ਆਪੋ ਆਪਣੀਆਂ ਕਲਾਸਾਂ ਲਈ। ਚਲੋ ਵਧੀਆ ਹੋ ਗਿਆ। ਉਹ ਗੋਲੂ ਉਹਨੇ ਭੱਜ ਕੇ ਭੱਜ ਗਿਆ। ਹਾਂਜੀ ਲੱਡੂ ਖਾ ਲਾ। ਜਾ ਜਾ। ਓਏ ਕੀਚੂ, ਤੂੰ ਬਾੜਾ ਨਹੀਂ ਸਰਬਾਲਾ ਚ ਬਣੀ ਫਿਰਦਾ। ਉਹਨੂੰ ਛੱਡੋ, ਮੂੰਹ ਮਿੱਠਾ ਕਰੋ। ਉਹ ਸੱਚ ਵਿਆਹ ਦਾ ਨਾ ਤੁਹਾਡੇ ਲੱਗਣਾ ਨਹੀਂ।
ਬਾਈ ਰੋਟੀ ਲੈ ਕੇ ਆਈ ਆ। ਹਾਕਮ ਦੀ ਮੋਟਰ ਕਿਹੜੀ ਆ ਜੀ? ਨਾਲ ਦੇ ਕਾਰਜਾ ਤਾਂ ਚੀਰਦੀ ਹੈ। ਹਾਂ ਬਾਈ, ਮਸਾਲਾ ਵਾਵਾ ਪੈ ਗਿਆ ਲੱਗਦਾ। ਮਸਾਲਾ ਨਹੀਂ ਹੋਏ, ਮੈਂ ਤਾਂ ਹਾਕਮ ਦੀ ਕਿਸਮਤ ਦੀ ਗੱਲ ਕਰਦਾ। ਸੌ ਵਟੇ ਮਹਾਰਾਜ ਦੀ ਰਨ ਵਾਕਈ ਸਿਰਾਂ ਮਿਲਿਆ ਹਾਕਮ ਨੂੰ। ਸਹੀ ਗੱਲ ਆ ਬਾਈ ਤੇਰੀ। ਇਹਨੂੰ ਵੇਖ ਕੇ ਤਾਂ ਸਾਡੇ ਵਰਗਿਆਂ ਦਾ ਤਰਾ ਨਿਕਲ ਗਿਆ। ਤੂੰ ਤਾਂ ਚੀਜ਼ ਹੀ ਕੀ ਹੈ। ਨਹੀਂ ਵੈਸੇ ਤੂੰ ਵੀ ਠੀਕ ਹੀ ਆ ਬਾਈ। ਵੈਸੇ ਇੱਕ ਗੱਲ ਦੱਸਾਂ ਬਾਈ, ਇਹ ਤਾਂ ਮਾਸਟਰ ਵਰਿਆਮ ਦੇ ਘਰ ਵਾਲੀ ਆ। ਹਾਕਮ ਦੇ ਘਰ ਵਾਲੀ ਤਾਂ ਮਾਸਟਰ ਨਹੀਂ ਆ। ਉਹ ਮੋਟਰਸਾਈਕਲ ਤੇ ਚਲੀ ਜਾਂਦੀ ਉਹਦੇ ਨਾਲ ਸਕੂਲ ਨੂੰ। ਸਾਡੇ ਤਾਂ ਗਵਾਂਢ ਸਾਰਾ ਕੁਝ ਹੁੰਦਾ। ਪਤਾ ਨਹੀਂ ਇਹਨਾਂ ਦੇ ਘਰੇ ਕੀ ਕੁਝ ਜਿਹਾ ਚੱਲੀ ਜਾਂਦਾ ਬਾਈ ਹੈ। ਪਰ ਇੱਕ ਗੱਲ ਆ, ਸੋਹਣੀਆਂ ਬਹੁਤ ਆ ਦੋਵੇਂ। ਬਾਈ ਰੋਟੀ। ਤੂੰ ਚੱਲ ਮੋਟਰ ਤੇ, ਮੈਂ ਕਿਆਰਾ ਰਮਾ ਕੇ ਆਇਆ। ਬਾਈ ਤਾਂ ਬਾਲੇ ਖਲਾਰਾ ਜਿਹਾ ਪਾਈ ਬੈਠਾ। ਚੱਲ ਨੀ ਚੰਨੀਏ, ਸਾਂਭ ਆਪਣੀ ਡਿਊਟੀ। ਬਾਈ ਕਿਵੇਂ ਲੱਗਿਆ? ਕਮਲੀਏ, ਘਰ ਦਾ ਕੰਮ ਥੋੜਾ ਹੁੰਦਾ ਜਿਹੜਾ ਤੂੰ ਇੱਥੇ ਵੀ ਸ਼ੁਰੂ ਹੋ ਗਈ। ਘਰ ਦੇ ਕੰਮ ਤਾਂ ਮੈਂ ਐਂ ਹੀ ਨਿਬੇੜ ਦਿੰਨੀ ਆ। ਮੈਂ ਸੋਚਿਆ ਲੱਗੇ ਹੱਥਾਂ ਵੀ ਸਵਾਰ ਦਿਆਂ। ਨਾਲੇ ਚੰਨੀਏ, ਤੂੰ ਕਾਹਨੂੰ ਖੇਚਲ ਕਰਨੀ ਸੀ? ਰੋਟੀ ਮੈਂ ਘਰੇ ਆ ਕੇ ਖਾ ਲੈਂਦਾ। ਹੁਣ ਅਸੀਂ ਆ ਗਏ ਆ ਨਾ, ਤੁਹਾਨੂੰ ਘਰੇ ਜਾਣ ਦੀ ਕੋਈ ਲੋੜ ਨਹੀਂ। ਭਾਬੀ ਚੰਨੀ ਛੋਟੇ ਹੁੰਦੇ ਤੋਂ ਇਦਾਂ ਦੀ ਆ ਕਿ ਵੱਡੀ ਹੋਈ ਤੇ ਦਿਮਾਗ 'ਚ ਫਰਕ ਪਿਆ? ਵਰਿਆਮ, ਮਾਈਂਡ ਯੂਰ ਲੈਂਗੁਏਜ। ਮੇਰੀ ਛੋਟੀ ਭੈਣ ਆ ਉਹ। ਆਹੋ, ਮੈਂ ਤਾਂ ਭੁੱਲ ਹੀ ਗਿਆ ਸੀ। ਅੱਛਾ ਭਾਬੀ, ਮੈਂ ਵੀ ਤਾਂ ਤੇਰਾ ਲਾਡਲਾ ਦਿਓਰ ਆ। ਹੁਣ ਇੰਨੀ ਅਗਰ ਤੈਨੂੰ ਮੇਰੀਆਂ ਵੀ ਚੱਲਣੀਆਂ ਪੈਣਗੀਆਂ। ਨਾਲੇ ਕਮਲੀ ਨਹੀਂ, ਭੋਲੀ ਆ ਉਹ। ਵਿਚਾਰੀ ਨੂੰ ਆਪਦਾ ਦੁੱਖ ਦਾ ਵੀ ਨਹੀਂ ਦੱਸਣਾ ਆਉਂਦਾ। ਹਾਂ, ਭੋਲੀ ਨੂੰ ਮੈਂ ਕਿਹੜਾ ਬਾਂਦਰਾਂ ਤੋਂ ਖਿੱਲਾਂ ਖੋ ਕੇ ਖਾਂਦਾ ਰਿਹਾ। ਭੋਲੀ ਕਹਿ ਕੇ ਸਿੱਧਰੀ ਮੇਰੇ ਗਲ ਮਾਰਤੀ। ਬੂਟ ਹੀ ਪ੍ਰੈਸ ਕਰੀ ਜਾਂਦੀ ਆ ਕਮਲੀ। ਦਿਲ ਦੀ ਪਤਾ ਕਿੰਨੀ ਚੰਗੀ ਆ ਉਹ। ਤੂੰ ਤਾਂ ਪੈਰ ਧੋ ਪੀ ਵੀਰੇ ਭਾਬੀ ਦੇ, ਜਿਨ੍ਹਾਂ ਨੇ ਤੈਨੂੰ ਹਾਂ ਕਰਤੀ। ਅੱਛਾ, ਵੀਰਾ ਭਾਬੀ ਹੁਣ ਇੱਥੇ ਤਾਂ ਹੈ ਨਹੀਂਗੇ। ਲਿਆ ਮੈਡਮ ਜੀ ਤੁਹਾਡੇ ਵਾਸਤੇ ਮੈਂ ਤਾਂ ਤੇਰੇ ਪੈਰ ਹੀ ਫੜ ਲੈਣਾ। ਵਰਿਆਮ ਲਿਆ ਫੜਾ ਮੈਂ ਕੀ ਕਰੀ ਜਾਂਦਾ? ਲਿਆ ਭਾਬੀ ਫੜਾ ਦੇ। ਹੁਣ ਮਗਰਾ ਕਰੀ ਜਾਂਦੀ। ਚੱਲ ਖਾਣੂ ਰੋਟੀ ਖਾਓ।
ਬਾਈ ਹੱਥ ਨੇ ਕਿਹੜੀ ਸਬਜ਼ੀ ਬਣਾਵਾਂ? ਜਿਹੜੀ ਮਰਜ਼ੀ ਤੋੜ ਲੈ ਚੰਨੀਏ, ਸਬਜ਼ੀਆਂ ਸਾਰੀਆਂ ਹੀ ਵਧੀਆ। ਗੁੱਡ ਮਾਰਨਿੰਗ ਮੈਮ। शट अप। खड़े रहो। ਮੈਡਮ ਤਾਂ ਬਾਲੀ ਤੱਪੀ ਹੋਈ ਓਏ। ਅੱਜ ਤਾਂ ਪੱਕਾ ਛਿੱਤਰ ਪੈਣਗੇ। ਸਹੀ ਆ। प्रभजोत कौन है? ਯੈਸ ਮੈਮ। ऐ की कीड़े मारे आ? एक तो पहला दिमाग खराब है, उतो तुसी जान लेनी कीती है। ਚਲੋ ਚਲੋ ਭੱਜ ਲਓ ਚਲੋ ਚਲੋ ਗੱਦ ਰੱਪ ਕੇ ਬਾਹਰ ਭੱਜ ਗਿਆ ਓਏ ਬਾਹਰ ਆ ਜਾ ਬਾਹਰ ਮੈਨੂੰ ਮਿਲੇਗੇ ਲਓ ਭਾਈ ਵਧਾਈ। ਵਧਾਈਆਂ ਬੀਬੀ, ਤੈਨੂੰ ਮਾਲਕ ਖੁਸ਼ੀਆਂ ਦੇਵੇ, ਤੰਦਰੁਸਤ ਰੱਖੇ, ਮਾਲਕ ਮਿਹਰ ਕਰੇ। ਤਾਈ ਇਹ ਸਭ ਖੁਸ਼ੀਆਂ ਤੇਰੇ ਕਰਕੇ ਆ ਇਸ ਘਰ 'ਚ, ਨਹੀਂ ਤਾਂ ਮੈਨੂੰ ਗਰੀਬ ਨੂੰ ਸਾਕ ਕਿਹਨੇ ਕਰਾਉਣਾ ਸੀ। ਅੱਜ ਤੇਰੇ ਲਾਏ ਬੂਟੇ ਨੂੰ ਬੂਰ ਪੈ ਗਿਆ। ਆ ਲੈ ਤਾਈ ਹੁਣ ਗੁੜਤੀ ਵੇਰ ਤੂੰ ਹੀ ਦੇਈ ਤੇ ਇਹਦਾ ਨਾਂ ਵੀ ਹੁਣ ਤੂੰ ਹੀ ਰੱਖਣਾ। ਲੈ ਬਈ, ਇਹ ਤੁਹਾਡੇ ਘਰ ਦਾ ਨਾਂ ਰੋਸ਼ਨ ਕਰੂਗੀ। ਇਹਦਾ ਨਾਂ ਰੱਖਦੇ ਆ ਆਪਾਂ ਜੋਤੀ। ਠੀਕ ਹੈ ਜੋਤੀ? ਲਓ ਬਈ, ਇਹਨੂੰ ਫੜੋ ਤੁਸੀਂ ਤੇ ਮੈਂ ਚੱਲੀ, ਮੈਨੂੰ ਕੰਮ ਹੈ। ਠੀਕ ਹੈ, ਚਲੋ ਜੀ। ਲੇਟ ਤਾਂ ਨਹੀਂ ਹੋ ਤੁਸੀਂ ਭਾਈ ਲਾਓ ਰੌਣਕਾਂ। ਹਾਂਜੀ ਬੀਬੀ, ਆਓ ਨੀ ਕੁੜੀਓ, ਲਾਈਏ ਰੌਣਕਾਂ। ਲੋ ਬਈ, ਤਾਈ ਬਿਸ਼ਨੀ ਨੇ ਤਾਂ ਦੇਤੀ ਬਿੱਟੂ ਦੀ ਕੁੜੀ ਨੂੰ ਗੁੜਤੀ। ਓ ਫੱਤੂ, ਤੁਹਾਨੂੰ ਗੁੜਤੀ ਕਿਹਨੇ ਦਿੱਤੀ ਆ ਓਏ? ਪਤੰਦਰੋਂ ਧੋਦੇ ਧੋਦੇ ਨਹੀਂ। ਛੱਡੋਗੇ ਮੇਰੇ ਕੋਲ ਅੰਦਰ ਇਹਨਾਂ ਨੂੰ, ਦੇਖੀ ਕਰਕੇ ਫੇਸ਼ੀਅਲ ਬਣਾਉਂਦਾ ਲਾੜੇ। ਓਏ ਲਾੜੇ ਵੀ ਬਣਾਗੇ। ਨਵਾਂ ਕੋਟ ਪੈਂਟ ਸਵਾ ਕੇ ਰੱਖੀ ਬੈਠਾ, ਉਹਦੇ ਪਾਉਂ। ਜਿੱਦੇ ਮਰ ਗਿਆ? ਨਹੀਂ, ਜਿੱਦਣ ਮੈਂ ਘੋੜੀ ਚੜ ਗਿਆ। ਅੱਛਾ ਹੈ, ਮੈਂ ਤਾਂ ਚਾਬੀ ਦੇਣੀ ਸੀ। ਘੋੜੀ ਮੈਂ ਬਾਅਦ ਚੜੂੰਗਾ, ਪਹਿਲਾਂ ਮੈਂ ਸਾਈਕਲ ਹੀ ਚੜ ਜਾ। ਹੈ ਓ ਫਤੂ ਓਏ, ਓ ਸਾਈਕਲ ਦਾ ਬ੍ਰੇਕ ਹੈ ਨਹੀਂ ਓਏ। ਚੰਨੀ ਸੱਤੂ ਦੀ, ਲਾਲੀ ਫੱਤੂ ਦੀ, ਮੈਂ ਤਾਂ ਮਾਸਟਰ ਨੂੰ ਪੱਕਾ ਹੀ ਜਿੰਦਰਾ ਲਾ ਕੇ ਰੱਖ ਲੈਣਾ। ਮਾਸਟਰ ਨੇ ਮੇਰੇ ਬਾਰੇ ਸੋਚੀ ਜਾਂਦੀ ਹੋਣੀ। ਹਾਏ, ਸਰੋਂ ਫੁੱਲਾ ਸੂਟ ਦੇਖ ਕੇ ਤਾਂ ਮੇਰਾ ਜੀਤਾ ਖੁਸ਼ ਹੋ ਜਾਊਗਾ, ਪਰ ਮੈਨੂੰ ਖੇਤਾਂ 'ਚ ਬੁਲਾ ਕੇ ਆਪ ਕਿੱਥੇ ਰਹਿ ਗਿਆ ਮਰ ਜਾਣਾ। ਬਾਬਾ ਹੋਲੀ, ਲਾਲੀ ਲਾਲ ਦੁਪੱਟਾ ਲੈ ਕੇ ਬਣ ਗਈ ਲਾਲ ਕਰੀ ਲੱਗੀ। ਮੈਂ ਓ ਬਾਬਾ ਹੋਲੀ, ਆ ਕੌਣ ਉੱਡਿਆ ਆਉਂਦਾ ਭੁੱਲ ਜਾ। ਲਾਲ ਪਰੀ ਕੌਣ ਖੜੀ ਆ? ਮਰ ਜਾਣਾ, ਅੰਨਾ ਹੋਇਆ ਤੂੰ। ਜੇ ਮੇਰਾ ਨਵਾਂ ਸੂਟ ਖਰਾਬ ਹੋ ਜਾਂਦਾ ਨਾ, ਐਵੇਂ ਮੇਰਾ ਜੀਤਾ ਰੁੱਸ ਜਾਣਾ ਸੀ। ਮਾਫ ਕਰ ਦਿਓ ਜੀ, ਇਹ ਮੰਗਵਾ ਸਕਲਾ ਜੀ, ਤੇ ਮੰਗਵੀਂ ਚੀਜ਼ ਦਾ ਕੀ ਪਤਾ ਜੀ ਕਦੋਂ ਕਿਹਦੇ ਚ ਵੱਜੇ। ਅੱਛਾ, ਹਾਂਜੀ। ਆ ਜਿਹੜੀ ਮੇਰੇ ਜੁੱਤੀ ਪਾਈ ਹੈ ਨਾ, ਇਹ ਵੀ ਮੰਗਵੀਂ ਆ, ਤੇ ਮੰਗਵੀਂ ਜੁੱਤੀ ਦਾ ਕੋਈ ਪਤਾ ਨਹੀਂ ਕਦੋਂ ਕਿਹਦੇ ਤੇ ਵਰ ਜਾਵੇ। ਹੈ ਗੇਟ ਤੇ ਲੌਕ ਲੱਗਿਆ। ਸਤਿ ਸ਼੍ਰੀ ਅਕਾਲ ਮਾਸਟਰ। ਉਹ ਜੀ ਘਰ ਦੇ ਕੁੰਜੀ ਫੜਾ ਗਏ ਸੀਗੇ ਜੀ। ਉਹ ਮੈਨੂੰ ਕਹਿੰਦਾ ਜੀ ਆਪਣੇ ਗਵਾਂਢੀ ਆ ਜੀ। ਮੈਂ ਕਿਹਾ ਮੈਂ ਫੜਾ ਦੂੰਗਾ ਜੀ। ਆਏ ਗੇਟ ਲਾਈ ਭਾਬੀ। ਤੁਸੀਂ ਚਾਹ ਪੀਓਗੇ? ਨਹੀਂ ਜੀ, ਚਾਹ ਨੂੰ ਤਾਂ ਕੀ ਹੈ ਜੀ, ਚਾਹ ਦੀ ਕਿਹੜੀ ਗੱਲ ਆਈ, ਤੁਹਾਡੇ ਦਰਸ਼ਨ ਦੁੱਧ ਵਰਗੇ ਹੋ ਗਈ। ਮੈਂ ਉਹ ਮਿੱਠਾ ਜਿਹਾ ਵਾਵਾ ਪੀ ਲੈਣਾ ਹੁੰਦਾ ਜੀ, ਤੇ ਉਹ ਪੱਤੀ ਕਰਦੀ ਜੀ ਰੱਖਿਓ ਜੀ, ਤੇ ਇੱਕ ਅੱਧੀ ਲੈਚ ਜੀ ਪਾ ਲਿਓ ਬਸ। ਮੈਂ ਦੁਬਾਰਾ ਪੁੱਛ ਲੈਂਦੇ, ਮੈਂ ਮੰਨ ਨਹੀਂ ਜਾਣਾ ਸੀ। ਛੱਤੂ ਓਏ, ਛੱਤੂ ਓਏ, ਉਹ ਛੱਤੂ ਗੱਲ ਸੁਣੋ। ਓਏ ਕੀ ਆ? ਉਹ ਕਿੱਥੇ ਮਰਿਆ? ਓਏ ਉਹ ਵੇਖ ਲਈ। ਓਏ ਆਏ ਕਿਵੇਂ ਵੇਖ ਲਈ? ਉਹ ਕੰਜਰਾ ਤੇਰੀ ਭਰਜਾਈ ਵੇਖ ਲਈ। ਹਾਂ ਛੱਤੂ ਰੇ ਆ, ਓਏ ਆ ਜਾ।
ਆ ਤੁਹਾਡੇ ਗਵਾਂਢੀ ਬੜੇ ਡਰਾਉਣੇ ਜੇ ਨਹੀਂ, ਮੇਰਾ ਤਾਂ ਤਰਾ ਹੀ ਨਿਕਲ ਗਿਆ ਸੀ। ਹਾਏ ਤਰਾ ਤਾਂ ਮੇਰਾ ਵੀ ਨਿਕਲ ਗਿਆ ਸੀ। ਕੁਝ ਨਹੀਂ, ਇਹ ਤਾਂ ਰੌਣਕ ਨੇ ਆਪਣੇ ਪਿੰਡ ਦੀ। ਓਏ ਫੱਤੂ, ਹਾਂ ਤੈਨੂੰ ਕੀ ਲੱਗਦਾ ਹੱਥ ਫੜ ਲਿਆ ਹੋਣਾ? ਮੈਨੂੰ ਲੱਗਦਾ ਜੱਫੀ ਪਾਲੀ ਹੋਣੀ। ਹਾਏ ਚੰਨੀ ਆ ਗਈ। ਦੇਖੀ ਦੋ ਫੜੇ ਜਾਣਗੇ। ਚੰਨੀ ਭੈਣੇ ਸਕੂਲ ਕਿਵੇਂ ਤਰਿਆ? ਬਹੁਤ ਵਧੀਆ, ਤੂੰ ਦੱਸ ਖੇਤ ਲੱਭ ਗਿਆ ਸੀ? ਆਪਣੇ ਨਾਲ ਜਚਣ ਗਿਆ। ਰੋਟੀ ਉਹਨਾਂ ਨੇ ਖਵਾ ਕੇ ਆਈਆਂ, ਕਿਤੇ ਭੁੱਖੇ ਬਾਣੀਏ ਤਾਂ ਨਹੀਂ ਰਜਾਏ। ਭਾਬੀ ਓਏ ਹੋਏ ਕਰਿਆ ਹੀ ਵੱਟਾ ਬੋਲੀਆਂ। ਹਾਏ ਚੂਹਾ ਕਿੱਥੇ? ਹਾਏ ਚੰਨੀ, ਮੇਰਾ ਸੀਨਾ ਹੋ ਗਿਆ ਛੰਨੀ। ਕੀ ਹੋਇਆ? ਕੁਛ ਨਹੀਂ, ਤੁਸੀਂ ਕਰੋ ਗੱਲ, ਮੈਂ ਗਰਾਊਂਡ ਜਾ ਕੇ ਆਇਆ। ਭੈਣੇ ਇੱਕ ਗੱਲ ਦੱਸਾਂ? ਹਾਂ ਦੱਸ। ਆ ਜਾ। ਸ਼ੱਤੂ ਓਏ, ਆਪਣੇ ਗਵਾਂਢੀਆਂ 'ਚ ਕੀ ਖਿਚੜੀ ਜੀ ਪੱਕਦੀ ਰਹਿੰਦੀ ਆ? ਹੈ ਪਤਾ ਨਹੀਂ ਯਾਰ। ਅਦਰਕ ਸਿੱਟ ਯਾਰ। ਹੋਰ ਲਓ ਜੀ, ਬਣਾਇਆ ਤਾਂ ਕੈਮ ਹੈ। ਹਾਂਜੀ ਹਾਂਜੀ। ਕਿਵੇਂ ਆ ਨਿੰਮਿਆ? ਹਾਂ ਭਾਈ ਬੈਠਾ ਕੋਲ ਟਾਈਮ ਨਾਲ ਹੀ ਹੈ। ਸਰਦਾਰ ਸਾਹਿਬ ਦੇਖਣਾ ਹੀ ਹਟ ਗਏ ਹੈ। ਉਹ ਭਰਾਵਾ ਕਾਹਦੇ ਸਰਦਾਰ, ਸਟਾਰਟਰ ਮੱਚ ਗਿਆ, ਉਹ ਲੈਣਾ ਹੈ ਤੇਰੇ ਤੋਂ। ਹੋਰ ਬਚ ਗਿਆ। ਹੋਰ ਕੀ? ਜਾ ਲਿਆ ਅੰਦਰ ਗੱਟੇ 'ਚ ਪਾ ਲਈ। ਚੰਗਾ ਚੰਗਾ। ਨੂਣ ਪਾਈ ਯਾਰ। ਲਓ ਜੀ ਲਓ। ਕਿੱਧਰ ਭੱਜਿਆ ਜਾਣਾ? ਆ ਜਾ ਹਾੜਾ ਲਵਾਈਏ ਫਿਰ ਤੈਨੂੰ ਤਰੀ ਮਸਾਲੇ ਨਾਲ। ਉਹ ਨਹੀਂ ਯਾਰ ਨਿੰਮਿਆ, ਹੁਣ ਚਿੱਤ ਜਾ ਨਹੀਂ ਮੰਨਦਾ ਯਾਰ। ਲੈ ਆਪਾਂ ਕਿਹੜਾ ਸ਼ਰਾਬੀ ਹੋਣਾ? ਉਹ ਗੱਲ ਨਹੀਂ ਯਾਰ, ਫਿਰ ਲਾਈਟ ਭਾਜੂਗੀ। ਮੈਂ ਪਾਣੀ ਲਾ ਕੇ ਟਾਈਮ ਨਾਲ ਘਰੇ ਜਾਣਾ, ਜੇ ਕਵੇਲਾ ਹੋ ਜੇ ਫਿਰ ਘਰ ਦੇ ਬੋਲਦੇ ਆ। ਮੈਨੂੰ ਪਤਾ ਹੈ ਕਿਹੜੇ ਘਰ ਦੇ ਬੋਲਦੇ ਆ। ਓ ਹਾਕਮਾ, ਯਾਰੀ ਤੋੜ ਗਿਆ ਤੂੰ। ਚੱਲ ਲੁੱਚਾ। ਚੱਲ ਉਹ ਤੈਨੂੰ ਲੁੱਚਾ ਕਹਿ ਕੇ ਗਿਆ। ਉਹ ਕੋਈ ਨਾ ਜੀ, ਹੈਗਾ ਹੀ ਆ। ਉਹ ਚੱਲ ਪਾ। ਆ ਗਏ ਤੁਸੀਂ? ਹਾਂਜੀ। ਮੈਂ ਪਾਣੀ ਲੈ ਕੇ ਆਉਣੀ ਆ। ਭੈਣੇ ਤੂੰ ਸਾਗ ਚੀਰ ਲਾ, ਪਾਣੀ ਮੈਂ ਫੜਾਉਣੀ ਆ। ਸ਼ੱਤੂ ਓਏ, ਆ ਮੈਨੂੰ ਇਹਨਾਂ ਦਾ ਹਿਸਾਬ ਕਿਤਾਬ ਜਿਹਾ ਸਮਝ ਨਹੀਂ ਆਉਂਦਾ। ਹਾਕਮ ਕੋਲੇ ਪਾਣੀ ਛੋਟੀ ਕਿਉਂ ਲੈ ਕੇ ਗਈ ਹੈ? ਚੱਲ ਦੇਖਦੇ ਆ। ਪੁੱਤ ਨਵੇਂ ਵਿਆਹੇ ਜੋੜੇ ਨਾ ਇਸ ਜਗ੍ਹਾ ਤੇ ਮਿੱਠੀ ਕੱਢ ਕੇ ਆਉਂਦੇ ਆ। ਕੱਲ ਜੇਠਾ ਵੀਰਵਾਰ ਹੈ, ਤੁਸੀਂ ਦੋਵੇਂ ਜੋੜੀਆਂ ਜਾ ਕੇ ਨਾ ਉੱਥੇ ਮੱਥਾ ਟੇਕ ਆਓ। ਠੀਕ ਹੈ ਤਾਈ, ਕੱਢੇ ਹੋਣੇ ਮਿੱਟੀ। ਮਰਿਆਮ ਤੁਸੀਂ ਦੋਨੇ ਛੁੱਟੀ ਕਰ ਲਓ ਕੱਲ ਨੂੰ। ਜੀ ਬਾਈ। ਆ ਲੈ ਤਾਈ ਰੋਟੀ। ਲਿਆ ਪੁੱਤ, ਜਿਉਂਦੀ ਰਹਿ। ਲਿਆਓ ਜੀ। ਅੰਨਾ ਵੰਡੇ ਰਿਓੜੀਆਂ, ਮੁੜ ਮੁੜ ਆਪਣਿਆਂ ਨੂੰ। ਲੈ ਟੱਪ ਲੈ। ਮੈਂ ਤਾਂ ਖਾ ਹੀ ਲਊਂ। ਤਾਈ ਸਾਹਮਣੇ ਤਾਂ ਹਟ ਜਾ ਕਰ। ਦੇਖ ਲੈ ਤਾਈ। ਲਓ ਜੀ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਆਏ ਸਾਲ
ਸਰਦਾਰ ਗੁਰਦਾਸ ਸਿੰਘ ਭੁੱਲਰ ਜੀ ਦੀ ਰਹਿਨਮਾਈ ਹੇਠ ਪਿੰਡ ਸਿਧੀਆਂ ਵਿਖੇ ਛਿੰਝ ਮੇਲਾ ਹੁੰਦਾ ਆ ਰਿਹਾ ਹੈ ਤੇ ਅੱਜ ਵੀ ਬਾਬਾ ਕਾਲੇ ਸ਼ਾਹ ਜੀ ਦੀ ਯਾਦ ਵਿੱਚ 21ਵਾਂ ਛਿੰਝ ਮੇਲਾ ਇਹਨਾਂ ਦੀ ਰਹਿਨਮਾਈ ਹੇਠ ਹੋਣ ਜਾ ਰਿਹਾ ਹੈ। ਲਓ ਜੀ, ਉਸਤਾਦ ਦਰਸ਼ਨ ਸਿੰਘ ਢਾਲੀਵਾਲ ਤੇ ਸਰਪੰਚ ਗੁਰਦਾਸ ਸਿੰਘ ਭੁੱਲਰ ਉਚੇਚੇ ਤੌਰ ਤੇ ਪਹੁੰਚੇ ਹੋਏ ਨੇ। ਲਓ ਜੀ, ਮਾਝਾ ਅਖਾੜਾ ਬਿੰਦੂ ਰੜਕਿਆ ਵਾਲਾ ਛਿੰਦਾ ਢਿਲਵਾ ਵਾਲਾ ਹੋ ਗਏ ਨੇ ਆਪੋ ਸਾਹਮਣੇ। ਲਓ ਜੀ, ਸ਼ੁਰੂ ਹੋ ਗਿਆ ਸਾਡਾ ਦਾ ਭੇੜ। ਤੁਸੀਂ ਜੇ ਕੁਝ ਲੈਣਾ ਹੈ ਲੈ ਲਿਓ, ਸੰਗੇ ਹੋਣਾ। ਨਹੀਂ ਜੀ, ਪਰ ਜੇ ਤੁਸੀਂ ਕਹਿੰਦੇ ਤਾਂ ਸੁਰਮੇਦਾਨੀ ਦਵਾ ਦਿਓ। ਤੂੰ ਵੀ ਲੈ ਲੈ ਮੈਂ ਕੁਝ ਨਹੀਂ ਲੈਣਾ, ਮੈਂ ਛਿੰਝ ਵੇਖਣੀ ਆ। ਹਾਂ ਚਲੋ ਨਾ, ਤੁਸੀਂ ਸੋਚਦੇ ਬਹੁਤ ਹੋ। ਓਹੋ ਛਿੰਦੇ ਭਲਵਾਨ ਨੇ ਉਹ ਬਾਹਰ ਰੋਕਿਆ ਬਿੰਦੂ ਭਲਵਾਨ ਦਾ ਤੇ ਬਿੰਦੂ ਭਲਵਾਨ ਨੇ ਜਾ ਕੇ ਉਹਦੇ ਜ਼ੋਰ ਨਾਲ ਮਾਰੀ ਡਾਂਗ। ਲੋ ਬਈ, ਛਿੰਦਾ ਹਰੀਨੋ ਵਾਲਾ ਹੋ ਗਿਆ ਚਿੱਤ ਤੇ ਸਾਡਾ ਭੁੱਲਰ ਗਿਆ ਜਿੱਤ। ਉਹ ਤਾੜੀਆਂ ਬਈਆ ਤਾੜੀਆਂ। ਓਏ ਆ ਕਿਹੜਾ ਬਈ ਓਏ ਬਾਜੀਆਂ ਪੰਗਾ ਹੁੰਦਾ ਖਾੜੇ 'ਚ। ਓਏ ਇਹ ਤਾਂ ਜੀਤਾ ਖੇੜੀ ਵਾਲਾ। ਲਓ ਬਈ, ਆ ਗਿਆ ਗੱਭਰੂ ਮੈਦਾਨੇ ਅਗਲੀ ਛਿੰਝ ਪਾਉਣ ਲਈ। ਲਓ ਜੀ, ਦੋਹਾਂ ਵਿੱਚ ਛਿੰਝ ਮੁਕਾਬਲਾ ਸ਼ੁਰੂ ਹੋਣ ਜਾ ਰਿਹਾ ਹੈ। ਚਲੋ ਬਈ, ਮਾਰੋ ਤਾੜੀਆਂ। ਅੱਛਾ ਉਹ ਜੀਤੇ ਨੇ ਆਉਂਦੇ ਨੇ ਫੁਰਤੀ ਦਿਖਾਉਣੀ ਸ਼ੁਰੂ ਕਰਤੀ ਆ। ਪਰ ਬਿੰਦੂ, ਉਹ ਬਿੰਦੂ ਕਹਿੰਦਾ ਮੈਂ ਤੈਨੂੰ ਟੱਚ ਨਹੀਂ ਜਾਣਦਾ। ਉਹ ਮਾਰੀ ਬਿੰਦੂ ਨੇ ਖਿੱਚ ਕੇ ਡਾਂਗ। ਇਹ ਆ ਜੀਤੇ ਨੇ ਪਲਟ ਮਾਰਿਆ। ਆ ਫਟ ਗਿਆ ਬਿੰਦੂ। ਪੱਟ ਦੇਖ ਕੇ ਮਾਂ ਨੂੰ ਪੁੱਤ ਕਹਿੰਦਾ। ਲੋਕੀ ਮੈਨੂੰ ਭਲਵਾਨ ਕਹਿੰਦੇ। ਪਤਾ ਤਾਂ ਉਦੋਂ ਲੱਗਦਾ ਪੁੱਤ ਜਦੋਂ ਪੇਚੇ ਬਗਾਨਿਆ ਨਾ
ਲਗਾਤਾਰ ਉਹ ਬੱਸ ਵੀ ਕਰ ਜਾ ਯਾਰ। ਕਿੱਡਾ ਹੰਕਾਰ ਹੈ ਨਹੀਂ ਕੋਈ ਜਿਹਦੀਆਂ ਨਸਾਂ ਭੰਨੇ। ਸਾਡੇ ਪਿੰਡ ਸਿਰੀਆਂ ਵਾਲਾ ਮਾਸਟਰ ਪ੍ਰਿਆਮ ਸਿੰਘ। ਉਹ ਤੁਸੀਂ ਮਾਸਟਰ ਜੀ ਨੂੰ ਅੱਜ ਤੱਕ ਕਾਪੀਆਂ ਤੇ ਪੈਨ ਚਲਾਉਂਦੇ ਹੀ ਦੇਖਿਆ ਹੋਣਾ, ਤੇ ਅੱਜ ਦੇਖਿਓ ਕਿਵੇਂ ਖਾੜੇ 'ਚ ਚੱਲਦੀ ਹੈ ਮਾਸਟਰ ਦੀ ਗੜਕਵੀਂ ਡਾਂਗ। ਅਸ਼ਕੇ ਜਵਾਨਾ ਉਹ ਨਾ ਭਾਈ, ਖੇਡ ਕੱਲੇ ਨਾ ਕੱਲੇ ਦੀ ਆ, ਇੰਨੇ ਜਾਣੇ ਓ ਯਾਰ ਖੇਡ ਨੂੰ ਖੇਡ ਵਾਂ ਖੇਡੋ, ਹੱਦ ਹੁੰਦੀ ਹੈ ਬੇਈਮਾਨੀ ਦੀ।
ਸਿੱਧੀਆਂ ਪਿੰਡ ਦੇ ਨਾਂ ਮੁਬਾਰਕਾਂ ਜੀ ਸਾਰੇ ਪਿੰਡ ਵਾਲਿਆਂ ਨੂੰ। ਓਏ ਸਰਪੰਚਾ, ਸਾਡਾ ਖਾਸ ਬੰਦਾ ਹੈ ਜੀਤਾ, ਤੇ ਝੰਡੀ ਵੀ ਜੀਤੇ ਦੀ ਹੋਣੀ ਚਾਹੀਦੀ ਆ। ਝੰਡੀ ਕਿਹਦੀ ਹੋਊਗੀ ਇਹ ਫੈਸਲਾ ਤੂੰ ਨਹੀਂ ਅਸੀਂ ਕਰਾਂਗੇ। ਅਸੀਂ ਨਹੀਂ ਮੰਨਦੇ ਤੇਰਾ ਫੈਸਲਾ। ਛਿੰਝਾਂ ਲੜਾਉਣ ਤੋਂ ਪਹਿਲਾਂ ਮੈਂ ਛਿੰਝਾਂ ਖੇਡਦਾ ਵੀ ਰਿਹਾ। ਆਜਾ ਭੈਣੇ, ਤੈਨੂੰ ਆਪਣੇ ਖੇਤ ਦਿਖਾਵਾਂ। ਹਾਂ ਹਾਂ, ਖੇਤ ਵੀ ਦੇਖ ਲੂੰਗੀ, ਪਰ ਥੋੜਾ ਹੌਲੀ ਚੱਲ। ਚੰਨੀ ਕਿਤੇ ਮੈਨੂੰ ਡੇਗ ਹੀ ਨਾ ਦੇ। ਕੁਝ ਨਹੀਂ ਹੁੰਦਾ ਭੈਣੇ, ਤੂੰ ਐਂ ਡਰਦੀ ਰਹਿੰਦੀ। ਬਾਈ ਇਹਨਾਂ ਦੇ ਆਉਣ ਨਾਲ ਘਰ ਜ਼ਿਆਦਾ ਖੜੇ ਖੜੇ ਨਹੀਂ ਰਹਿਣ ਲੱਗ ਪਿਆ। ਅੱਛਾ, ਮੈਂ ਦੋਹਾਂ ਦੀ ਗੱਲ ਕਰਦਾ ਬਾਈ। ਆਜਾ ਲਾਲੀ ਭੈਣ। ਜਨਾਨੀਆਂ ਦੇ ਆਉਣ ਨਾਲ ਮਕਾਨ ਘਰ ਬਣ ਜਾਂਦੇ ਆ ਬਰਿਆਮ। ਤੂੰ ਬਹੁਤ ਛੋਟਾ ਸੀ ਉਦੋਂ, ਜਦੋਂ ਬੇਬੇ ਘਰ 'ਚ ਹੁੰਦੀ ਸੀ। ਘਰ ਦੀ ਰੌਣਕ ਹੀ ਕੁਛ ਹੋਰ ਹੁੰਦੀ ਸੀ। ਬੇਬੇ ਬਾਪੂ ਦਾ ਤਾਂ ਮੈਨੂੰ ਪਤਾ ਨਹੀਂ ਬਾਈ, ਤੇਰੀ ਕਨੇੜੀ ਮੈਨੂੰ ਯਾਦ ਆ। ਯਾਰ ਬੇਬੇ ਬਾਪੂ ਬਾਈ ਤੇਰੇ ਨਾਲ ਵੀ ਜ਼ਿਆਦਾ ਕਰਦੇ ਸੀ ਮੇਰਾ। ਮਾਵਾਂ ਨੂੰ ਪੁੱਤ ਇੱਕੋ ਜਿਹੇ ਹੁੰਦੇ ਆ ਬਰਿਆਮ, ਪੇਟ ਘਰੋੜੀ ਦੇ ਕਰਦੇ ਦਸੀ ਹੈਂ? ਜਦੋਂ ਮੈਂ ਜੰਮਿਆ ਸੀ ਨਾ, ਬਾਪੂ ਨੇ ਆਹ ਟਾਲੀ ਲਾਈ ਸੀ, ਤੇਰੇ ਜੰਮਣ ਤੇ ਉਹ ਪਰ ਲਈ। ਤੇ ਬਾਪੂ ਕਹਿੰਦਾ ਹੁੰਦਾ ਸੀ, ਇਹ ਟਾਲੀ ਨੂੰ ਮੇਰਾ ਬਰਿਆਮ ਪਾਲ ਕੇ ਵੱਡਾ ਕਰੂਗਾ। ਦੇਖ ਲਾ ਅੱਜ ਆਪਣੇ ਸਿਰ ਤੇ ਕਿਵੇਂ ਛਾਂ ਬਣੀਆਂ ਖੜੀਆਂ। ਬਰਿਆਮ, ਜਦੋਂ ਮੈਨੂੰ ਕਿਤੇ ਢੋਈ ਨਹੀਂ ਨਾ ਮਿਲਦੀ, ਮੈਂ ਇਹਨਾਂ ਟਾਲੀਆਂ ਦੇ ਵਿਚਾਲੇ ਆ ਕੇ ਬੈਠ ਜਾਣਾ, ਤੇ ਮੈਨੂੰ ਐਂ ਲੱਗਦਾ ਜਿਵੇਂ ਮੇਰੇ ਸਿਰ ਤੇ ਬੇਬੇ ਬਾਪੂ ਖੜੇ ਹੋਣ। ਬਹੁਤ ਕੁਝ ਸਿੱਖਿਆ ਬਾਈ ਤੇਰੇ ਕੋਲੋਂ। ਵੱਡੇ ਭਾਈ ਤੈਨੂੰ ਮੋਟਰਸਾਈਕਲ ਸਿਖਾਵਾਂ? ਉਹ ਨਹੀਂ ਯਾਰ ਬਰਿਆਮ, ਮੈਂ ਕਿੱਥੇ। ਹਾਂ ਨਹੀਂ ਭਾਈ, ਮੈਂ ਤੇਰੀ ਗੱਲ ਕਦੇ ਨਹੀਂ ਨਾ ਟਾਲੀ। ਉਹ ਤੂੰ ਰਹਿਣ ਦੇ ਯਾਰ, ਇਹ ਦੋ ਟਾਇਰਾਂ ਵਾਲਾ ਸੰਦ ਕਿਸੇ ਪਾਸੇ ਵੀ ਡਿੱਗ ਪੂ ਯਾਰ। ਮੈਂ ਤਾਲੇ ਜੇ ਨਾ ਮਾਰ ਭਾਈ। ਉਹ ਯਾਰ ਤੂੰ ਰਹਿਣ ਦੇ ਬਰਿਆਮ, ਮੈਂ ਡਿੱਗ ਪੂੰਗਾ। ਨਹੀਂ ਡਿੱਗਦਾ। ਆ ਬਾੜੇ ਰੇਸ ਮਾਰੇ, ਹਲਕੀ ਜੀ ਰੇਸ ਦੇ। ਉਹ ਬਹਿ ਜਾ ਯਾਰ, ਉਹ ਨਹੀਂ ਕੁਝ ਹੁੰਦਾ। ਦੇਖ ਲਾ ਯਾਰ, ਕਿਤੇ ਸੱਟ ਹੀ ਨਾ ਖਾ ਲੈ। ਉਹ ਦੇਖੀ ਭਾਈ। ਉਹ ਬਰਿਆਮ, ਧਿਆਨ ਨਾਲ। ਉਹ ਕੁਝ ਨਹੀਂ ਹੁੰਦਾ ਭਾਬੀ, ਹੋਰ ਹੀ ਕੰਮ ਕਰਦਾ ਸੀ। ਆਰਾਮ ਨਾਲ ਹੌਲੀ ਹੌਲੀ ਬਸ ਲੋ ਚਲਾ। ਉਹ ਤੂੰ ਰਹਿਣ ਦੇ ਯਾਰ ਬਰਿਆਮ, ਤੂੰ ਹਟਦਾ ਨਹੀਂ ਹੁੰਦਾ। ਸੋਚ ਵੀ ਟਰੈਕਟਰ ਲੋ ਚ ਚਲਾਉਣਾ ਪਿਆ। ਲੋ ਚ ਟਰੈਕਟਰ ਚਲਾਈਦਾ ਨਾ, ਹੌਲੀ ਹੌਲੀ ਚੱਲ ਸ਼ਾਬਾਸ਼। ਓਏ ਅਮਨ ਮੈਡਮ ਵੀ ਨਾ ਉਹ ਸਕੂਟਰੀ ਦੀ ਨੇਰੀ ਬਣਾਈ ਰੱਖਦੇ ਆ, ਕੱਪੜਾ ਜਮਾ ਨਹੀਂ ਮਾਰਦੇ। ਪਰਾਂ ਹੋ, ਮੈਂ ਕਿਤੇ ਜਾਣਾ ਹੈ। ਓ ਮੈਡਮ 2 ਮਿੰਟ ਪਏ ਹਲੇ, ਜਾਣਾ ਸੀਗਾ। ਮੈਨੂੰ ਜ਼ਰੂਰੀ ਕੰਮ ਆ। ਪਤਾ ਕਿਹੜਾ ਜ਼ਰੂਰੀ ਕੰਮ ਹੈ? ਪਾਰਲਰ ਜਾਣਾ ਹੋਣਾ। ਤੂੰ ਜਾ। ਚੱਲ ਜਾਾਂਗੇ, ਤੱਲੀ ਵੀ ਤਾਂ ਮੈਂ ਹੀ ਮਾਰਨੀ ਆ। ਓ ਨੋ, ਇੱਕ ਤੇ ਵੀ ਨਾ ਪੈਂਚਰ ਹੋਈ ਰਹਿੰਦੀ ਹੈ। ਇੱਕ ਤਾਂ ਤੂੰ ਇਨਾ ਸਵੀਟ ਹੈ ਨਾ, ਜਦੋਂ ਤੇਰੀ ਲੋੜ ਹੁੰਦੀ ਹੈ ਤਾਂ ਉਦੋਂ ਹੀ ਆ ਜਾਣਾ ਹੈ। होगी। थैंक यू सो मच हनी। तू बहुत चंगा है। थैंक यू, बाय। ਵਾਓ ਸ਼ਿਕਾਰੀਆ, ਛਾ ਗਿਆ ਤੂੰ ਤਾਂ। ਯਾਰ ਹਨੀ, ਮੈਨੂੰ ਇਹ ਗੱਲ ਦੀ ਸਮਝ ਨਹੀਂ ਆਈ। ਤੂੰ ਆਪ ਹੀ ਸਕੂਟਰੀ ਦੀ ਹਵਾ ਕੱਢ ਦਿੰਨਾ
ਤੇ ਫਿਰ ਆਪ ਹੀ ਭਰ ਦਿੰਨਾ। ਇਹ ਆਸ਼ਕਾਂ ਦੇ ਅਲਜਬਰੇ ਆ ਛੋਟੇ, ਤੈਨੂੰ ਨਹੀਂ ਸਮਝ ਆਉਣੇ। ਆਏ ਹਾਏ, ਇੱਥੇ ਟੱਚ ਕਰਕੇ ਗਈ ਸੀ ਉਹ। ਲੈ ਬਾਈ, ਹੁਣ ਨਹੀਂ ਆ 2 ਦਿਨ ਮੂੰਹ ਧੋਂਦਾ। ਵਾਹ ਵੀ ਹਾਕਮਾ, ਕੱਲ ਤੂੰ ਛਿੰਝ ਚ ਘੁਲਦਾ ਫਿਰਦਾ ਸੀ ਤੇ ਅੱਜ ਤੂੰ ਰੇਹਾਂ ਸਪਰੇਹਾਂ ਚ ਘੁਲੀ ਜਾਂਦਾ ਹੈ। ਉਹ ਗੱਲ ਸੁਣ, ਉਹ ਕੋਈ ਸ਼ੌਕ ਸ਼ੂਕ ਵੀ ਪਾਲ ਲਈਦਾ ਹੁੰਦਾ ਹੈ। ਆ ਦੇਖ, ਬੱਗੀ ਕਬੂਤਰੀ ਲੈ ਕੇ ਆਇਆ। ਰਸੂਲਪੁਰ ਮੇਲੇ ਚ ਬਾਜੀ ਪੈਣੀ ਹੈ ਤੇ ਨਿੰਮੇ ਸਿੰਘ ਨੇ ਝੰਡੀ ਗੱਡ ਦੇਣੀ ਹੈ, ਦੇਖੀ ਤੂੰ। ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਨਿੰਮਿਆ। ਤੇ ਰਹੀ ਗੱਲ ਆਪੋ ਆਪਣੀ ਪਸੰਦ ਦੀ, ਇਹ ਵੱਟਾਂ ਜ਼ਮੀਨਾਂ ਫਸਲ ਨੂੰ ਕੰਗੀਆਂ ਕਰਦੀ ਹਵਾ ਮੈਨੂੰ ਚੰਗੀ ਲੱਗਦੀ ਹੈ। ਪਤੰਦਰਾ, ਤੂੰ ਤਾਂ ਗੱਲ ਹੀ ਮੁਕਾਤੀ ਹੈ। ਇਹ ਹਲ ਤਵੀਆਂ, ਕੰਪਾਈਨਾਂ, ਟਰੈਕਟਰ, ਇਹ ਖੇਤੀ ਦੇ ਸੰਦ ਹੀ ਮੇਰਾ ਸ਼ੌਕ ਹੈ। ਉਹ ਮੈਂ ਤਾਂ 1-2 ਸ਼ੌਕ ਦੀ ਗੱਲ ਕੀਤੀ ਸੀ, ਤੂੰ ਬਾਲੇ ਪਾਲੀ ਬੈਠਾ ਹੈ। ਹਾਕਮ ਭਾਈ, ਬਾਈ ਰੋਟੀ। ਚੰਨੀਏ, ਅੱਜ ਤੂੰ ਟਾਈਮ ਨਾਲ ਹੀ ਆ ਗਈ। ਘਰ ਦੇ ਕੰਮ ਛੇਤੀ ਨਿਬੜ ਗਏ ਸੀ, ਮੈਂ ਕਿਹਾ ਖੇਤ ਜਾ ਕੇ ਰੋਟੀ ਫੜਾਇਆ ਵਾਂ, ਘਰ ਜਾ ਕੇ ਫਿਰ ਪੀਣ ਵੀ ਕਰਨਾ ਹੈ ਨਾ। ਚੱਲ ਵਧੀਆ ਕੀਤਾ। ਅੱਛਾ, ਇਹ ਨਿੰਮਾ ਆਪਣੇ ਖੇਤ ਦਾ ਗੁਆਂਢੀ, ਪੁਰਾਣੀ ਸਾਂਝ ਹੈ ਨਿੰਮੇ ਨਾਲ ਵੱਟ ਤੇ ਯਾਰੀ। ਸਤਿ ਸ੍ਰੀ ਅਕਾਲ। ਨਿੰਮਿਆ, ਰੋਟੀ ਖਾ ਕੇ ਜਾਈਂ। ਰੋਟੀ ਖਾਣੀ ਤਾਂ ਨਹੀਂ ਸੀ, ਜੇ ਤੂੰ ਕਹਿੰਦਾ ਤਾਂ ਆ ਲੈਣੇ। ਚੰਨੀਏ, ਪਾ ਦੇ ਰੋਟੀ। ਯਾਰ ਇਹ ਰੋਜ਼ ਨਾ ਫਸਲਾਂ ਯਾੜ ਦਿੰਦੇ। ਮੈਂ ਗੈਰ ਕੇ ਆਇਆ, ਤੂੰ ਰੁਕ। ਉਹ ਤੁਹਾਡੀ ਬੁਰੇ ਦੀ ਕੀ ਹਾਲ ਹੈ ਜੀ? ਵਧੀਆ। ਤੁਹਾਨੂੰ ਕਬੂਤਰਾਂ ਦਾ ਸ਼ੌਕ ਆ? ਕਬੂਤਰੀ ਦਾ? ਉਸ ਦਿਨ ਜਦ ਤੁਸੀਂ ਮੋਟਰ ਤੇ ਆਏ ਸੀ ਨਾ, ਧਰਮ ਨਾਲ ਖਾਲ ਜੀ ਚੋਂ ਰੁਕ ਭਰ ਕੇ ਲੈ ਗਏ। ਚਿੱਤ ਤਾਂ ਕਰਦਾ ਸੀ ਕਿ ਬਾਹੋਂ ਫੜ ਕੇ ਉੱਥੇ ਹੀ ਰੋਕ ਲਾਂ, ਪਰ ਮੇਰੀ ਇਹ ਰੀਝ ਪੂਰੀ ਹੋ ਜਾਏ, ਏਦਾਂ ਨਹੀਂ ਹੋ ਸਕਦਾ। ਜਵਾਬ ਤਾਂ ਮਿਲ ਹੀ ਗਿਆ ਹੁਣ, ਚੁੱਪ ਕਰਕੇ ਤੁਰਦਾ ਬਣ। ਜੇ ਬਾਈ ਨੂੰ ਪਤਾ ਲੱਗ ਗਿਆ ਨਾ, ਵੱਡ ਦੇ ਦੋਵੇਂ ਪਾਸੇ ਅੱਧਾ ਪਿਆ ਮਿਲੇਗਾ। ਗਲਤੀ ਤੋਂ ਚੰਨੀਏ, ਨਿੰਮਾ ਖਾ ਗਿਆ? खा गया। एप्लीकेशन थैंक्स अंकल फॉर गिफ्ट। ठीक है, कल नू कंप्लीट करके आयो सारे। ओके सर। चल गुरविंदर तू पढ़। ਵਰਿਆਮ। ਬਿਲਕੁਲ। हाँ जी अमन मैम। ਮੈਮ ਨਹੀਂ, ਅਮਨ। ਮੇਰੀ ਗੱਲ ਤਾਂ ਸੁਣ। ਫਿਰ ਕੀ ਹੋਇਆ, ਤੇਰਾ ਵਿਆਹ ਹੋ ਗਿਆ, ਆਪਾਂ ਦੋਸਤਾਂ ਵਾਂਗ ਤਾਂ ਗੱਲ ਕਰ ਸਕਦੇ ਆ ਨਾ। ਤੂੰ ਤਾਂ ਬੋਲਣੋਂ ਵੀ ਗਿਆ। क्योंकि तू हमेशा दोस्ती दी लिमिट्स क्रॉस करदी है ते मैनू ये पसंद नहीं। ਲਿਮਿਟਸ ਆਪਣੇ ਵਿੱਚ ਕਦੀਆਂ ਆ ਗਈਆਂ? शुरू तो ही आ तू मनने नू तैयार नहीं, नाले हुण मेरा विआह हो गया। जदों तू ऐदा मेरे को खड़दी है, लोग नोटिस करदे हैं। ਜਦ ਮੈਨੂੰ ਤੇਰੇ ਵਿਆਹ ਤੋਂ ਕੋਈ ਪ੍ਰੋਬਲਮ ਨਹੀਂ, ਫਿਰ ਤੂੰ ਕਿਉਂ ਫਿਕਰ ਕਰਦਾ ਹੈ? ਨਾਲੇ ਮੈਨੂੰ ਲੋਕਾਂ ਦੀ ਪਰਵਾਹ ਨਹੀਂ। मैनू तो हैगी है, ਇਹਦੇ ਨਾਲ ਸਾਡੀ ਇੱਜ਼ਤ ਮਾਨ ਨੂੰ ਬਹੁਤ ਫਰਕ ਪੈਂਦਾ। ਵਰਿਆਮ, ਇੱਜ਼ਤ ਮਾਨ ਤਾਂ ਠੀਕ ਹੈ, ਪਰ ਮੈਂ ਤੈਨੂੰ ਪਸੰਦ ਕਰਦੀ ਹਾਂ। ਅੱਗੇ ਤੋਂ ਮੇਰਾ ਰਾਹ ਨਾ ਰੋਕੀ,
चलिए भाभी शहर, जवाका दी वर्दियां भी लेके आनी है। ਤੂੰ ਚੱਲ, ਮੈਂ ਆਉਣੀ ਆ। आ जियो। ਮੈਨੂੰ ਚੰਗੀ ਤਰ੍ਹਾਂ ਪਤਾ ਜੋ ਤੂੰ ਕਰਨਾ ਚਾਹੁੰਦੀ ਹੈ। ਦੇਖ, ਪਹਿਲਾਂ ਤਾਂ ਮੈਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਸੀ ਪੈਂਦਾ, ਪਰ ਹੁਣ ਮੇਰੀ ਭੈਣ ਵਿਆਹੀ ਹੈ ਵਰਿਆਮ ਨਾਲ। ਸਪੇਸ ਰੱਖ। ਨਿੰਮੋ, ਡਾਕਟਰਨੀ ਦਾ ਸੁਨੇਹਾ ਆਇਆ ਸੀ, BCG ਦੇ ਟੀਕੇ ਆ ਗਏ ਨੇ। ਅੱਛਾ, ਬੁੱਧਵਾਰ ਨੂੰ ਜਾ ਕੇ ਜੋਤੀ ਦੇ ਲਵਾ ਲਈ। ਚੰਗਾ ਤਾਈ। ਉਰੇ ਆਓ। ਗੱਲ ਸੁਣੋ ਨੀ ਕੁੜੀਓ, ਤੁਹਾਨੂੰ ਸ਼ਰਮ ਨਹੀਂ ਆਉਂਦੀ? ਪਿੰਡ 'ਚ ਨੰਗੇ ਸਿਰ ਫਿਰਦੀ ਹੋ। ਜਾਓ, ਝਾੜੇ ਢਕੋ ਆਪਣੇ, ਭੱਜੋ ਤੋਂ। ਕਿਉਂ, ਤੈਨੂੰ ਕਿਹਾ ਸੀ ਟੀਕਾ ਲਵਾਉਣਾ ਨਾ ਭੁੱਲੀ। ਠੀਕ ਆ ਤਾਈ। ਆਪਦੇ ਵਾਲੀਆਂ ਸਾਂਭੀਆਂ ਨਹੀਂ ਜਾਂਦੀਆਂ, ਲੱਗੀ ਲੋਕਾਂ ਨੂੰ ਮੱਤਾਂ ਦੇਣ। ਇਹ ਤਾਂ ਐ ਕਰਦੀ ਜਿਵੇਂ ਸਾਰੇ ਪਿੰਡ ਦਾ ਠੇਕਾ ਲੈ ਲਈ। रुक वरियाम। वरियाम, मुंह खोल। एक और खा ना, मुंह खोल। हुण मैं ठीक है। ਮੈਡਮ, ਆਪਣਾ ਨਾ 10ਵੀਂ ਕਲਾਸ ਦਾ ਟੂਰ ਜਾ ਰਿਹਾ, ਉਹਦਾ ਸਾਰਾ ਪ੍ਰਬੰਧ ਨਾ ਤੁਸੀਂ ਕਰਨਾ। ਅਜੇ ਕਿਹੜਾ ਸੁਧਰਦੇ ਹੋ, ਆਓ ਦੇਖ ਲੈ। ਅੱਛਾ ਮੇਰੀ ਗੱਲ ਸੁਣੋ, ਆ ਬੜੇ ਦਿਨ ਹੋ ਗਏ ਬਲਦੇਵ ਨਹੀਂ ਆ ਰਿਹਾ ਸਕੂਲ। ਉਹ ਮੈਡਮ ਜੀ, ਉਹਨਾਂ ਦੀ ਮੱਝ ਸੂਣ ਵਾਲੀ ਹੈ ਜੀ। ਓ ਮੱਝ ਸੂਣ ਵਾਲੀ ਹੈ, ਫਿਰ ਠੀਕ ਹੈ। ਅੱਛਾ ਤੁਸੀਂ ਕਬੀਰ ਜੀ ਦੇ ਦੋਹੇ ਯਾਦ ਕਰੋ, ਮੈਂ ਹੁਣੇ ਆਨੀ ਆ। ਗੁੱਡ ਮਾਰਨਿੰਗ ਮੈਮ। ਥੈਂਕ ਯੂ ਸੋ ਮਚ ਹਨੀ, ਜੋ ਤੂੰ ਮੇਰੇ ਲਈ ਕੀਤਾ ਕੋਈ ਨਹੀਂ ਕਰ ਸਕਦਾ। ਆਈ ਲਵ ਯੂ ਫॉर ਦਿਸ। Thank you so much. ਅਮਨ ਮੈਡਮ, ਆ ਤਾਂ ਤੁਹਾਡੇ ਹੱਥ ਬ੍ਰਹਮਾਸਤਰੀ ਲੱਗ ਗਿਆ। ਬਸ ਇਹਨੂੰ ਚਲਾਉਣ ਵਾਲਾ ਬੰਦਾ ਚਾਹੀਦਾ ਹੈ। ਜਿਹੜੀ ਅੱਗ ਮੇਰੇ ਅੰਦਰ ਲੱਗੀ ਹੈ ਨਾ, ਉਹਦਾ ਸੇਕਾ ਵਰਿਆਮ ਤੇ ਲਾਲੀ ਨੂੰ ਵੀ ਲੱਗਣਾ ਚਾਹੀਦਾ ਹੈ। ਲੱਭ ਉਹਦੇ ਪਿੰਡ ਦਾ ਕੋਈ ਬੰਦਾ। ਬੰਦਾ ਤਾਂ ਨਹੀਂ ਜੀ, ਜਨਾਨੀ ਹੈਗੀ ਆ। ਐਡੀ ਛੇਤੀ ਤਾਂ ਜੰਗਲ ਨੂੰ ਲਾਈ ਅੱਗ ਨਹੀਂ ਫੈਲਦੀ, ਜਿੰਨੀ ਛੇਤੀ ਗੱਲ ਉਹ ਫਲਾਉਂਦੀ ਆ। ਆ ਕਰਤਾਰੋ ਪਤਾ ਨਹੀਂ ਕਿਹੜੇ ਖੰਜ ਖੁਰਲੇ ਚ ਵੜੀ ਆ, ਲੱਭਦੀ ਨਹੀਂ। ਵਾਹ ਮੇਰੇ ਮਾਲਕਾ, ਰੰਗ ਕਰਤਾਰ ਦੇ, ਕਰਤਾਰੋ ਦੇ। ਕਰਤਾਰੋ, ਇੱਕ ਖਾਸੀਅਤ ਤੇਰੀ ਇਹ, ਜੇ ਕੋਈ ਤੇਰੇ ਵੱਲ ਇੱਕ ਕਦਮ ਆਵੇ ਨਾ ਤੇ ਉਹਦੇ ਕੋਲ 2 ਕਦਮ ਭੱਜੀ ਆਉਂਦੀ ਆ। ਜਾ ਵੇ ਠਿੱਬਿਆ ਜਿਹਾ, ਆ ਮੈਂ ਤਾਂ 2 ਕਦਮ ਤੁਰ ਪੈਣੀ ਆ ਤੇ ਤੂੰ ਇੱਥੇ ਖੜਾ ਕਿਸਤੇ ਕਰੀ ਜਾਣਾ ਹੈ? ਪ੍ਰੇਸਰ ਕਰਾ ਲੈ ਇਹਦਾ। ਤੂੰ ਗੱਲ ਦੱਸ ਕੀ ਆ? ਗੱਲ ਦੱਸਣੀ ਨਹੀਂ, ਗੱਲ ਭੁਲਾਉਣੀ ਆ। ਕੀਮਤ ਵਾਲਾ ਤੇਰਾ ਹੈ ਹੰਬ ਲਾ ਲਾ ਮੈਂ।
ਬਣ ਜਾ ਮੋਰਨੀ ਫੁਲਾ ਦੇ ਨੇਰੀ ਲਿਆ ਦੇ ਨੇਰੀ। ਹੁਣ ਬੱਜੂ ਹਾਕਮ ਦੇ ਪੰਚੀ ਵਾਲਾ ਛੱਜ। ਘਰੇ ਕੋਈ ਹੈ ਤਾਂ ਨਹੀਂ ਨਾ? ਹੈ ਨਹੀਂ। ਆ ਚੁੱਕ। ਤੇਰੇ 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 ਤੇਰੇ। चनिए चनी तू ठीक है? और जे तू नहीं ठीक मैं आपे कर लूंगा, जा तू आराम कर ला। नहीं मैं ठीक हाँ। ताई ਜਿਉਂਦੀ ਰੇ ਪੁੱਤ, ਜਾ ਚਾਹ ਬਣਾ ਦੇ। तकड़ियां ताई। ਹਾਕਮ हाँ हाँ ताई ਗੱਲ ਕਰਨੀ ਤੇਰੇ ਨਾਲ। ਹਾਕਮ ਪੁੱਤ, ਸਿਆਣਾ ਬੰਦਾ ਉਹ ਹੁੰਦਾ ਹੈ ਜਿਹੜਾ ਪਹਿਲਾਂ ਪੂਰੀ ਗੱਲ ਸੁਣਦਾ ਹੈ ਤੇ ਵਿਚਾਰ ਕੇ ਛੱਟਾ ਕੱਢਦਾ ਹੈ, ਖਾਸ ਕਰ ਗੱਲ ਜਦੋਂ ਕਰਦੀ ਹੋਵੇ ਤਾਂ। ताई गल की है? ਪੁੱਤ, ਪਿੰਡ 'ਚ ਵਰਿਆਮ ਤੇ ਲਾਲੀ ਦੀਆਂ ਗੱਲਾਂ ਹੋ ਰਹੀਆਂ। ਅਸਲ 'ਚ ਉਹ ਇੱਕ ਦੂਜੇ ਨੂੰ ਪੁਰਾਣੇ ਜਾਣਦੇ ਨੇ ਨਾ, ਬਾਲੇ ਖੁੱਲੇ ਹੋਏ ਨੇ। ਮੈਂ ਨਹੀਂ ਕਹਿੰਦੀ ਉਹ ਗਲਤ ਨੇ, ਪਰ ਉਹਨਾਂ ਨੂੰ ਸਮਝਾਉਣਾ ਪਊ ਪੁੱਤ। ਲਾਲੀ ਪਿੰਡ ਦੀ ਨੂੰਹ ਹੈ, ਵਰਿਆਮ ਤੇ ਲਾਲੀ ਦਾ ਦਿਓਰ ਭਜਾਈ ਦਾ ਰਿਸ਼ਤਾ ਹੈ। ਲੋਕ ਤਾਂ ਦੰਦਾਂ ਥੱਲੇ ਜੀਭ ਲਈ ਬੈਠੇ ਨੇ। ਤੂੰ ਉਹਨਾਂ ਨਾਲ ਗੱਲ ਕਰੀ ਪੁੱਤ ਵੀ ਸਕੂਲ 'ਚ ਤਾਂ ਇੱਕ ਦੂਜੇ ਨਾਲ ਉੱਠਣਾ ਬੈਠਣਾ ਹੈਗਾ ਹੀ ਹੈ, ਪਰ ਪਿੰਡ 'ਚ ਤਾਂ ਲੋਕਾਚਾਰੀ ਦਾ ਧਿਆਨ ਕਰਨ। ਗੁੱਸੇ ਨਾਲ ਨਹੀਂ ਪੁੱਤ, ਪਿਆਰ ਨਾਲ ਸਮਝਾਉਣਾ। ठीक है ताई, मैं गल करूंगा। सच्ची अच्छा सच्ची मैंने पता नहीं सी ਉਹਦੇ ਨੱਕ 'ਚ ਨਲੀ ਆ। ਜਦੋਂ ਮੈਂ ਮਾਰਿਆ ਰਖੜਾ ਸਿੱਧੀ ਸਰਬੇ ਦੇ ਮੂੰਹ ਤੇ। ਓ ਤਾਈ 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 ਪੈਰੀ ਪੈਣਾ। ਜਿਉਂਦਾ ਰਹੇ। ਸਤਿ ਸ਼੍ਰੀ ਅਕਾਲ ਤਾਈ। ਚੰਨੀ ਪਾਣੀ ਦੇ ਦੇ ਮੈਨੂੰ, ਚੰਗਾ? ਵਾਹਿਗੁਰੂ ਭਲੀ ਕਰੇ। ਚੰਨੀ ਤੂੰ ਚਾਹ ਬਣਾ ਲਾ, ਵਰਿਆਮ ਨੂੰ ਪਾਣੀ ਮੈਂ ਦੇ ਦਿੰਨੀ ਆ। ਭਾਬੀ ਰੋਟੀ ਵੀ ਪਾ ਲਿਆ, ਇਕੱਠੇ ਹੀ ਖਾਣੇ ਆ। ਠੀਕ ਹੈ। ਕਿਵੇਂ ਆ ਬਾਈ? तेरे वर्गे तो नहीं मास्टरा। हाँ।
ਸਕੂਲੋਂ ਆਇਆ ਨਾ ਖੇਡਣ ਗਿਆ ਸੀ। ਤੂੰ ਵੀ ਚੱਲਿਆ ਕਰ ਖਾ ਮੇਰੇ ਨਾਲ। ਤੂੰ ਫਿਰ ਇੱਧਰ ਆ ਜਾ ਕਰ। ਤੇਰੇ ਨਾਲ ਤਾਂ ਔਖਾ ਹੀ ਹੈ ਕੰਮ ਬਾਈ। ਆਓ ਪਾਸੇ ਹਟ ਜਾ ਵਰਿਆਮ, ਕੰਮ ਕਰ ਲੈਣ ਦੇ ਮੈਨੂੰ। ਆਪ ਹੀ ਲੱਗੀ ਆ ਭਾਬੀ। ਚੰਨੀ ਕਿੱਥੇ ਆ? ਅੰਦਰ ਪਈ ਆ, ਸਿਹਤ ਨਹੀਂ ਠੀਕ ਉਹਦੀ। ਸਿਹਤ ਨਹੀਂ ਠੀਕ ਉਹਦੀ? ਚੰਨੀ ਚੰਨੀ ਬਾਈ ਹਾਕਮ ਸਿਓ ਤੁਹਾਨੂੰ ਸਰਪੰਚ ਨੇ ਬੁਲਾਇਆ। ਜਗਤ ਕੀ ਕੁੜੀ ਦਾ ਫੈਸਲਾ। ਠੀਕ ਹੈ, ਮੈਂ ਪਹੁੰਚਦਾ। ਠੀਕ ਹੈ ਜੀ। ਚੰਨੀ ਮੇਰਾ ਸ਼ੇਰ ਬੱਗਾ ਢਿੱਲਾ ਹੋ ਗਿਆ ਹੈ। ਮੈਂ ਨਾ ਸ਼ੇਰੇ ਡਾਕਟਰ ਨੂੰ ਕਹਿ ਜਾਣਾ, ਉਹ ਤੈਨੂੰ ਦਵਾਈ ਦੇ ਜੂਗਾ। ਪੱਗ ਕਿਹੜੀ ਬੰਨਾ? ਆ ਦੱਸ ਆ ਬੰਨਾ। ਚਲ ਉੱਠ ਫਿਰ, ਪੂਣੀ ਤਾਂ ਕਰਾ ਦੇ। ਦਮ ਦੇਣੇ। ਉਹ ਚੱਲ ਪੈ ਜਾ ਭਾਬੀ ਆਪੇ ਕਰਾ ਦੂ ਪੂਣੀ ਤੇਰੀ। ਭਾਬੀ ਆਈ ਇੱਧਰ ਕਰਾ। ਦੇਖੀ ਭਾਬੀ, ਫੜ ਕੇ ਰੱਖੀ ਲੜ, ਕਿਤੇ ਚੰਨੀ ਵਾਂਗੂ ਛੱਡ ਹੀ ਨਾ ਦੇਈ। ਲੜ ਛੱਡਣ ਲਈ ਥੋੜੀ ਫੜਿਆ। ਨਾਲੇ ਮੈਂ ਲਾਲੀ ਆ, ਚੰਨੀ ਨਹੀਂ, ਫਿਕਰ ਨਾ ਕਰ। ਐ ਤਾਂ ਤਬਾਰ ਆ ਤੇਰੇ ਤੇ, ਤਾਂ ਹੀ ਤਾਂ ਲੜ ਤੈਨੂੰ ਫੜਾਇਆ ਭਾਬੀ, ਕਿ ਨਹੀਂ? ਖਿੱਚ ਕੇ। ਵਰਿਆਮ ਹਟਦਾ ਨਹੀਂ। ਐ ਤਾਂ ਤਬਾਰ ਆ ਤੇਰੇ ਤੇ, ਤਾਂ ਹੀ ਤਾਂ ਲੜ ਤੈਨੂੰ ਫੜਾਇਆ ਭਾਬੀ। ਲੜ ਛੱਡਣ ਲਈ ਥੋੜੀ ਫੜਿਆ। ਨਾਲੇ ਮੈਂ ਲਾਲੀ ਆ, ਚੰਨੀ ਨਹੀਂ। ਆ ਜਾ ਭਾਬੀ ਹੁਣ। ਬਾਕੀ ਕੰਮ ਆਕੇ ਕਰੂੰਗੀ। ਵਰਿਆਮ ਮੈਂ ਇਹਨਾਂ ਦੇ ਫੁਲਕੇ ਵੀ ਲਾਈ ਦਿੰਨੀ ਆ, ਤੂੰ 2 ਮਿੰਟ ਖੜ ਜਾ। ਬਹੁਤ ਲੇਟ ਹੋਏ ਪਏ ਆ, ਬਹਿ ਜਾ ਤੂੰ, ਆਪੇ ਚੰਨੀ ਕਰ ਲੂਗੀ। ਪਰ ਚੰਨੀ ਤਾਂ ਢਿੱਲੀ ਆ। ਐਡੀ ਵੀ ਢਿੱਲੀ ਨਹੀਂ, ਘੇਸੜ ਮਾਰੀ ਪਈ ਆ, ਕਰ ਲੂਗਾ, ਤੂੰ ਬਹਿ ਜਾ। ਚੱਲ ਵਰਿਆਮ ਰੁਕ। ਤੁਹਾਡੀ ਰੋਟੀ ਚੰਨੀ ਲਾ ਦੂਗੀ। ਠੀਕ ਆ ਬਈ, ਦੇਖ ਲਈ ਯਾਰ ਆਪ ਹੀ। ਚੰਨੀ ਤੂੰ ਠੀਕ ਹੈ ਚੰਨੀ? ਨਹੀਂ, ਉਹ ਲਾਲੀ ਨੇ ਦੱਸਿਆ ਤੇਰੀ ਸਿਹਤ ਢਿੱਲੀ ਆ। ਲਾਲੀ ਤੇ ਵਰਿਆਮ ਤਾਂ ਚਲੇ ਗਏ ਸਕੂਲ, ਮੈਂ ਘਰ ਹੀ ਆ, ਖੇਤ ਨਹੀਂ ਜਾਣਾ। ਤੈਨੂੰ ਕੁਝ ਵੀ ਚਾਹੀਦਾ ਹੋਇਆ ਤੂੰ ਮੈਨੂੰ ਦੱਸੀ। ਚੰਨੀ ਤੂੰ ਠੀਕ ਤਾਂ ਹੈ? ਹਾਂਜੀ ਭਾਈ। ਨਹੀਂ ਚੰਨੀ, ਤੈਨੂੰ ਤਾਂ ਬਹੁਤ ਬੁਖਾਰ ਹੈ। ਤੂੰ ਮੈਨੂੰ ਦੱਸਣਾ ਸੀ, ਮੈਂ ਹੁਣੇ ਡਾਕਟਰ ਨੂੰ ਬੁਲਾ ਕੇ ਲੈ ਕੇ ਆਉਣਾ। ਲਾਲੀ, ਚੰਨੀ। ਸਤਿ ਸ਼੍ਰੀ ਅਕਾਲ ਭੈਣੇ। ਸਤਿ ਸ਼੍ਰੀ ਅਕਾਲ ਵੀਰ। ਬਾਈ ਸਤਿ ਸ਼੍ਰੀ ਅਕਾਲ। ਹੋਰ ਸਭ ਸੁੱਖ ਸਾਂਦ ਹੈ? ਹਾਂਜੀ, ਸਭ ਮਾਲਕ ਦੀ ਮਿਹਰ ਹੈ ਜੀ। ਲਾਲੀ ਚੰਨੀ ਨਹੀਂ ਦਿਸਦੀਆਂ, ਕਿੱਥੇ ਨੇ? ਉਹ ਲਾਲੀ ਤੇ ਵਰਿਆਮ ਤਾਂ ਡਿਊਟੀ ਤੇ ਗਏ ਹੋਏ ਆ, ਤੇ ਚੰਨੀ ਅੰਦਰ ਹੀ ਆ। ਉਹਦੀ ਥੋੜੀ ਸਿਹਤ ਢਿੱਲੀ ਸੀ। ਹਾਏ ਮੈਂ ਮਰ ਜਾ, ਕੀ ਹੋਇਆ ਉਹਨੂੰ? ਮੈਂ ਦੇਖਦੀ ਆ। ਭਾਬੀ ਕੀ ਹੋਇਆ ਚੰਨੀ ਪੁੱਤ? ਹਾਏ ਮੈਂ ਮਰ ਜਾ, ਤੇਰਾ ਤਾਂ ਪਿੰਡਾ ਵੀ ਤਪਿਆ ਪਿਆ। ਆ ਜਾ। ਆਓ ਬਾਈ ਬੈਠੋ ਤੁਸੀਂ, ਆਓ ਲੰਘਿਓ। ਹੈ ਵੀਰ, ਚੰਨੀ ਇੰਨੀ ਢਿੱਲੀ ਕਿਵੇਂ ਹੋ ਗਈ? ਇਹਨਾਂ ਦੇ ਕਹਿਣ ਦਾ ਮਤਲਬ ਇਹ ਦੋਵੇਂ ਘਰੋਂ ਬਾਹਰ ਰਹੀਆਂ ਨੇ ਨਾ ਜ਼ਿਆਦਾ ਟਾਈਮ ਕਦੇ। ਹਾਂ ਬਾਈ,
ਨਵੀਂ ਜਗ੍ਹਾ ਕਈ ਵਾਰੀ ਬੰਦਾ ਉਤਰ ਜਾਂਦਾ। ਭਾਬੀ ਮੈਨੂੰ ਘਰ ਲੈ ਜਾਓ। ਕੋਈ ਨਾ ਪੁੱਤ। ਹਾਕਮ ਜੀ ਕਹੇ ਤਾਂ ਥੋੜੇ ਦਿਨ ਲਈ ਘਰ ਲੈ ਜਾਈਏ। ਹਾਂ ਜ਼ਰੂਰ ਬਾਈ, ਦੋਨੇ ਘਰ ਇਹਦੇ ਆਪਦੇ ਆ, ਕਿਤੇ ਵੀ ਆਵੇ ਜਾਵੇ। ਵਰਿਆਮ ਨੂੰ ਮੈਂ ਦੱਸ ਦੂੰਗਾ। ਚੱਲਦੇ ਹਾਂ। ਨਹੀਂ ਯਾਰ, ਉਹ ਤਾੜੀ ਇੱਕ ਹੱਥ ਨਾਲ ਚੁੱਪ ਕਰੋ ਬਈ। ਜੇ ਇਉਂ ਸਾਰੇ ਬੋਲਦੇ ਰਹੇ ਤਾਂ ਗੱਲ ਕਿਸੇ ਪਾਸੇ ਨਹੀਂ ਲੱਗਣੀ। ਤੋ ਸਿਆਣੇ ਬੰਦੇ ਪਾਸੇ ਹੋ ਕੇ ਮਾਮਲਾ ਸੁਲਝਾ ਦਈਏ। ਹਾਂ ਠੀਕ ਆ ਜੀ, ਚਲੋ ਛੱਤਰ ਚਲੀਏ, ਮਸਲਾ ਹੱਲ ਓ ਕਰਨਾ। ਬਹਿ ਜਾਓ। ਹਾਂ ਠੀਕ। ਮੈਂ ਸਿਆਣੇ ਬੰਦੇ ਦੀ ਗੱਲ ਕੀਤੀ ਆ। ਠੀਕ ਹੈ ਸਰਪੰਚ ਸਾਹਿਬ, ਫਿਰ ਤੁਸੀਂ ਬੈਠੋ, ਅਸੀਂ ਦੋਵੇਂ ਹੱਲ ਕੱਢ ਕੇ ਆਉਨੇ ਆ। ਚਲ ਆ ਚਲੀਏ। ਹਾਂ ਜੀ ਕੁਝ ਤੇ ਕਰਨਾ ਹੀ ਪੈਣਾ। ਹਾਂ ਆ ਜਾ ਆ ਜਾ। ਬੰਦੇ ਪਿੰਡ ਦੇ। ਚੱਲ ਕੋਈ ਨਾ ਤਾਇਆ, ਇਹਨਾਂ ਨੂੰ ਆਪਸ ਚ ਨਿਬੇੜ ਲੈਣ ਦੇ। ਹਾਂ ਬਈ ਸਰਪੰਚ ਸਾਹਿਬ ਸਿੱਧੀ ਜੀ ਗੱਲ ਹੈ, ਜਿਹੜੀ ਜਨਾਨੀ ਬੰਦੇ ਦੇ ਮੂਹਰੇ ਬੋਲਣ ਲੱਗ ਜੇ ਨਾ, ਉਹਦੀ ਤਾਂ ਝਾੜ ਪੁੰਜ ਹੋਣੀ ਚਾਹੀਦੀ ਆ। ਨਾਲੇ ਘਰਾਂ ਦੇ ਫੈਸਲੇ ਬੰਦੇ ਹੀ ਕਰਦੇ ਨੇ। ਜੇ ਇਹਨੇ ਮੇਰੇ ਮੂਹਰੇ ਚਬਰ ਬੋਲਣਾ ਨਾ ਤਾਂ ਸਾਡੀ ਨਹੀਂ ਨਿਭਦੀ। ਵੇਖੋ ਜੀ, ਜਨਾਨੀ ਕੁੱਟ ਲਈ ਜਾਂ ਮਿੱਟੀ ਕੁੱਟ ਲਈ, ਇੱਕੋ ਹੀ ਗੱਲ ਆ, ਇਹ 'ਚ ਕੋਈ ਮਰਦਾਨਗੀ ਨਹੀਂ। ਹਾਂ ਕੁੜੀਏ, ਤੂੰ ਦੱਸ ਕੀ ਗੱਲ ਆ? ਬਾਬਾ ਜੀ, ਸਾਡੇ ਵਿਆਹ ਨੂੰ 7 ਸਾਲ ਹੋ ਗਏ। ਇਹ ਤਾਂ ਮਹੀਨਾ ਖੰਡ ਆਉਂਦੇ ਆ, ਛੁੱਟੀ ਕੱਟ ਕੇ ਮੁੜ ਜਾਂਦੇ ਆ। ਬੇਬੇ ਬਾਪੂ ਜੀ ਨੇ ਤਾਂ ਮੇਰਾ 100 ਦੁੱਖ ਸੁੱਖ ਦੇਖਿਆ। ਹੁਣ ਇਹ ਛਾਉਣੀ 'ਚ ਕੁਆਟਰ ਲੱਭੀ ਬੈਠੇ ਆ, ਕਹਿੰਦੇ ਨਾਲ ਚੱਲ। ਮੈਂ ਆਪਦੇ ਮਾਪਿਆਂ ਨੂੰ ਛੱਡ ਕੇ ਕਿਤੇ ਨਹੀਂ ਜਾਣਾ। ਬਸ ਇਸੇ ਗੱਲ ਦਾ ਸਾਡੇ ਘਰ 'ਚ ਕਲੇਸ਼ ਹੈ। ਮੈਨੂੰ ਤਾਂ ਤੇਰੀ ਸਮਝ ਨਹੀਂ ਲੱਗਦੀ। ਮਾਪਿਓ ਮੇਰੇ, ਮੈਂ ਛੱਡਾਂ ਚਾਹੇ ਰੱਖਾਂ, ਤੂੰ ਦੱਸ ਵਿੱਚੋਂ ਕੀ ਲੈਣਾ? ਨਾਲੇ ਮੈਂ ਸਾਰੀ ਉਮਰ ਦਾ ਠੇਕਾ ਨਹੀਂ ਲਿਆ। ਵਾਹ, ਠੇਕਾ ਤੇ ਮਾਪਿਓ ਨੇ ਲਿਆ ਹੁੰਦਾ। ਮਾਂ 9 ਮਹੀਨੇ ਤੁਹਾਨੂੰ ਆਪਣੀ ਕੋਖ 'ਚ ਰੱਖਦੀ ਆ ਤੇ ਪਿਓ ਤੁਹਾਨੂੰ ਪੜਾਉਂਦਾ ਲਿਖਾਉਂਦਾ, ਇਸ ਕਾਬਲ ਬਣਾਉਂਦਾ ਕਿ ਤੁਸੀਂ ਚੰਗੀ ਨੌਕਰੀ ਤੇ ਲੱਗ ਸਕੋ। ਤੇ ਜਦੋਂ ਨੌਕਰੀ ਲੱਗ ਜਾਏ, ਫਿਰ ਤੁਸੀਂ ਆਪਣੀ ਨੌਕਰੀ ਦਾ ਤੇ ਆਪਣੀਆਂ ਬਾਹਾਂ ਦਾ ਜ਼ੋਰ ਦਿਖਾਓ ਤੇ ਪੁਰਾਣੇ ਸਮਾਨ ਵਾਂਗੂ ਉਹਨਾਂ ਨੂੰ ਚੁੱਕ ਕੇ ਘਰੋਂ ਬਾਹਰ ਸੁੱਟ ਦਿਓ। ਵਾਹ ਤੁਹਾਡੀ ਮਰਦਾਨਗੀ, ਲੱਖ ਲਾਹਨਤ ਆ। ਸ਼ੇਰ ਆਪਾਂ ਇਕੱਠੇ ਖੇਡਦੇ ਰਹੇ ਆਂ ਯਾਰ, ਮੈਂ ਚੰਗੀ ਤਰ੍ਹਾਂ ਜਾਣਦਾ ਤੈਨੂੰ। ਸਾਨੂੰ ਸਾਰਿਆਂ ਨੂੰ ਮਾਣ ਹੋਣਾ ਚਾਹੀਦਾ ਇਹ ਜੀ ਕੁੜੀ ਤੇ। ਖਿਡਾਰੀ, ਫੌਜੀ ਤੇ ਕਿਸਾਨ ਤੋਂ ਲੋਕੀ ਸੇਧ ਲੈਂਦੇ ਆ। ਸ਼ੇਰ ਸਿਆਣਾ ਬਣ ਯਾਰ। ਪਰ ਸਰਪੰਚ ਸਾਹਿਬ ਮੇਰੀ। ਸਿਆਣਾ ਬਣ ਕੁੜੀਏ। ਹੁਣ ਆਪਣੇ ਘਰ ਜਾਓ ਜੀ ਤੇ ਖੁਸ਼ੀ ਰਲ ਮਿਲ ਕੇ ਰਹੋ। ਬਸ ਇਹੋ ਮੇਰਾ ਕਹਿਣਾ। ਸ਼ੇਰ ਟੱਬਰ ਜੇ ਸਿਆਣਾ ਹੋਵੇ ਨਾ ਤਾਂ ਉਹਦੀ ਸਲਾਹ ਮੰਨ ਲੈਣੀ ਚਾਹੀਦੀ ਹੈ। ਓਏ ਕਿਸਮਤ ਵਾਲਾ ਤੂੰ, ਤੇਰੇ ਸਿਰ ਤੇ ਮਾਂ-ਬਾਪ ਬੈਠੇ। ਉਹਨਾਂ ਨੂੰ ਪੁੱਛ ਕੇ ਦੇਖ ਜਿਨ੍ਹਾਂ ਦੇ ਇੱਕ ਵੀ ਨਹੀਂ। ਤੇ ਘਰ ਨੂੰ ਬੰਨ੍ਹ ਕੇ ਰੱਖਣਾ ਸਿਰਫ ਜਨਾਨੀ ਦੀ ਨਹੀਂ, ਦੋਵਾਂ ਜੀਆਂ ਦੀ ਜ਼ਿੰਮੇਵਾਰੀ ਹੈ। ਅੱਛਾ ਤਾਇਆ, ਮੈਂ ਕਹਿੰਦਾ ਸੀ ਵੀ ਮੈਂ ਲੋਕਾਂ ਦੇ ਘਰ ਬੰਦਾ ਫਿਰਦਾ, ਆਪਦੇ ਘਰ ਦਾ ਪਤਾ ਨਹੀਂ। ਵੱਡਾ ਪੰਚਾਇਤੀਆ। ਤੂੰ ਕੁਝ ਕਹਿਣ ਲੱਗਾ ਸੀ? ਨਹੀਂ ਤਾਇਆ, ਮੈਂ ਖੇਤ ਚੱਲਿਆ, ਮਾਥਣੇ ਮਿਲਦਾ। ਠੀਕ। ਅੱਜ ਉਹ ਪੁਰਜਾ ਤਾਂ ਦੇਖੀ ਮੈਂ ਚੱਕ ਕੇ ਉਹ ਮਾਰਨਾ। ਚੱਕ ਦੇ ਫੱਤੂ, ਚੱਕ ਦੇ। ਸ਼ਾਬਾਸ਼, ਚੱਕ ਦੇ। ਲਾ ਜੋਰ, ਲਾ ਜੋਰ। ਚੱਕ ਦੇ। ਉਹ ਫੱਤੂ। ਹਾਂ ਇਹਨੂੰ ਰੋੜ ਕੇ ਦੇਖ। ਓ ਫੱਤੂ, ਜੇ ਚੱਕੀ ਦਾ ਪੁੱਟ ਜੇ ਤੂੰ ਹਿਲਾ ਵੀ ਦੇਵੇਂ ਨਾ, ਮੇਰੇ ਵੱਲੋਂ ਇੱਕ ਆਂਡੇ ਦੀ ਜਰਦੀ ਦਾ ਆਮਲੇਟ ਫਰੀ। ਉਹ ਜਾ ਸ਼ੇਵਕਾ, ਕਰਤੀ ਨਾ ਸਲਾਬੇ ਪੋਪਲਰ ਕੀ ਗੱਲ। ਉਹ ਤਾਜੀ ਮੈਂ ਕਰ ਦਿੰਨਾ। ਲੈ ਵੀ ਫੱਤੂ, ਜੇ ਤੂੰ ਇਹਨੂੰ ਹਿਲਾ ਵੀ ਦੇਵੇਂ, ਮੇਰੇ ਵੱਲੋਂ ਪਖੜੇ ਦਾ ਤਾਜ਼ਾ ਸਾਗ ਫਰੀ। ਨਾ ਫੱਤੂ, ਸਬਜ਼ੀ ਚੇਂਜ ਕਰ ਲਾ। ਇਹ ਖਾਣਾ ਸੌਖਾ ਨਿਕਲਦਾ ਬਹੁਤ ਔਖਾ। ਓ ਟੈਰੀ ਕਾਟ, ਤੈਨੂੰ ਬੜਾ ਤਜਰਬਾ ਹੈ। ਓਏ ਹੱਡ ਬੀਤੀ ਅਗਲੇ ਦੀ। ਮੈਨੂੰ ਤਾਂ ਹੁਣ ਸਾਰਾ ਪਤਾ ਹੈ ਨਾ। ਤੇਰੀ ਮੈਂ ਓਏ ਤੁਸੀਂ ਗੱਲੀ ਨਾ ਲਾਓ ਯਾਰ, ਜਰਦੀ ਦਾ ਸੌਦਾ ਹੋਇਆ। ਚੱਕ ਫੱਤੂ, ਲੱਗ ਜੇ ਪਤਾ ਸਰਦਾਰਾਂ ਦੀ ਤਾਕਤ ਦਾ। ਚੱਕ ਆ ਸਰਕਾ, ਤੁਹਾਡੇ ਤਵੇ ਤੇ ਜਲਦੀ ਚੱਲ ਓਏ ਆ ਕੀ ਹੋ ਗਿਆ? ਰਾਤੀ ਨਾ ਮੇਰੀ ਬੇਇੱਜ਼ਤੀ। ਅੱਗੇ ਗੋਡਾ ਮਿਲਣਾ ਪੈਂਦਾ ਸੀ, ਹੁਣ ਸਾਰਾ ਮਿਲਣਾ ਪੈਣਾ। ਮਾਇਟਰਾ, ਆ ਤੇਰਾ ਗੁਆਂਢੀ ਆਠਾ ਬਣਿਆ ਪਿਆ। ਮਾਟਰਾ, ਤੂੰ ਤਾਂ ਪੜਿਆ ਲਿਖਿਆ, ਬਣਾ ਖਾ ਆਠੇ ਦਾ ਇੱਕ। ਮੀਤੇ ਹੱਥ ਫੜੇ। ਹਾਂ ਫੜ। ਜਦੋਂ ਮੈਂ ਤੈਨੂੰ ਕਹੂੰ ਨਾ, ਖਿੱਚ ਦੀ। ਆ ਜਾ।
1 2 3 ਉਹ ਬਾਈ ਆ ਬੁੜ ਨੇ ਤਾਂ ਵੱਡੇ ਵੱਡੇ ਦੂਰੇ ਕਰਤੇ ਨਹੀਂ ਚੱਕਿਆ ਗਿਆ ਕਿਸੇ ਲੈ ਕੋਲੋਂ ਲੈ 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 ਐਡੀ ਵੀ ਕੋਈ ਗੱਲ ਨਹੀਂ ਮਾਸਟਰ ਬਹੁਤ ਖਿਡਾਰੀ ਆ ਮਾਸਟਰ ਚੱਕ ਦੇ ਕਰਾਂ ਟਾਈਮ ਨਾ ਵੇਖ ਚੱਕ ਦੇ ਰਹਿਣ ਦੇ ਇਹਦੇ ਤੋਂ ਨਹੀਂ ਚੱਕਿਆ ਜਾਣਾ ਚਾਚਾ ਤੂੰ ਹਵਾ ਭਰ ਮੈਂ ਲੇਟ ਹੁੰਨਾ ਹੁਣ ਤਾਂ ਹਵਾ ਭਤੀਜ ਉਦੋਂ ਹੀ ਭਰੀ ਜਾਊ ਜੋ ਤੂੰ ਇਹਨਾਂ ਦੀ ਹਵਾ ਕੱਢੇਗਾ ਮਾਸਟਰ ਚੱਕੂ ਆ ਜਾ ਭਤੀਜ ਲਾ ਦੇਗਾ ਸਾਰਾ ਕੁਝ ਪਤਾ ਲੱਗਦਾ ਲਾ ਦੇ ਜੋ ਚੱਕ ਦੇ ਕੇ ਸਾਡਾ ਵਰਿਆਮ 1 ਮਿੰਟ 1 ਮਿੰਟ ਸ਼ਰਤ ਆਪਣੀ ਥਾਂ ਤੇ ਸੇਫਟੀ ਆਪਣੀ ਥਾਂ ਤੇ ਹੁਣ ਫਿਰ ਸ਼ਰਤ ਜਿੱਤਣੀ ਆਪਾਂ ਇਹ ਆ ਹੁਣ ਚੱਕ ਆਲ ਦ ਬੈਸਟ ਚੱਲ ਭਤੀਜ ਲਾ ਦੇ ਸਾਰਾ ਜ਼ੋਰ ਕਰਾਂ ਦੀ ਹੈ ਚੱਕ ਦੇ ਮੇਰਾ ਪੁੱਤ ਚੱਕ ਦੇ ਆ ਜਾ ਕੇ ਚੱਕ ਦੇ ਸ਼ਾਬਾਸ਼ ਵਰਿਆਮ ਉਹ ਮੁੰਡੇ ਚੱਕ ਦੇ ਕਰਾਂ ਚੱਕ ਦੇ ਕਰਾਂ ਲੱਗ ਜੇ ਪਤਾ ਅੱਜ ਪਿੰਡ ਵਾਲਿਆਂ ਨੂੰ ਚੱਕ ਦੇ ਮਾਸਟਰ ਆ ਜਾ ਵੀ ਮਿੱਤਰਾ ਆ ਜਾ ਵੇਖ ਲੋ ਕਰਾਂ ਅੱਜ ਚੱਕ ਲਿਆ ਮਾਸਟਰ ਨੇ ਇਹ ਲੱਗ ਤੇ ਲੈ ਗਿਆ ਅੱਲਾ ਦਾ ਤੇਰੀ ਇਹ ਚੱਕਿਆ ਗਿਆ ਚੱਕਦਾ ਸ਼ਾਬਾਸ਼ ਸ਼ਾਬਾਸ਼ ਚਾਚਾ ਭਰਦੇ ਹਵਾ ਸ਼ਾਬਾਸ਼ ਬਣ ਗਈ ਹਾਂਜੀ ਇਹ ਆ ਲੋ ਆ ਸੂਟ ਬਹੁਤ ਵਧੀਆ ਭੈਣ ਜੀ ਤੁਸੀਂ ਇਹ ਹੰਡਾ ਕੇ ਦੇਖਿਓ ਤੁਸੀਂ ਜਮਾਂ ਸਸਤਾ ਤੁਹਾਨੂੰ ਸੂਟ ਸਾਰਾ 200 ਰੁਪਏ ਮੀਟਰ ਇਹ ਹੁਣ ਆਹ ਜਿਵੇਂ ਆ ਹੈਗਾ ਆ ਤੁਸੀਂ ਵੇਖੋਗੇ ਜਿਵੇਂ ਜਵਾਕਾਂ ਵਾਸਤੇ ਬਣਾਓ ਹਾਂ ਤੁਸੀਂ ਐ ਕਰੋ ਸੂਟ ਪਸੰਦ ਕਰੋ ਮੈਂ ਪੈਸੇ ਆਪੇ ਲੈ ਲੂ ਠੀਕ ਹੈ ਰੋਕ 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 ਉਹ ਟਰੈਕਟਰ ਬੰਦ ਕਰ ਉਹ ਕੀ ਹੋ ਗਿਆ ਸੇਮਾ ਐਡਾ ਸਾਹ ਚੜਾਇਆ ਨਾ ਤੈਨੂੰ ਨਹੀਂ ਪਤਾ ਅੱਜ ਕੀ ਹੋਇਆ ਨਾ ਕੀ ਹੋ ਗਿਆ ਲੈ ਯਾਰ ਤੂੰ ਤਾਂ ਬੜਾ ਭੋਲਾ ਅੱਜ ਭਰਾਵਾ ਚੱਕੀ ਤੇ ਗੱਭਰੂਆਂ ਦੇ ਸਿੰਘ ਫਸ ਗਏ ਬਈ ਆ ਪੁੜ ਚੱਕ ਕੇ ਵਿਖਾਊ ਦੱਸੋ ਕਿਹੜਾ ਵਿਖਾਊ ਅੱਛਾ ਭਰਾਵਾ ਲਾਲਾ ਲਾਲਾ ਮੱਚੀ ਪਈ ਉੱਥੇ ਐਨੇ ਨੂੰ ਭਰਾਵਾ ਥੋੜੇ ਵਾਲਾ ਵਰਿਆਮ ਤੇ ਨਾਲ ਹੀ ਲਾਲੀ ਅੱਛਾ ਉਹ ਆ ਗਏ ਜਦੋਂ ਆ ਕੇ ਖੜ ਗਏ ਤਾਂ ਮੜੀਰਤਾ ਨੂੰ ਅਕਸਾਉਣ ਲੱਗ ਪਈ ਓਏ ਵਰਿਆਮ ਤੂੰ ਚੱਕ ਓਏ ਵਰਿਆਮ ਤੂੰ ਚੱਕ ਭਰਾਵਾ ਵਰਿਆਮ ਨੂੰ ਫਿਰ ਚੜ ਗਿਆ ਗੁੱਸਾ ਦਾ ਮੈਂ ਚੱਕਦਾ ਜਦੋਂ ਪੜ ਨੂੰ ਚੱਕਣ ਲੱਗਿਆ ਹਾਂ ਤੇ ਲਾਲੀਆ ਦੀ ਰੁਕ ਵਰਿਆਮ ਅੱਛਾ ਸਾਰੀ ਮੜੀਰ ਵੇਖੇ ਕਿ ਇਹ ਕੀ ਹੋ ਗਿਆ ਫੇਰ ਭਰਾਵਾ ਤੇਰੇ ਵਾਲੀ ਲਾਲੀ ਨੇ ਖਿੱਚ ਲਈ ਗਲ ਚੋਂ ਚੁੰਨੀ ਐ ਕਰਕੇ ਤੇ ਵਰਿਆਮ ਦੇ ਲੱਕ ਨਾ ਬੰਨਤੀ ਮੈਨੂੰ ਪਤਾ ਔਰਤ ਜਾਣਦੀ ਹੁੰਦੀ ਹੈ ਜੇ ਬੰਦੇ ਦੀ ਢੂਈ ਹਿੱਲੇ ਤੇ ਤਾਂ ਬੰਦੇ ਦੇ ਪੱਲੇ ਕੱਖ ਨਹੀਂ ਹੁੰਦਾ ਫੇਰ ਭਰਾਵਾ ਉਧਰੋਂ ਵਰਿਆਮ ਦੀ ਅੱਖਾਂ ਚ ਖੂਨ ਇਹ ਜਿੱਦਾਂ ਸਵਾਲ ਸੀ ਦੇਤੀ ਫਿਰ ਲਾਲੀ ਨੇ ਥਾਪੀ ਕਹਿੰਦੀ ਚੱਕ ਦੇ ਉਹਨੇ ਹੱਥ ਪਾਇਆ ਐ ਕਰਕੇ ਤੇ ਪੜ ਚੱਕ ਕੇ ਆਓ ਮਾਰਿਆ ਬਸ ਕੀ ਫਿਰ ਖਾਰੀ ਮੜੀਰ ਚ ਹੋ ਗਈ ਲਾਲੀ ਲਾਲੀ ਵਰਿਆਮ ਵਰਿਆਮ ਬਈ ਕਈ ਆਖਣ ਵੀ ਜੋੜੀ ਹੋਵੇ ਤਾਂ ਐ ਜੀ ਹੋਵੇ ਉਹਨਾਂ ਕੰਜਰਾਂ ਨੂੰ ਕੀ ਪਤਾ ਯਾਰ ਲਾਲੀ ਤਾਂ ਹੁਣ ਤੇਰੇ ਵਾਲੀ ਉਹ ਵਰਿਆਮ ਨਾਲ ਹੀ ਜੋੜੀ ਜਾਣਾ ਕੋਈ ਪਤਾ ਨਹੀਂ ਲੱਗਦਾ ਲੋਕਾਂ ਨੂੰ ਚੰਗਾ ਮੈਂ ਅਗਲੇ ਪਿੰਡ ਡਿੱਗੀ ਵੇਚਣੀ ਹੈ ਮੈਂ ਜਾਂਦਾ ਵੇ ਆ ਜਾ ਹੁਣ ਭਾਈ ਆ ਗਿਆ ਭੈਣ ਜੀ ਮੈਂ ਦੱਸੂਗੀ ਤੁਹਾਨੂੰ ਠੀਕ ਹੈ ਵੀ ਮੀਟਿੰਗ ਕਦੋਂ ਹੋਣੀ ਆ ਤੁਸੀਂ ਟਾਈਮ ਤੇ ਆ ਜਾਓ ਸਾਰੇ ਠੀਕ ਹੈ ਲਾਲੀ ਮੈਮ ਆਪਾਂ ਕੱਲ ਮਿਲਦੇ ਹਾਂ ਠੀਕ ਹੈ ਜੀ ਕੀ ਹੋਇਆ ਉਹ ਕੀ ਹੋਇਆ ਮੁਬਾਰਕਾਂ ਚਾਚੇ ਨੂੰ ਹੈ ਸੱਚੀ ਹਾਂ ਪੱਕਾ ਯਾਰ ਚਾਚਾ ਓ ਚਾਚਾ ਬਣ ਗਿਆ ਚਾਚਾ ਓ ਚਾਚਾ ਬਣ ਗਿਆ ਚਾਚਾ ਓ ਚਾਚਾ ਓ ਚਾਚਾ ਓ ਚਾਚਾ ਓ ਚਾਚਾ ਖੜ ਜਾ ਹੁਣ ਘਰ ਜਾ ਕੇ ਮੂੰਹ ਨਾ ਪਾੜ ਦੀ ਹਾਕਮ ਨੂੰ ਮੈਂ ਆਪ ਦੱਸੂ ਨਾ ਮੈਂ ਦੱਸੂ ਬਾਈ ਨੂੰ ਤਾਂ ਤੈਨੂੰ ਕਿਹਾ ਨਾ ਮੈਂ ਦੱਸੂ ਚੱਲ ਹੁਣ ਦੇਖੀ ਬਾਈ ਨੇ ਸੁਣਦਾ ਸਾਹ ਸੂਰਜਮੁਖੀ ਦਾ ਫੁੱਲ ਕੋ ਗਿਰ ਜਾਣਾ ਚੁੱਪ ਨਹੀਂ ਨਾ ਕਰਦਾ ਤੂੰ
ਇੱਕ ਮਿੰਟ ਭਾਬੀ। ਹਾਂ ਦੱਸੂ ਕੌਣ, ਤੂੰ ਕਿ ਮੈਂ ਦੱਸੂ? ਉਹ ਨਹੀਂ ਭਾਬੀ, ਮੇਰੀ ਗੱਲ ਤਾਂ ਸੁਣ। ਮੈਂ ਬਾਈ ਨੂੰ ਵਧੀਆ ਤਰੀਕੇ ਨਾਲ ਜਾਣਦਾ, ਮੈਨੂੰ ਦੱਸਣ ਦੇ ਤੂੰ। ਤੂੰ ਕਿਉਂ ਇੰਨੇ ਦਿਨਾਂ ਦਾ ਜਿੱਦੀ ਜਾਨਾ? ਮੈਂ ਕਿਹਾ ਨਾ ਮੈਂ ਦੱਸੂ। ਨਹੀਂ, ਮੈਂ ਹੀ ਦੱਸੂ। ਤੈਨੂੰ ਮੇਰੀ ਸੁਣ, ਚੁੱਪ ਰਹੀ, ਮੈਂ ਦੱਸੂ ਹਾਕਮ ਨੂੰ। ਲੈ ਇਹ ਕਿਹੜੀ ਗੱਲ ਹੋਈ ਭਾਬੀ ਯਾਰ? ਹਾਕਮ, ਬਸ ਤੂੰ ਮੂੰਹ ਬੰਦ ਰੱਖੀ। ਤੁਹਾਨੂੰ ਪਤਾ ਹਾਂ ਪਤਾ ਹੈ। ਹਾਂ ਜਨਾਨੀ ਜੇ ਸਿਆਣਪ ਤੇ ਆਵੇ ਤਾਂ ਕੁੱਲੀ ਨੂੰ ਮਹਿਲ ਬਣਾ ਦਿੰਦੀ ਹੈ, ਤੇ ਜੇ ਵਿਜਾੜਨ ਤੇ ਆਵੇ ਤਾਂ ਨਿੱਕੀ ਜੀ ਸੂਈ ਨਾਲ ਘਰ ਢਾਹ ਦਿੰਦੀ ਹੈ। ਬਾਈ ਤੁਹਾਡੀ ਦੋਵਾਂ ਦੀ ਵਜ੍ਹਾ ਕਰਕੇ ਗਈ ਹੈ ਚੰਨੀ। ਦੁੱਧ ਪੀ ਲਓ। ਲਾਲੀ ਹਾਂਜੀ ਆ ਜਾ ਆਪਾਂ ਖਬਰੀ ਅਸੀਂ ਸੁਣਾਉਣੀ। ਉਹ ਤੁਹਾਨੂੰ ਕੀ ਹੋ ਗਿਆ? ਕਿਵੇਂ ਸਾਹੋ ਸਾਹ ਹੋਏ? ਮਗਰ ਪਿਆ ਕੋਈ? ਮਗਰ ਕਾਹਨੂੰ ਪਿਆ ਬਾਈ, ਖਬਰ ਹੀ ਇਹੋ ਜੀ ਸੀ। ਸਾਨੂੰ ਇਹ ਸੀ ਬਾਈ ਨੂੰ ਛੇਤੀ ਛੇਤੀ ਦਸੀਏ। ਬਾਈ ਅੱਗੇ ਤਾਂ ਤੂੰ ਸਾਨੂੰ ਹਾੜੇ ਕਢਾ ਕੇ ਦਾਰੂ ਪੀਣ ਨੂੰ ਦਿੰਨਾ, ਅੱਜ ਤਾਂ ਆਪ ਹੀ ਢੱਕਣ ਖੋਲੇਗਾ। ਬਸ ਇੱਕ ਵਾਰੀ ਸੱਤੂ ਏ ਆਪਾਂ ਨੂੰ ਬੋਤਲ ਦੇ ਦੇ, ਢੱਕਣ ਦਾ ਆਪਾਂ ਆਪੇ ਹੀ ਖੋਲਾਂਗੇ। ਚੁੱਪ ਯਾਰ। ਬਾਈ ਖਬਰ ਬੜੀ ਕੰਮ ਦੀ ਆ। ਉਹ ਕੰਮ ਦੀ ਨਹੀਂ, ਲੜਾਈ ਦੀ ਆ। ਇੱਥੋਂ ਰਿਆ ਨਹੀਂ ਦਿਓ, ਦੱਸੋਗੇ ਵੀ ਹੁਣ? ਉਹ ਬਾਈ ਗੱਲ ਇਹ ਆ, ਹਾਕਮ ਨੇ ਨਾ ਵਰਿਆਮ ਤੇ ਲਾਲੀ ਦੀ ਚੰਗੀ ਰੇਲ ਬਣਾਈ। ਜਾ ਓਏ ਝੁੱਡੂਆ, ਉਹ ਰੇਲ ਨਹੀਂ ਬਣਾਈ ਓਏ, ਉਹਨੇ ਲਾਲੀ ਨੂੰ ਵਰਿਆਮ ਨਾਲ ਮੋਟਰਸਾਈਕਲ ਤੇ ਜਾਣ ਤੋਂ ਰੋਕਤਾ। ਰੋਕਣਾ ਤਾਂ ਸੀਗਾ ਹੀ ਉਹਨੇ। ਹੁਣ ਗੱਲ ਇਹ ਹੈ ਕਿ ਚੰਨੀ ਤੇ ਕੀ ਅਸਰ ਹੁੰਦਾ। ਲੈ ਬਾਈ ਐਦੂ ਵੱਧ ਕੀ ਅਸਰ ਹੋਊਗਾ ਯਾਰ? ਉਹ ਤਾਂ ਉਹਨੂੰ ਕਿੱਦੇ ਦੀ ਛੱਡ ਕੇ ਤੁਰ ਗਈ। ਉਹ ਛੱਤੂ ਆ ਜਾ, ਠੀਕ ਹੈ ਨਾ ਲਾਵਾਂਗੇ। ਛੱਡਦਾ ਹੋ ਗਈ ਛਤਰੀ ਤੇ ਵੀ ਆਏ ਲੋ ਚੰਨੀ। ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਸਾਰੀ ਤਿਆਰੀ ਕਰ ਲਓ ਜੀ ਮੈਡਮ। ਨਾਲੇ ਸ਼ਾਮ ਨੂੰ ਜਾਣ ਤੋਂ ਪਹਿਲਾਂ ਰਿਪੋਰਟ ਕਰਕੇ ਜਾਇਓ। ਠੀਕ ਹੈ ਮੈਡਮ। ਲਓ ਜੀ ਲਾਲੀ ਮੈਡਮ, ਗਰਮਾ ਗਰਮ ਚਾਹ ਪੀਓ ਜੀ। ਨਹੀਂ ਕੀਚੂ, ਮੈਂ ਚਾਹ ਨਹੀਂ ਪੀਣੀ। ਕਮਾਲ ਕਰਦੇ ਮੈਡਮ, ਆਪ ਹੀ ਤੁਸੀਂ ਕਹੀ ਮੈਂ ਚਾਹ ਪੀਣੀ ਆ, ਹੁਣ ਪੀਓ। ਮੇਰਾ ਮਨ ਨਹੀਂ ਕੀਚੂ, ਲੈ ਜਾ। ਲੈ ਜਾਨੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੋਈ ਨਹੀਂ, ਮੈਂ ਦੇਖਿਆ। ਠੀਕ ਹੈ ਜੀ। ਨਲਕੇ ਕੋਲ ਪਾਸੇ ਓਏ। ਲੈ ਫੜ ਕੁੜੀਏ ਚਾਹ ਪੀ।
ਕੀ ਗੱਲ ਹੋ ਗਈ? ਵਰਿਆਮ ਵੀ ਕਈ ਦਿਨਾਂ ਤੋਂ ਬੁਝਿਆ ਬੁਝਿਆ ਲੱਗਦਾ ਹੈ। ਤੂੰ ਵੀ ਮੈਨੂੰ ਖੁਸ਼ ਨਹੀਂ ਦਿੰਦੀ। ਕੁਛ ਨਹੀਂ ਮੈਡਮ। ਕੁਛ ਕਿਉਂ ਨਹੀਂ? 6 ਸਾਲ ਹੋ ਗਏ ਤੈਨੂੰ ਜਾਣਦੀ ਨੂੰ। ਇਹ ਜੀ ਕਿਹੜੀ ਗੱਲ ਹੋ ਗਈ ਜਿਹਦਾ ਝੋਰਾ ਤੈਨੂੰ ਵੱਡ-ਵੱਡ ਖਾਈ ਜਾਂਦਾ? ਲਾਲੀ ਘਰੇ ਤਾਂ ਸਭ ਠੀਕ ਹੈ ਨਾ? ਮੈਡਮ, ਅਸੀਂ ਚੰਗੇ ਭਲੇ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਜਿਉ ਰਹੇ ਹੁੰਦੇ ਆ, ਪਰ ਫਿਰ ਅਚਾਨਕ ਪਤਾ ਲੱਗਦਾ ਵੀ ਅਸੀਂ ਆਪਣੀ ਜ਼ਿੰਦਗੀ ਆਪ ਨਹੀਂ, ਕੋਈ ਹੋਰ ਚਲਾ ਰਿਹਾ ਹੁੰਦਾ। ਬੁਝਾਰਤਾਂ ਜਿਹਾ ਨਾ ਪਾ, ਖੁੱਲ ਕੇ ਦੱਸ। ਪਤਾ ਨਹੀਂ ਲੋਕਾਂ ਨੇ ਕੀ ਕੰਨ ਭਰਿਆ ਹਾਕਮ ਦੇ ਮੇਰੇ ਤੇ ਵਰਿਆਮ ਸਰ ਬਾਰੇ। ਘਰ ਦਾ ਮਾਹੌਲ ਇੰਨਾ ਵਿਗੜਿਆ ਪਿਆ ਵੀ ਹੁਣ ਤਾਂ ਅਸੀਂ ਦੋਵੇਂ ਜਣੇ ਸਕੂਲ ਵੀ ਨਹੀਂ ਇਕੱਠੇ ਆ ਸਕਦੇ। ਮੈਨੂੰ ਤਾਂ ਡਰ ਲੱਗਦਾ ਕਿਤੇ ਇਹ ਲੋਕ ਮੇਰਾ ਘਰ ਹੀ ਨਾ ਤੋੜ ਦੇਣ। ਇਹ ਵੀ ਕੋਈ ਨਵੀਂ ਗੱਲ ਹੈ? ਮੈਂ ਬਥੇਰਾ ਚੱਲਿਆ। ਕੁੜੀ ਥੋੜਾ ਜਿਹਾ ਵੱਧ ਹੱਸ ਲੇ ਤਾਂ ਪ੍ਰੋਬਲਮ, ਘੱਟ ਬੋਲੇ ਕਹਿਣਗੇ ਤੇ ਦਿਲ 'ਚ ਪਤਾ ਨਹੀਂ ਕੀ ਹੈ। ਤਕੜੇ ਹੋ ਕੇ ਸਰੂ ਪੁੱਤ, ਚਾਹ ਪੀ। ਵਾਹ ਨੀ ਅਮਨ, ਲਾਤਾ ਤੀਰ ਨਿਸ਼ਾਨੇ ਤੇ। हेलो चन्नी, मैं वरियाम, मैं चन्नी एक मिनट फोन ना कट्टी, मेरी गल तो सुन ला। वरियाम से मैं बोल दी सरब। हेलो वरियाम, बोलता क्यों नहीं? हाँ वीरे। मैं पूछती हूँ की गल होगी चन्नी? पुत तू गल क्यों नहीं कीती? मेरा मन नहीं। पुत कोई जरूरी गल भी करनी हो सकती है। आजकल लोग जरूरी गल मेरे नाल नहीं करते। लाडा ना पालियां तू। दस की गल है? भाभी, वरियाम ते लाली भैन ਦੋਵੇਂ ਆਪਸ ਦੇ ਵਿੱਚ। ਦਿਮਾਗ ਠੀਕ ਹੈ ਤੇਰਾ? ਇਹ ਕਿਦਾਂ ਦੀ ਗੱਲ ਕਰ ਰਹੀ ਹੈ? ਭਾਬੀ बस चुप हो जा। ਆ ਲੋ, ਆ ਤੁਹਾਡੇ ਸੂਟ ਬਹੁਤ ਸੋਹਣਾ ਲੈ ਜੱਟੂ ਤਾ। ਨਾਲੇ ਸਸਤਾ, ਜਮਾ ਮਹਿੰਗਾ ਨਹੀਂ, ਨਾਲੇ ਤੈਨੂੰ ਕਿੱਥੇ ਲਾਉਣਾ ਮਹਿੰਗਾ। आ देखी किवें आ। ਦੋਨੇ ਫੇਰ ਇਕੱਠੇ ਉਰਾ ਫੜਾਓ, ਤੁਹਾਡੇ ਨਹੀਂ ਜੱਜਣਾ, ਗਾਂ ਜਾਣ ਦਿਓ। कोई गल नहीं, मैं अड्डे के उरले पासे ला देना, उत्थों तुर के गाँव चलेंगे। बाकी जो पुछूगा बाई तो यही दसी भी बस के आएंगे, ठीक है? जे उन्होंने पता लग गया ना आप इकट्ठे आए हैं, उन्हें ਜੇ ਘਰ 'ਚ ਅੱਗ ਲੱਗੀ ਹੋਵੇ ਤਾਂ ਪਾਣੀ ਪਾਈਦਾ, ਤੇਲ ਨਹੀਂ। ताई ਜੇ ਹਾਕਮ ਨੂੰ ਪਤਾ ਲੱਗ ਗਿਆ
ਸਿਆਣੇ ਬਣੋ। ਆਲੂ ਕਿੱਦਾਂ? ਆਲੂ 40 ਰੁਪਏ ਤੇ ਮੂਲੀਆਂ? ਮੂਲੀਆਂ 20 ਰੁਪਏ। ਅੱਛਾ, ਤੇ ਗੰਡੇ ਗੁੰਡੇ ਉਹ ਮੇਰੀ ਗੱਲ ਸੁਣ, ਤੂੰ ਰੇਟੇ ਪੁੱਛੀ ਜਾਣਾ, ਲੈਣੀ ਵੀ ਆ। ਮੈਂ ਨਹੀਂ ਲੈਂਦਾ। ਉਹ ਤਰਸੇਮ, ਉਹ ਮੇਰੀ ਗੱਲ ਸੁਣ। ਇਹਨੂੰ ਪਤਾ ਤਾਂ ਹੈ ਨਹੀਂ ਕਾਸੇ ਦਾ। ਅੱਜ ਹੋਕਾ ਹੀ ਦੇ ਰਿਹਾ ਤੂੰ। ਤੂੰ ਟਿੰਡੀਆਂ ਲੈਣੀਆਂ, ਕੰਮ ਹੈ ਜ਼ਰੂਰੀ, ਉਹਦਾ ਹੋਕਾ ਦੇਣਾ। ਕਿਦੀ ਹੋ ਕੋਈ ਚੱਕਰ ਮੈਨੂੰ ਪਤਾ ਹੈ ਕਿੱਥੇ ਚੱਲਾ। ਕਰਤਾਰੋ ਇਹ ਨਹੀਂ ਟਲਦੇ ਦਿਓਰ ਭਰਜਾਈ ਦੋਨੇ ਹਾਕਮ ਦੇ ਰੋਕਣ ਦੇ ਬਾਵਜੂਦ ਮਗਰ ਐ ਕਰਕੇ ਤਾਂ ਹਾਈ ਨਾ ਪੀ ਜਾਂਦੇ ਸੀ ਮੋਟਰਸਾਈਕਲ ਪਤਾ ਨਹੀਂ ਕਿੱਧਰ ਜਦੋਂ ਕਾਲ ਚ ਮਸ ਗਿਆ। ਸੱਚੀ? ਮੁੱਚੀ ਚੱਲ ਤੂੰ ਆਪਦਾ ਕੰਮ ਕਰ ਤੇ ਮੈਨੂੰ ਆਪਦਾ ਕਰਨ ਦੇ। ਜਾ ਭੱਜ। ਦੇਖਿਓ ਹੁਣ ਪਊ ਪਵਾੜਾ। ਸਹੀ ਗੱਲ ਹੈ ਭਾਈ, ਦੁਨੀਆ ਬਾਲੀਓ ਤੇਜ਼ ਹੋ ਗਈ ਹੈ। ਨਾ ਨਾ ਨਾ, ਮੇਰੇ ਨਾਲ ਕੋਈ ਜ਼ਿਆਦਾ ਤੇਜ਼ ਨਹੀਂ। ਮੈਂ ਤੁਹਾਨੂੰ ਦੇਣਾ ਤਰੋ ਤਾਜ਼ਾ ਖਬਰ। ਗੱਲ ਐ ਬਈ ਉਹ ਰਹਿਣ ਦੇ ਤੇਰੀ ਜ਼ਰੂਰੀ ਗੱਲ ਸੁਣਾਤੀ ਪਹਿਲਾਂ ਹੀ ਇਹਨਾਂ ਨੂੰ ਮੈਂ। ਦੱਸਤੀ ਤੇਰਾ ਬੈ ਜੋ ਬੀੜਾ ਬਿੰਜਾਂ ਗਜਰਾਂ ਵਾਲੇ ਰੰਗ ਡਾਉਣਾ ਤੂੰ। ਲੈ ਦੱਸ, ਉਹ ਖਿੱਚਿਆ ਨਹੀਂ ਪੈਗ? ਖਿੱਚ, ਆ ਚੱਕ, ਇਹਨਾਂ ਲਾ ਲਾ। ਰੇ ਫੜਾ। ਉਹ ਪਰਵਾਹ ਨਹੀਂ ਕਰੀਦੀ ਹੁੰਦੀ ਦੁਨੀਆ ਦੀ। ਇਹ ਤਾਂ ਭੈਣ ਦੇ ਨੇ ਐਵੇਂ ਸਾਰੇ ਘਰ ਪੱਟਣ ਨੂੰ ਫਿਰਦੇ ਰਹਿੰਦੇ ਨੇ। ਲੈ ਫੜ। ਮੀਤਾ ਨਹੀਂ ਆਪਣੇ ਪਿੰਡ ਵਾਲਾ, ਉਹਨੇ ਲੋਕਾਂ ਦੀਆਂ ਗੱਲਾਂ 'ਚ ਆ ਕੇ ਆਪਣੀ ਜਨਾਨੀ ਦੀ ਲੱਤ ਤੋੜਤੀ। ਲੈ ਦੱਸ, ਮੁੜ ਕੇ ਲੱਭਿਆ ਕੁਛ ਨਹੀਂ ਵਿੱਚੋਂ। ਬੈਠਾ ਹੁਣ ਆਪ ਸ਼ਾਂਤ ਹੋਏ। ਹਾਕਮ ਸਿਆ, ਕੰਨੀ ਸੁਣੀ ਤੇ ਯਕੀਨ ਨਾ ਕਰੀ, ਅੱਖੀਂ ਦੇਖ। ਜੇ ਕੁਛ ਨਿਕਲਿਆ, ਮੈਂ ਬੈਠਾ ਨਾ, ਉਹ ਤੂੰ ਪੈਗ ਖਿੱਚ। ਉਹ ਨਹੀਂ ਟੁੱਟਦਾ ਘਰ ਤੇਰਾ, ਪੈਗ ਖਿੱਚ। ਉਤਰੋ ਵੀ 5 ਗਰਾਈ ਵਾਲੇ, ਛੇਤੀ ਕਰੋ ਬਈ। ਉਹ ਖਿੱਚਦੇ ਵੀ ਪਹਿਲਾਂ ਹੀ ਲੇਟ ਆ। ਰਿਸਰਚ ਤੋਂ ਬਾਅਦ ਮੈਂ ਟੈਸਟ ਲੈਣਾ। ਕਿਸੇ ਦਾ ਕੋਈ ਬਹਾਨਾ ਨਹੀਂ ਚੱਲਣਾ, ਠੀਕ ਹੈ ਨਾ? ਆਪਦਾ ਹੁਣੇ ਤਿਆਰੀ ਕਰ ਲਓ ਤੇ ਮੈਂ ਰਿਸਰਚ ਤੋਂ ਬਾਅਦ ਕੀ ਬਦਤਮੀਜ਼ੀ ਹੈ। ਮੈਮ, ਇਹ ਬਦਤਮੀਜ਼ੀ ਨਹੀਂ। ਤੁਹਾਨੂੰ ਪਤਾ ਮੈਂ ਤੁਹਾਨੂੰ ਕਿੰਨਾ ਪਿਆਰ ਕਰਦਾ। ਦਿਮਾਗ ਖਰਾਬ ਹੈ ਤੇਰਾ? ਤੁਹਾਡੇ ਮੁੰਡਿਆਂ ਦੀ ਨਾ ਇਹੀ ਪ੍ਰੋਬਲਮ ਹੈ। ਜ਼ਰਾ ਜੇ ਤੁਹਾਡੇ ਨਾਲ ਹੱਸ ਖੇਡ ਕੇ ਲਓ, ਤੁਸੀਂ ਕੁੜੀਆਂ ਨੂੰ ਆਪਣੀ ਸਗੀ ਸਮਝਣਾ ਸ਼ੁਰੂ ਕਰ ਦਿੰਦੇ ਹੋ। ਮੈਮ, ਮੈਂ ਤੁਹਾਡੇ ਲਈ ਇੰਨਾ ਕੁਝ ਕੀਤਾ। ਓਹ, ਤੇ ਹੁਣ ਤੂੰ ਇਹ ਗੀਗਾ ਗੋਣੀਆਂ ਸ਼ੁਰੂ ਕਰ ਦੇ। ਤੂੰ ਜੋ ਕੀਤਾ ਆਪਣੀ ਮਨਮਰਜ਼ੀ ਨਾਲ ਕੀਤਾ, ਕੋਈ ਜ਼ਬਰਦਸਤੀ ਨਹੀਂ ਕੀਤੀ ਸੀ ਤੇਰੇ ਨਾਲ। ਹੁਣ ਤੂੰ ਕਹੇਂਗਾ ਮੈਂ ਤੁਹਾਡੇ ਬਿਨਾਂ ਜੀ ਨਹੀਂ ਸਕਦਾ, ਸੁਸਾਈਡ ਕਰ ਲਾਂਗਾ, ਤੇ ਫਿਰ ਕਰ ਲਾ।
ਮੈਨੂੰ ਕੋਈ ਫਰਕ ਨਹੀਂ ਪੈਂਦਾ। ਜਿੰਨੂੰ ਦੱਸਣਾ ਹੈ ਦੱਸ ਦੇ। ਵੈਸੇ ਵੀ ਜਿਹੜਾ ਕੰਮ ਮੈਂ ਤੇਰੇ ਤੋਂ ਕਰਾਉਣਾ ਸੀ ਉਹ ਤਾਂ ਹੋ ਗਿਆ। ਮੇਰੀ ਤਾਂ ਇੱਥੋਂ ਬਦਲੀ ਵੀ ਹੋ ਰਹੀ ਹੈ। ਕੱਲ ਤੋਂ ਮੈਂ ਆਉਣਾ ਨਹੀਂ। ਜੇ ਤੈਨੂੰ ਲੱਗਦਾ ਹੈ ਕਿ ਮੈਂ ਤੇਰਾ ਇਸਤੇਮਾਲ ਕੀਤਾ ਹੈ ਤੇ ਇਸ ਗੱਲ ਨੂੰ ਲੈਸਨ ਸਮਝ ਲਈ ਜ਼ਿੰਦਗੀ ਦਾ। ਨਾਲੇ ਇੱਕ ਹੋਰ ਗੱਲ, ਭੂੰਡਾਸ਼ਕਾ ਵਾਂਗੂ ਮੇਰਾ ਪਿੱਛਾ ਨਾ ਕਰੀ। ਯਾਰ ਹਨੀ, ਹੁਣ ਤੱਕ ਤਾਂ ਤੂੰ ਹਵਾ ਭਰਦਾ ਹੀ ਰਿਹਾ ਤੇ ਮੈਡਮ ਤੇਰੀ ਹਵਾ ਕੱਢ ਗਈ। ਚੱਲ ਕੋਈ ਨਾ, ਗੱਲ ਦਿਲ ਤੇ ਨਾ ਲਾਈ। ਚੰਗੇ ਭਲੇ ਪੜ੍ਹੇ ਲਿਖੇ ਹੈ, ਪਤਾ ਨਹੀਂ ਸਮਝਦੇ ਕਿਉਂ ਨਹੀਂ। ਜੇ ਮੈਥੋਂ ਵਾਰੀ ਹੋ ਕੇ ਉਹਦੇ ਨਾਲ ਹੀ ਜਾਣਾ ਹੁੰਦਾ ਤਾਂ ਘਰੇ ਇਕੱਠਿਆਂ ਵਾਪਸ ਆਉਣ 'ਚ ਕੀ ਹਰਜ ਹੈ? ਤਾਈ ਮੈਂ ਸਮਝਾਇਆ ਸੀ ਤੁਹਾਨੂੰ ਬਈ ਇਸ ਗੱਲ ਨਾਲ ਘਰ 'ਚ ਕਲੇਸ਼ ਪੈ ਸਕਦਾ ਹੈ। ਹਟੇ ਨਹੀਂ ਤੁਸੀਂ। ਲਾਲੀ ਪੁੱਤ ਸਮਝਦਾਰ ਨੂੰ ਇਸ਼ਾਰਾ ਹੀ ਬਹੁਤ ਹੁੰਦਾ ਹੈ। ਰਿਸ਼ਤੇ ਫੁੱਲਾਂ ਵਾਂਗੂ ਨਾਜ਼ੁਕ ਹੁੰਦੇ ਨੇ। ਹਲਕਾ ਜਿਹਾ ਸੇਕ ਇਹਨਾਂ ਨੂੰ ਮਾਰ ਦਿੰਦਾ ਹੈ। ਬਾਈ ਤੈਨੂੰ ਚੰਗੀ ਤਰ੍ਹਾਂ ਪਤਾ ਹੈ ਜੀ, ਕੋਈ ਗੱਲ ਨਹੀਂ ਹੈਗੀ। ਪਤਾ ਹੈ ਮੈਨੂੰ, ਗੱਲ ਲੋਕਾਂ ਦੀ ਹੈ। ਅਸੀਂ ਪਿੰਡ 'ਚ ਕਿਹਦਾ ਮੂੰਹ ਫੜਾਂਗੇ? ਲੋਕਾਂ ਦੀ ਪਰਵਾਹ ਨਹੀਂ ਮੈਨੂੰ। ਫਰਕ ਇਸ ਗੱਲ ਦਾ ਪੈਂਦਾ ਵੀ ਤੂੰ ਸਾਡੇ ਬਾਰੇ ਕੀ ਸੋਚਦਾ। ਵਰਿਆਮ, ਤੁਸੀਂ ਹਾਲੇ ਵੀ ਸਮਝ ਨਹੀਂ ਰਹੇ। ਵਿਚਰਨਾ ਲੋਕਾਂ 'ਚ ਹੁੰਦਾ ਹੈ। ਤੁਹਾਨੂੰ ਚੰਨੀ ਦਾ ਖਿਆਲ ਨਹੀਂ ਆਇਆ? ਤੁਹਾਡੇ ਕਰਕੇ ਉਹ ਤੇ ਕੀ ਬੀਤਦੀ ਹੋਊਗੀ। ਉਹ ਜਵਾਕੜੀ ਕੋਈ ਉਲਟਾ ਸਿੱਧਾ ਕਰ ਲੈਂਦੀ ਫੇਰ। ਬਿਲਕੁਲ ਠੀਕ ਕਿਹਾ ਤੁਸੀਂ। ਕਰਤਾ ਇਹਨੇ ਪਹਿਲਾਂ ਹੀ ਬਹੁਤ ਕੁਝ ਲੈਣਾ ਸੀ ਜੇ ਅਸੀਂ ਨਾ ਸਾਂਭਦੇ। ਇਹਨਾਂ ਦੋਹਾਂ ਨੇ ਤਾਂ ਕੋਈ ਕਸਰ ਨਹੀਂ ਛੱਡੀ। ਲਾਲੀ ਤੈਨੂੰ ਮੈਸ ਕਰਕੇ ਪੜਾਇਆ ਸੀ? ਘੱਟੋ ਘੱਟ ਤੂੰ ਚੰਨੀ ਬਾਰੇ ਕੁਝ ਸੋਚਦੀ। ਬਾਈ ਤੁਸੀਂ ਗੱਲ ਸਮਝ ਨਹੀਂ ਰਹੇ। ਉਹ ਤੁਸੀਂ ਬਹੁਤ ਪੜ੍ਹ ਲੈ ਗਏ ਹੋ, ਸਾਨੂੰ ਮੱਤਾ ਦੇਵੋਗੇ? ਬਾਈ ਹਰਦੇਵ, ਤਾਈ ਨੂੰ ਇਸੇ ਕਰਕੇ ਸੱਦਿਆ। ਅਸੀਂ ਗੱਲ ਕਰ ਰਹੇ ਹਾਂ। ਦੇਖੋ ਭਾਈ, ਰੌਲੇ ਨਾਲ ਕੋਈ ਮਸਲਾ ਸਿੱਧ ਨਹੀਂ ਹੁੰਦਾ। ਤੁਹਾਨੂੰ ਠੰਡੇ ਮਤੇ ਨਾਲ ਗੱਲ ਕਰਨੀ ਚਾਹੀਦੀ ਹੈ। ਤੈਨੂੰ ਨਹੀਂ ਪਤਾ ਤਾਈ, ਜਦੋਂ ਘਰ 'ਚ ਕੰਮ ਕਰਨ ਦੀ ਲੋੜ ਸੀ ਨਾ, ਚੰਨੀ ਨੇ ਭਾਂਡੇ ਮਾਂਜੇ ਤਾਂ ਕਿ ਲਾਲੀ ਪੜ੍ਹ ਲਿਖ ਸਕੇ। ਇਹਨੇ ਵਿਚਾਰੀ ਨੇ ਤਾਂ ਕਦੇ ਮੱਥੇ ਵੱਟ ਨਹੀਂ ਪਾਇਆ ਕਿ ਮੈਨੂੰ ਤਾਂ ਪੜ੍ਹਾਇਆ ਲਿਖਾਇਆ ਨਹੀਂ। ਅਸੀਂ ਚੰਨੀ ਨੂੰ ਘਰ ਬਿਠਾ ਕੇ ਹਮੇਸ਼ਾ ਲਾਲੀ ਨੂੰ ਨਾਲ ਰੱਖਿਆ। ਮਜਾਲ ਹੈ ਕਿ ਕਿਤੇ ਚੰਨੀ ਨੇ ਸੀ ਵੀ ਕੀਤੀ ਹੋਏ ਤੇ ਲਾਲੀ ਨੇ ਹਾਸਿਲ ਲਾ ਦਿੱਤਾ। ਉਹ ਇਹ ਤਾਂ ਰੋਈ ਜਾਂਦੀ ਸੀਗੀ। ਜਦੋਂ ਇਹਨੂੰ ਪੁੱਛਿਆ, ਇਹਨੇ ਫਿਰ ਸਾਨੂੰ ਦੱਸਿਆ। ਪਹਿਲਾਂ ਤਾਂ ਸਾਨੂੰ ਯਕੀਨ ਨਹੀਂ ਆਇਆ, ਪਰ ਸਾਤੋਂ ਚੰਨੀ ਦੀ ਇਹ ਹਾਲਤ ਵੇਖੀ ਨਹੀਂ ਗਈ, ਤਾਂ ਕਰਕੇ ਸਾਨੂੰ ਇੱਥੇ ਆਉਣਾ ਪਿਆ। ਪਰ ਤੁਸੀਂ ਸਾਰੇ ਤਾਂ ਲਾਲੀ ਕਿਉਂ ਹੈ ਪੁੱਤ? ਤੁਹਾਡੇ ਚੋਂ ਹਾਕਮ ਸਿੰਘ ਕੌਣ ਹੈ? ਜੀ ਮੈਂ ਹੀ ਹਾਂ। ਇੰਨੀ ਲਾਪਰਵਾਹੀ ਕਿਵੇਂ ਕਰ ਸਕਦੇ ਹੋ ਤੁਸੀਂ? ਤੁਹਾਨੂੰ ਪਤਾ ਉਹ ਕੁੜੀ ਕਿੰਨੇ ਸਟ੍ਰੈਸ 'ਚ ਹੈ, ਕਿੰਨੇ ਦਿਨਾਂ ਤੋਂ ਭੁੱਖੀ ਹੈ। ਉਹਦਾ ਬੀਪੀ ਵੀ ਵਧਿਆ ਹੋਇਆ। ਇਸ ਹਾਲਤ 'ਚ ਤੁਹਾਨੂੰ ਉਹਦੀ ਬਹੁਤ ਕੇਅਰ ਕਰਨੀ ਚਾਹੀਦੀ ਸੀ। ਕੀ ਹੋਇਆ ਜੀ ਲਾਲੀ ਨੂੰ? ਨਹੀਂ ਅਜੇ ਉਹਨਾਂ ਦਾ ਟਾਈਮ ਨਹੀਂ ਹੋਇਆ। ਤੁਹਾਨੂੰ ਕਿਸੇ ਨੂੰ ਪਤਾ ਹੀ ਨਹੀਂ? ਉਹਨੂੰ ਤੀਸਰਾ ਮਹੀਨਾ ਲੱਗਿਆ ਹੋਇਆ। ਫਿਲਹਾਲ ਮੈਂ ਉਹਨੂੰ ਗਲੂਕੋਜ਼ ਲਗਾਤਾ। ਰਿਪੋਰਟ ਆ ਲੈਣ ਦਿਓ, ਮੈਂ ਉਹਨੂੰ ਮੈਡੀਸਿਨ ਦੇ ਦੂੰਗੀ। ਤੁਸੀਂ ਜਾ ਕੇ ਉਹਨੂੰ ਮਿਲ ਲਓ। ਲਾਲੀ ਪੁੱਤ, ਤੂੰ ਠੀਕ ਹੈ? ਕੁੜੀ ਐਡੀ ਵੱਡੀ ਖੁਸ਼ੀ ਦੀ ਗੱਲ ਤੂੰ ਸਾਥੋਂ ਸਾਰਾ ਤੋਂ ਲੁਕੋ ਕੇ ਰੱਖੀ। ਤੈਨੂੰ ਪਤਾ ਸੀ ਵੇ? ਹਾਂ ਤਾਈ ਪਤਾ ਸੀ। ਮੈਂ ਬਾਈ ਨੂੰ ਦੱਸਣਾ ਵੀ ਸੀ, ਪਰ
ਭਾਬੀ ਮੈਂ ਘਰੇ ਜਾ ਕੇ ਗੱਲ ਕਰੂੰ ਅੱਜ। ਜਦ ਸਾਡਾ ਕੋਈ ਕਸੂਰ ਹੀ ਨਹੀਂ, ਆਪਾਂ ਚੁੱਪ ਕਿਉਂ ਰਹੀਏ? ਕੀ ਦੱਸੇਗਾ? ਜੋ ਸੱਚ ਆ ਆਪਣੇ ਦੋਵਾਂ ਬਾਰੇ, ਇਸ ਆਉਣ ਵਾਲੇ ਜੀ ਬਾਰੇ। ਤੈਨੂੰ ਕੀ ਲੱਗਦਾ ਮੈਂ ਨਹੀਂ ਸੀ ਦੱਸ ਸਕਦੀ? ਨਾਲੇ ਤੁਹਾਡਾ ਕੀ ਆ, ਤੁਸੀਂ ਤਾਂ ਭਰਾ ਹੋ, ਕੱਲ ਨੂੰ ਫੇਰ ਇਕੱਠੇ ਹੋ ਜਾਓਗੇ। ਮੇਰਾ ਹਾਕਮ ਨਾਲ ਵਿਸ਼ਵਾਸ ਦਾ ਰਿਸ਼ਤਾ, ਮੈਂ ਆਪਣੇ ਬਾਰੇ ਤਾਂ ਸੁਣ ਲਿਆ, ਪਰ ਜੇ ਹਾਕਮ ਨੇ ਇਸ ਆਉਣ ਵਾਲੇ ਜੀ ਬਾਰੇ ਸਵਾਲ ਕਰਤਾ ਫੇਰ ਕੱਲ ਨੂੰ ਸਾਡੀ ਸੁਲ੍ਹਾ ਤਾਂ ਹੋ ਜੂ, ਪਰ ਜਦੋਂ ਮੈਂ ਉਹਨੂੰ ਦੇਖੂ ਨਾ ਮੈਨੂੰ ਉਹੀ ਕੁਛ ਯਾਦ ਆਊ। ਮੈਨੂੰ ਥੋੜਾ ਸਮਾਂ ਦੇ, ਮੈਂ ਆਪੇ ਗੱਲ ਕਰ ਲੂੰ, ਤੂੰ ਰਹਿਣ ਦੇ। ਭਾਵੇਂ ਭਰਾ ਹੀ ਆ, ਪਰ ਮੈਂ ਐਡੀ ਵੱਡੀ ਤੋਹਮਤ ਕਿਵੇਂ ਸਹਿ ਜਾ? ਨਾਲੇ ਮੇਰੇ ਤੋਂ ਨਹੀਂ ਅੱਖਾਂ ਲਕੋ ਲਕੋ ਕੇ ਰਹਿ ਹੁੰਦਾ। ਮੈਂ ਅੱਜ ਹੀ ਬਾਈ ਨਾਲ ਜਾ ਕੇ ਸਾਰੀ ਗੱਲ ਕਲੀਅਰ ਕਰਦਾ। ਵਰਿਆਮ, ਤੈਨੂੰ ਇਸ ਆਉਣ ਵਾਲੇ ਜੀ ਦੀ ਸੌਂ ਜੇ ਬੋਲਿਆ। ਭਾਬੀ ਨਾਲੇ ਜੇ ਤੈਨੂੰ ਬਾਲੀ ਡਰ ਲੱਗਦਾ ਨਾ, ਮੇਰੀ ਵੇਟ ਨਾ ਕਰਿਆ ਕਰ, ਮੈਂ ਆਪੇ ਬੱਸ ਤੇ ਆ ਜੂ। ਕਮਾਲ ਆ ਭਰਜਾਈ, ਨਾਲੇ ਤਾਂ ਸਹੁੰ ਦੇਈ ਜਾਨੀ, ਨਾਲੇ ਬਿੰਦ ਚ ਦੀ ਕਰਦਾ ਨਾ ਉਪਰਾ। ਮੈਨੂੰ ਚੰਗੀ ਤਰ੍ਹਾਂ ਪਤਾ ਬਈ ਤੇਰੇ ਲਈ ਤੇ ਇਸ ਜੀ ਲਈ ਬੱਸ ਦਾ ਸਫ਼ਰ ਠੀਕ ਨਹੀਂ ਹੈਗਾ। ਲਾਲੀ, ਇੰਨਾ ਹਲਕਾ ਨਹੀਂ ਆਪਣੇ ਰਿਸ਼ਤੇ ਦਾ ਵਿਸ਼ਵਾਸ। ਤੈਨੂੰ ਇੱਕ ਵਾਰੀ ਮੈਨੂੰ ਦੱਸਣਾ ਚਾਹੀਦਾ ਸੀ। ਤੁਹਾਨੂੰ ਦੱਸਣੀ ਤਾਂ ਆਈ ਸੀ ਅਸੀਂ ਉਸ ਦਿਨ, ਪਰ ਤੁਸੀਂ ਸਾਡੇ ਮੂਹਰੇ ਫੋਟੋਆਂ ਸਿੱਟਤੀਆਂ। ਮੈਨੂੰ ਤਾਂ ਸਮਝ ਹੀ ਨਹੀਂ ਸੀ ਆ ਰਹੀ ਵੀ ਹੁਣ ਮੈਂ ਕਰਾਂ ਕੀ। ਇੱਕ ਮੈਂ ਤੁਹਾਡੇ ਗੁੱਸੇ ਤੋਂ ਬਹੁਤ ਡਰ ਗਈ ਸੀ, ਕਿਤੇ ਤੁਸੀਂ ਮੈਨੂੰ ਕੋਈ ਇਹੋ ਜਿਹੀ ਗੱਲ ਨਾ ਕਹਿ ਦੋ ਜੋ ਮੈਂ ਸਾਰੀ ਉਮਰ ਆਪਣੇ ਦਿਲ ਚੋਂ ਨਾ ਕੱਢ ਸਕਾਂ। ਅਸਲ 'ਚ ਆਪਾਂ ਸਾਰੇ ਹੀ ਸਮਝ ਸਕਦੇ ਹਾਂ ਉਸ ਦਿਨ ਦੇ ਹਾਲਾਤ, ਪਰ ਫਿਰ ਵੀ ਲਾਲੀ, ਜਾਣੇ ਅਣਜਾਣੇ 'ਚ ਮੈਂ ਤੇਰਾ ਬਹੁਤ ਦਿਲ ਦੁਖਾਇਆ। ਮੈਨੂੰ ਮਾਫ ਕਰ ਦੀ। ਇਦਾਂ ਨਾ ਕਹੋ ਤੁਸੀਂ। ਦੇਖ ਲੈ ਤਾਈ, ਐਡਾ ਵੱਡਾ ਹੋ ਗਿਆ ਮਾਸਟਰ, ਹੁਣ ਆਪਦੇ ਵੱਡੇ ਬਾਈ ਤੋਂ ਗੱਲਾਂ ਲੁਕਾਉਣ ਲੱਗ ਗਿਆ। ਬਾਈ ਇਹਨਾਂ ਤਾਂ ਮੈਂ ਤੈਨੂੰ ਜਾਣਦਾ ਹੀ ਆ ਵੀ ਤੇਰੇ ਦਿਲ 'ਚ ਕੁਛ ਨਹੀਂ ਸੀ। ਰਹੀ ਗੱਲ ਲੁਕਾਉਣ ਦੀ, ਭਾਬੀ ਨੇ ਸਹੁੰ ਹੀ ਅੱਡੀ ਪਾਤੀ ਸੀ। ਪਰ ਉਹ ਫੋਟੋਆਂ, ਉਹ ਸਭ ਕੀ ਸੀ? ਉਹਦੇ ਬਾਰੇ ਮੈਂ ਦੱਸਦਾ। ਹਨੀ, ਤੂੰ ਇੱਥੇ ਕਿਵੇਂ? ਵਰਿਆਮ ਸਰ। ਵਰਿਆਮ ਰੋਕੀ 2 ਮਿੰਟ, ਰੋਕੀ ਵਰਿਆਮ। ਕੀ ਹੋਇਆ ਭਾਬੀ? ਵਰਿਆਮ, ਕੀ ਹੋ ਗਿਆ? ਕੀ ਹੋਇਆ? ਚੱਕਰ ਜੇ ਆ ਰਹੇ ਨੇ। ਠੀਕ ਹੋ? ਓਹ ਵਰਿਆਮ, ਇਹ ਕੀ ਹੋ ਗਿਆ? ਚੱਕਰ ਆ ਰਹੇ ਆ। ਡਾਕਟਰ ਦੇ ਚਲੀਏ? ਨਹੀਂ, ਡਾਕਟਰ ਦੇ ਜਾਣ ਦੀ ਲੋੜ ਨਹੀਂ। ਲੈ, ਤੈਨੂੰ ਚੱਕਰ ਆਈ ਜਾਂਦੇ ਆ, ਮੈਨੂੰ ਤਾਂ ਘਬਰਾਹਟ ਹੋਣ ਲੱਗ ਗਈ ਆ। ਘਬਰਾਉਣ ਵਾਲੀ ਗੱਲ ਨਹੀਂ, ਖੁਸ਼ੀ ਵਾਲੀ ਗੱਲ ਹੈ। ਖੁਸ਼ੀ ਵਾਲੀ? ਦਾ ਚੱਕਰਾਂ 'ਚ ਹੁਣ ਕਿਹੜੀ ਖੁਸ਼ੀ? ਖੁਸ਼ੀ ਮਤਲਬ ਖੁਸ਼ੀ? ਸੱਚੀ? ਹਾਂ, ਇਹ ਤਾਂ ਸੱਚੀ ਖੁਸ਼ੀ ਵਾਲੀ ਗੱਲ ਆ ਭਾਬੀ। ਸੱਚੀ? ਓਹੋ, ਆਪਾਂ ਘਰ ਚੱਲਦੇ ਆਂ। ਵਧੀਆ ਹੋ ਗਿਆ, ਮੈਂ ਜਾ ਕੇ ਬਾਈ ਨੂੰ ਦੱਸਦਾ ਜੀ ਖੁਸ਼ੀ ਵਾਲੀ ਗੱਲ ਭਾਬੀ। ਬਾਲਾ ਕਾਲਾ ਨਾ ਪੈ, ਮੈਂ ਆਪੇ ਦੱਸ ਦੂੰ। ਅਜੇ ਕਨਫਰਮ ਤਾਂ ਹੋ ਲੈਣ ਦੇ। ਮਤਲਬ ਆਪਾਂ ਨੂੰ ਪਹਿਲਾਂ ਡਾਕਟਰ ਤੇ ਜਾਣਾ ਪੈਣਾ? ਡਾਕਟਰ ਤੇ ਜਾਣ ਦੀ ਲੋੜ ਨਹੀਂ, ਬਸ ਲੱਗ ਜੂ ਪਤਾ। ਚੱਲ। ਐ ਤੁਹਾਨੂੰ ਕਿਵੇਂ ਪਤਾ ਲੱਗ ਜੂ? ਉਹ ਤੈਨੂੰ ਮੈਂ ਕਹਿ ਰਹੀ ਹਾਂ ਨਾ, ਲੱਗ ਜਾਂਦਾ ਪਤਾ। ਚੱਲ ਚੱਲੀਏ। ਚੱਲ ਠੀਕ ਆ, ਪਰ ਉਹ ਤਾਂ ਖੁਸ਼ੀ ਦੀ ਗੱਲ ਆ। ਜੇ ਕਮੇ ਮੂੰਹ ਮਿੱਠਾ ਕਰਾਵਾਂ ਤੇਰਾ ਭਾਬੀ? ਮੂੰਹ ਮਿੱਠਾ ਨਹੀਂ, ਗੋਲ ਗੱਪੇ ਖਾਣੇ ਆ। ਹਾਂ, ਰੁਕ ਵਰਿਆਮ। ਵਰਿਆਮ ਸਰ ਤੇ ਲਾਲੀ ਮੈਡਮ ਤੋਂ ਬਦਲਾ ਲੈਣ ਲਈ ਅਮਨ ਮੈਡਮ ਨੇ ਮੇਰਾ ਯੂਜ਼ ਕੀਤਾ। ਇਹਨਾਂ ਦੋਨਾਂ ਵਿੱਚ ਕੁਝ ਗਲਤ ਨਹੀਂ ਹੈ।
ਮੈਂ ਤੁਹਾਡੇ ਸਾਰਿਆਂ ਤੋਂ ਮਾਫੀ ਮੰਗਦਾ। ਮੈਨੂੰ ਮਾਫ ਕਰ ਦੇ ਭੈਣੇ, ਮੈਂ ਤੈਨੂੰ ਸਮਝਣ 'ਚ ਬਹੁਤ ਵੱਡੀ ਗਲਤੀ ਕਰਤੀ। ਇਹ ਗਲਤੀ ਤੂੰ ਕਿਸੇ ਹੋਰ ਨਾਲ ਵੀ ਕੀਤੀ ਹੈ। ਅਸਲ 'ਚ ਗਲਤੀ ਕਿਸੇ ਦੀ ਵੀ ਨਹੀਂ। ਕਈ ਵਾਰੀ ਅਸੀਂ ਉਹੀ ਦੇਖਦੇ ਹਾਂ ਜੋ ਲੋਕ ਸਾਨੂੰ ਦਿਖਾਉਣਾ ਚਾਹੁੰਦੇ ਆ। ਕੋਈ ਗੱਲ ਨਹੀਂ ਹਾਕਮ ਸਿੰਘ, ਚੰਗੀ ਗੱਲ ਇਹ ਹੋਈ ਕਿ ਅਸੀਂ ਆਪਣੇ ਰਿਸ਼ਤੇ ਦਾ ਮਸਲਾ ਆਪ ਹੀ ਹੱਲ ਕਰ ਲਿਆ। ਸਾਡੇ ਲਈ ਤਾਂ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਬਈ, ਸਾਡੀਆਂ ਧੀਆਂ ਦੇ ਘਰ ਬਚ ਗਏ। ਸ਼ੁਕਰ ਹੈ ਵਾਹਿਗੁਰੂ ਦਾ, ਸਾਡੇ ਸਾਰਿਆਂ ਦੇ ਭੁਲੇਖੇ ਦੂਰ ਹੋ ਗਏ। ਅੱਜ ਸਾਨੂੰ ਇਹ ਵੀ ਪਤਾ ਲੱਗ ਗਿਆ ਕਿ ਲੋਕਾਂ ਦੀ ਹਰ ਗੱਲ ਤੇ ਵਿਸ਼ਵਾਸ ਨਹੀਂ ਕਰੀਦਾ। ਮੈਨੂੰ ਵੀ ਇਹੀ ਲੱਗਦਾ ਜੀ। ਦੇਖ ਪੁੱਤ, ਪੁਰਾਣੇ ਵਿਚਾਰ ਤੇ ਅਗਾਂਹ ਵਧੂ ਸੋਚ ਧੁੱਤ ਲੜਾਈ ਹੁੰਦੀ ਆਈ ਹੈ। ਸਿਆਣੇ ਉਹ ਹੁੰਦੇ ਆ ਧੀ ਪੁੱਤ ਜਿਹੜੇ ਦੋਨਾਂ ਨੂੰ ਬਰਾਬਰ ਲੈ ਕੇ ਚੱਲਦੇ ਆ। ਹੁਣ ਤੁਸੀਂ ਗਾਹਾਂ ਨੂੰ ਇਸ ਗੱਲ ਦਾ ਖਿਆਲ ਰੱਖਣਾ ਹੈ। ਠੀਕ ਹੈ ਤਾਈ। ਜਿਉਂਦੇ ਰਹੋ, ਲੰਮੀਆਂ ਉਮਰਾਂ ਹੋਣ ਤੁਹਾਡੀਆਂ। ਪੈਰੀ ਮੈਂ ਪੈਨੇ ਆ ਸਦਕੇ ਤਾਈ। ਜਾਵਾਂ। ਬਾਈ ਇਹ ਤੇ ਸ਼ੁਕਰ ਹੈ ਵਾਹਿਗੁਰੂ ਦਾ, ਹੇ ਸੱਚੇ ਪਾਤਸ਼ਾਹ ਸਭ ਦਾ ਭਲਾ ਕਰੇ। ਸ਼ੁਕਰ। ਉਹ ਸੇਵਕਾ, ਹਾਂ ਉਹ ਰਾਹ ਚਾਹ ਫੇਰ ਬਣਾਈ। ਪਹਿਲਾਂ ਗੱਲ ਸੁਣ ਲਾ। ਪੱਕ ਪਤਾ ਤੁਹਾਨੂੰ ਕੱਲ ਕੀ ਵਾਪਰਿਆ? ਉਹ ਕੱਲ ਲਾਲੀ ਦੇ ਭਰਾ ਭਰਜਾਈ ਆਏ ਸੀ ਚੰਨੀ ਨੂੰ ਨਾਲ ਲੈ ਕੇ। ਅੱਛਾ। ਓਏ ਇੰਨਾ ਕਲੇਸ਼ ਵਧਿਆ, ਇੰਨਾ ਕਲੇਸ਼ ਵਧਿਆ, ਲਾਲੀ ਨੂੰ ਤਾਂ ਬਈ ਦੌਰਾ ਪੈ ਗਿਆ। ਧੜਾਮ ਦੇ ਨੇ ਵਿਹੜੇ ਡਿੱਗ ਪਈ ਯਾਰ, ਦੰਦਲ ਪੈ ਗਈ ਉਹਨੂੰ। ਓ ਯਾਰ ਮੈਨੂੰ ਤਾਂ ਇਹ ਵੀ ਪਤਾ ਲੱਗਿਆ ਵੀ ਉਹਨੂੰ ਸ਼ਹਿਰ ਹਸਪਤਾਲ ਲੈ ਜਾਣਾ ਪਿਆ ਸੀ। ਹਾਂ, ਮੇਰੇ ਹਿਸਾਬ ਨਾਲ ਤਾਂ ਬਾਹਰੋਂ ਬਾਹਰ ਹੀ ਲੈ ਗਏ ਕੁੜੀਆਂ ਨੂੰ ਘਰੇ। ਵਿਗੜ ਗਈ ਗੱਲ। ਐ ਥੋੜਾ ਲੈ ਕੇ ਗਏ ਹੋਣੇ ਆ, ਪਹਿਲਾਂ ਲਿਖ ਲਿਖਾ ਹੋਇਆ ਹੋਊ ਫੇਰ ਹੀ ਲੈ ਕੇ ਗਏ ਹੋਣਗੇ। ਹੋਣਾ ਹੀ ਸੀ, ਇਹੋ ਜਿਹਾ ਕੰਮ ਅਸੀਂ ਪਿੰਡ 'ਚ ਹੋਣ ਦਿੰਨੇ ਆ। ਸਹੀ ਹੈ। ਓਏ ਮੂੰਹ ਧੋਵੋ ਜਾ ਕੇ ਕਿਤੇ, ਕਿਵੇਂ ਜਮਲੀਆਂ ਮਰੀ ਜਾਂਦੇ ਆ। ਉਹ ਦੇਖੋ ਆਉਂਦੀਆਂ ਜੋੜੀਆਂ ਹੱਸਦੀਆਂ ਖੇਡਦੀਆਂ। ਫੇਰ ਇਕੱਠੇ ਹੋ ਗਏ। ਆ ਜਾ ਸਾਰਾ ਤੋਂ ਪਹਿਲਾਂ ਆ ਜਾ ਫੱਤੂ ਆ ਜਾ। ਗੱਲ ਸੁਣੋ ਤੁਹਾਨੂੰ ਇੱਕ ਗੱਲ ਸੁਣਾਵਾਂ। ਬਹਿ ਜਾ, ਤੈਨੂੰ ਗੱਲ ਦੱਸੀਏ। ਓਏ ਢਾੜੀ ਪਿਆਰਾ ਸਿੰਘ ਵਾਲਿਆਂ ਦਾ ਤਾਂ ਰਾਤ ਹੀ ਨਿਬੜ ਗਿਆ ਸੀ। ਉਹ ਤਾਂ ਲਾਉਂਦੇ ਹੁਣ ਢੋਲੇ ਦੀਆਂ। ਸਾਲਿਆ ਮੈਨੂੰ ਤਾਂ ਨਾ ਫਿਕਰ ਆ ਵੀ ਕਿਹਦੀਆਂ ਚੂਲੀਆਂ ਕਰਿਆ ਕਰਾਂਗੇ। ਓ ਯਾਰ ਪਿੰਡ 'ਚ ਹੋਰ ਘਰ ਮੁੱਕ ਗਏ, ਬਥੇਰੀਆਂ ਕਹਾਣੀਆਂ ਤੁਰੀਆਂ ਫਿਰਦੀਆਂ ਨੇ। ਉਹ ਨਵੀਂ ਕਹਾਣੀ ਤੁਹਾਨੂੰ ਮੈਂ ਦੱਸਦਾ। ਉਹ ਲਾਣੇਦਾਰਾਂ ਦੀ ਨੋਹ ਨਹੀਂ ਗੋਰੀ ਜੀ, ਉਹਨੇ ਖੋਲਿਆ ਪਿੰਡ 'ਚ ਬਿਊਟੀ ਪਾਰਲਰ। ਹੁਣ ਉੱਥੇ ਜਾਇਆ ਕਰਾਂਗੇ, ਉੱਥੇ ਇਕੱਠੇ ਹੋਇਆ ਕਰਾਂਗੇ, ਫੇਸੀਅਲ ਕਰਾਇਆ ਕਰਾਂਗੇ, ਨਵੀਆਂ ਕਹਾਣੀਆਂ ਬਣ ਗਈਆਂ। ਤੁਸੀਂ ਸੋਚਦੇ ਹੋਵੋਗੇ ਪੂਰੀ ਕਹਾਣੀ 'ਚ ਮੈਂ ਚੁੱਪ ਕਿਉਂ ਰਿਹਾ। ਲੋਕਾਂ ਦੀਆਂ ਚੁਗਲੀਆਂ ਕਰਕੇ ਘਰ ਬਰਬਾਦ ਕਰਨ ਨਾਲੋਂ ਤਾਂ ਚੰਗਾ ਬੰਦਾ ਚੁੱਪ ਰਹੇ, ਆਪ ਵੀ ਜਿਓ, ਦੂਜਿਆਂ ਨੂੰ ਵੀ ਜਿਉਣ ਦਿਓ। ਧੰਨਵਾਦ।
ਜਿਵੇਂ ਤੁਸੀਂ ਸਿਆਣੇ ਬਣ ਕੇ ਫਿਲਮ ਦੇਖ ਰਹੇ ਆ ਨਾ, ਸਮਾਜ 'ਚ ਵੀ ਇਸੇ ਤਰ੍ਹਾਂ ਸਿਆਣੇ ਬਣ ਕੇ ਰਹੋ ਜੇ, ਨਹੀਂ ਤਾਂ ਲੋਕ ਤੁਹਾਡੇ ਬਾਰੇ ਕਹਿਣਗੇ ਬੱਲੇ ਓ ਚਲਾਕ ਸੱਜਣਾ। ਓਏ ਆ ਜਾ ਛੇਤੀ ਆ ਜਾ। ਓਏ ਨਿੰਮੇ ਨਾਲ ਤੂੰ ਗੱਲ ਕਰੇਂਗਾ ਕਿ ਮੈਂ ਕਰਾਂ? ਮੈਨੂੰ ਜਿਗਰਾ ਕਰਨਾ ਪੈਣਾ। ਚੱਲ ਤੂੰ ਹੀ ਕਰ ਲਈ, ਉਹ ਤਾਂ ਝਾਕਦਾ ਹੀ ਕੌੜਾ ਕੌੜਾ। ਆਪਾਂ ਕਿਹੜਾ ਘਾਟਾ ਕਿਸੇ ਨਾਲ, ਦੇਖੀ ਚੱਲ। ਕੀ ਹੋਇਆ ਤੁਹਾਨੂੰ? ਇਹ ਮੂੰਹ ਲਟਕਾਇਆ, ਬੱਕਰੀ ਤਾਂ ਨਹੀਂ ਮਰ ਗਈ ਤੁਹਾਡੀ? ਸਾਡੀ ਤਾਂ ਨਿੰਮਿਆ ਬੱਕਰੀ ਮਰੀ ਆ, ਤੇਰੇ ਸੁਪਨੇ ਦੇ ਤਾਂ ਮੜਾ ਮੂੰਹੀ ਗਾਰ ਪੈ ਗਈ। ਕੀ ਬਕਵਾਸ ਕਰੀ ਜਾਂਦੇ ਹੋ? ਨਾਲੇ ਆ ਕੋਟ ਪੈਂਟ 'ਚ ਕੋ ਚੱਕ। ਅੱਗੇ ਲੈਣ ਨੂੰ ਚੱਲੇ ਆ, ਸਾਡੇ ਤਾਂ ਕਿਸੇ ਕੰਮ ਨਹੀਂ ਆਉਣੇ। ਵੈਸੇ ਨਿੰਮਿਆ ਹੁਣ ਤੂੰ ਵੀ ਵੈਲਪਣਾ ਜਿਹਾ ਛੱਡ ਹੀ ਦੇ। ਕੀ ਮਤਲਬ? ਰਹਿ ਗਿਆ ਕੱਲਾ ਤੂੰ ਵੀ ਮੋਟਰ ਚੁੱਕ ਗਈ, ਉਧਰ ਤਾਂ ਫੇਰ ਹੋਣ ਲੱਗ ਗਈਆਂ ਪੂਣੀਆਂ। ਆ ਜਾ, ਤੈਨੂੰ ਕਿਹਾ ਸੀ ਉਹਨੇ ਨਹੀਂ ਮੰਨਣੀ। ਚੁੰਨੀ ਜੇ ਤੂੰ ਮੇਰੀ ਨਾ ਹੋਈ ਨਾ ਤਾਂ ਕਿਸੇ ਦੀ ਵੀ ਨਹੀਂ ਹੋਏਗੀ। ਇਹ ਨਾ ਸੋਚੀ ਕਿ